ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪੰਜਾਬੀ ਰੇਡੀਓ USA ਦਾ ਅਪਡੇਟ ਇਮੀਗ੍ਰੇਸ਼ਨ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸਿੱਧਾ ਪੰਜਾਬੀ ਰੇਡੀਓ USA ਦੇ ਸਟਾਲ ਬੂਥ ਤੋਂ ਯੂਬਾ ਸਿਟੀ ਨਗਰ ਕੀਰਤਨ ਦੀ ਜਿਹੜੀ ਥਾਂ ਤੋਂ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ ਆਪਾਂ ਇਸ ਟਾਈਮ ਤੁਹਾਡੇ ਨਾਲ ਲਾਈਵ ਜੁੜ ਚੁੱਕੇ ਹਾਂ। ਸੋ ਅਪਡੇਟ ਇਮੀਗ੍ਰੇਸ਼ਨ ਦੀਆਂ ਗੱਲਾਂ ਬਾਤਾਂ ਵੈਸੇ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੇ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਜਿੰਨੇ ਵੀ ਸਾਡੇ ਸਰੋਤੇ ਸਾਰੇ ਹੀ ਸਾਡੇ AM ਰੇਡੀਓ ਸਟੇਸ਼ਨ FM ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਸ਼ਨੀਚਰਵਾਰ ਆ ਤੇ ਨਵੰਬਰ ਦੀ 5 ਤਰੀਕ ਆ। ਤੁਹਾਡੇ ਲਈ ਸਵੇਰ ਦਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਆਪਾਂ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਤੋਂ ਲਾਈਵ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਇਮੀਗ੍ਰੇਸ਼ਨ ਬਾਬਤ ਗੱਲਬਾਤਾਂ ਕਰਾਂਗੇ। ਸੋ ਬਿਲਕੁਲ ਜਿਹੜੇ ਤਾਂ ਸਾਨੂੰ ਇਥੇ ਦੂਰ ਲਾਗੇ ਛਾਗੇ ਜਿਹੜੇ ਆ ਯੂਬਾ ਸਿਟੀ ਦੇ ਇਰਦ ਗਿਰਦ ਆ ਤੇ ਤੁਸੀਂ ਆਓ ਤੇ ਆ ਕੇ ਸਾਨੂੰ ਮਿਲਣਾ ਵੀ ਤੁਸੀਂ ਜ਼ਰੂਰ ਆ। ਤੇ ਅਟਰਨੀ ਟਿਰਕੀਆਣਾ ਜੀ ਆਪਣੇ ਨਾਲ ਇਸ ਟਾਈਮ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਵੀ ਜਿਹੜੀਆਂ ਉਹ ਕਰਾਂਗੇ। ਸਭ ਤੋਂ ਪਹਿਲਾਂ ਤਾਂ ਅਟਰਨੀ ਟਿਰਕੀਆਣਾ ਜੀ ਤੁਹਾਡਾ ਸੈਕਿੰਡ ਟਾਈਮ ਆ ਵੀ ਤੁਸੀਂ ਇੱਥੇ ਪਹੁੰਚੇ ਜੀ। ਬਿਲਕੁਲ ਮੈਂ ਪਿਛਲੀ ਵਾਰੀ ਮੇਲੇ ਤੇ ਆਇਆ ਸੀਗਾ। ਪੰਜਾਬੀ ਰੇਡੀਓ ਵਾਲਿਆਂ ਨੇ ਬੁਲਾਇਆ ਸੀਗਾ ਤੇ ਉਦੋਂ ਨਵਾਂ ਹੀ ਆਪਣਾ ਕੰਮ ਸੀਗਾ ਜੀ। ਜ਼ਿਆਦਾ ਲੋਕੀ ਵੀ ਨਹੀਂ ਜਾਣਦੇ ਸੀਗੇ। ਤੋਂ ਪਹਿਲਾਂ ਤਾਂ ਬਿਗ ਥੈਂਕ ਯੂ ਆ ਪੰਜਾਬੀ ਰੇਡੀਓ ਨੂੰ। ਕਿੱਥੋਂ ਸ਼ੁਰੂ ਕੀਤਾ ਕਿੱਥੇ ਅੱਜ ਪਹੁੰਚੇ। 1 ਸਾਲ ਦੇ ਵਿੱਚ ਜਿਹੜਾ ਸਫ਼ਰ ਤੇ ਦੇਖਿਆ ਜਾਵੇ ਤਾਂ ਕਿ ਕਿੰਨੇ ਕੇਸ ਕਿੰਨੇ ਲੋਕੀ ਮਿਲੇ ਆ ਸਾਰੇ ਜੀ। ਸੋ ਬਿਗ ਥੈਂਕ ਯੂ ਟੂ ਪੰਜਾਬੀ ਰੇਡੀਓ ਹਰਜੋਤ ਭਾਜੀ ਰਾਜਕਰਨ ਜੀ। ਇਹ ਪੰਜਾਬੀ ਰੇਡੀਓ ਦਾ ਬਣਾ ਪੋਸੀਬਲ ਨਹੀਂ ਹੋ ਸਕਦਾ ਸੀ। ਚਲੋ ਥੈਂਕ ਯੂ ਜੀ। ਨਹੀਂ ਹਰਜੋਤ ਜੀ ਗੱਲ ਇਹੀ ਨਹੀਂ ਆ ਵੀ ਜਦੋਂ ਬੰਦਾ ਆਪ ਚੰਗਾ ਹੁੰਦਾ ਹੈ ਤੇ ਫਿਰ ਉਹਨੂੰ ਬਾਕੀ ਜਾਣੇ ਵੀ ਚੰਗੇ ਲੱਗਦੇ ਆ। ਸੋ ਖੁਦ ਅਟਰਨੀ ਟਿਰਕੀਆਣਾ ਹੁਣ ਆਪਾਂ ਦੇਖਦੇ ਆ ਬਹੁਤ ਸਾਰੇ ਸਰੋਤੇ ਮਿਲ ਵੀ ਰਹੇ ਆ। ਕਈ ਬੋਰਨ ਵੀ ਆ ਬੱਚੇ ਇੱਥੇ ਦੇ ਸਿਟੀਜ਼ਨ ਵੀ ਆ ਇਹ ਵੀ ਪ੍ਰੋਗਰਾਮ ਸੁਣਦੇ ਆ। ਬਿਲਕੁਲ ਇਨਫੋਰਮੇਸ਼ਨ ਬਹੁਤ ਜ਼ਿਆਦਾ ਮਿਲਦੀ ਹੈ ਜੀ। ਕੱਲ ਇਹ ਚੀਜ਼ ਸੀਗੀ ਕਿ ਇੱਕ ਤਾਂ ਚਲੋ ਕੰਮ ਹੋ ਗਿਆ ਬੰਦੇ ਦਾ ਨਾ ਕਿ ਇਹਨੂੰ ਕਿਹਾ ਜਾ ਸਕਦਾ ਕਿ ਚਲੋ ਇਹ ਸੈਟਰਡੇ ਨੂੰ ਆਉਂਦੇ ਆ ਇੱਥੇ ਰੇਡੀਓ ਤੇ ਬੋਲਦੇ ਆ ਇਹਨਾਂ ਨੂੰ ਫਿਰ ਕੰਮ ਮਿਲਦਾ ਸਹੀ ਵੀ ਹੈਗਾ। ਪਰ ਰੇਡੀਓ ਤੇ ਸੈਟਰਡੇ ਨੂੰ ਤਾਂ ਹੀ ਆਉਂਦੇ ਕਿ ਆ ਕੇ ਮਜ਼ਾ ਵੀ ਆਉਂਦਾ ਗੱਲ ਵੀ ਲੋਕਾਂ ਨਾਲ ਕਰੀਦੀ ਆ ਜੀ। ਤੇ ਆਲਮੋਸਟ ਕੋਈ ਲਾਈਫ 'ਚ ਮੈਂ ਕਦੀ ਇਦਾਂ ਦੀ ਚੀਜ਼ ਨਹੀਂ ਕੀਤੀ ਕੋਈ ਵੀ ਕਿ ਜਿਹਦੇ ਵਿੱਚ ਮੈਂ ਹਰ ਕੰਸਿਸਟੈਂਟਲੀ ਐਵਰੀ ਵੀਕ ਭਾਵੇਂ ਉਹ ਕੋਈ ਖੇਡ ਦੀ ਵੀ ਐਕਟੀਵਿਟੀ ਆ ਜਾਂ ਫਿਰ ਵੀ ਮਿਲਣਾ ਕਿ ਕੁਛ ਨਾ ਕੁਛ ਨਾਗਾ ਬੰਦੇ ਦਾ ਪੈ ਜਾਂਦਾ। ਸੋ ਇੱਕ ਜਿਹੜਾ ਜਦੋਂ ਦਾ ਸ਼ੋਅ ਬਣਿਆ 2 ਸਾਲ ਹੋ ਗਏ ਲੋਕਾਂ ਨਾਲ ਸਾਰਾ ਪਿਆਰ ਬਣਿਆ ਜਿਹੜਾ ਤੇ ਕਦੀ ਲੱਗਾ ਨਹੀਂ ਏਦਾਂ ਕਿ ਕੋਈ ਕੰਮ ਕਰਦੇ ਪਏ ਆ। ਨਹੀਂ ਬਿਲਕੁਲ ਕਹਿ ਲਓ ਕਿ ਸੈਟਰਡੇ ਕੀ ਸਵੇਰੇ ਉੱਠਣਾ ਜੀ ਜੋ ਵੀ ਇਮੀਗ੍ਰੇਸ਼ਨ ਚ ਉਹਦੇ ਬਾਰੇ ਪੜ੍ਹਨਾ ਉਹਨੂੰ ਲੋਕਾਂ ਦੇ ਮੂਹਰੇ ਪਹੁੰਚਾਉਣਾ ਲੋਕਾਂ ਦਾ ਫਿਰ ਜਿਹੜਾ ਪਿਆਰ ਮਿਲਿਆ ਜੀ। ਸੋ ਕਦੀ ਅੱਜ ਤੱਕ ਫੀਲ ਨਹੀਂ ਹੋਇਆ ਏਦਾਂ ਕਿ ਆ ਕੇ ਇਹ ਕੋਈ ਕੰਮ ਨਹੀਂ ਬਿਲਕੁਲ ਤੇ ਚਲੋ ਇਹ ਬੈਨੀਫਿਟ ਆਇਦਾ ਕਿ ਇਹ ਐਕਚੁਅਲੀ ਦੇ ਵਿੱਚ ਇੱਕ ਕੰਮ ਆ। ਇਹਦੇ ਨਾਲ ਮੈਨੂੰ ਪ੍ਰੋਫੈਸ਼ਨਲੀ ਫਾਇਦਾ ਹੁੰਦਾ ਲੋਕਾਂ ਨੂੰ ਫਾਇਦਾ ਹੁੰਦਾ ਰੇਡੀਓ ਵਾਲੀ ਟੀਮ ਨੂੰ ਸਾਰਿਆਂ ਨੂੰ ਫਾਇਦਾ ਹੁੰਦਾ ਪਰ ਇਹਨੂੰ ਕਰਕੇ ਇੱਕ ਬੜਾ ਮਜ਼ਾ ਆਉਂਦਾ। ਤਾਂ ਕਰਕੇ ਆਪਾਂ ਜਿਹੜਾ ਦਿਲੋਂ ਇਹਨੂੰ ਦਿਲ ਕਰਦਾ ਕਿ ਇਹ ਚੱਲਦਾ ਰਹੇ ਆਪਣਾ ਸਿਲਸਿਲਾ ਜੁੜਿਆ ਰਹੇ। ਬਿਲਕੁਲ ਜੀ। ਨਹੀਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਟਰਨੀ ਟਿਰਕੀਆਣਾ ਭਾਜੀ ਦਾ ਵੀ ਬਹੁਤ ਵਧੀਆ ਢੰਗ ਦੇ ਨਾਲ ਦੱਸਦੇ ਆ। ਤੁਸੀਂ ਮੰਨੋਗੇ ਨਹੀਂ ਬਲੀਵ ਨਹੀਂ ਕਰੋਗੇ ਅਟਰਨੀ ਟਿਰਕੀਆਣਾ ਜੀ ਬਹੁਤ ਸਾਰੇ ਆਪਾਂ ਨੂੰ ਇੱਥੇ ਸਰੋਤੇ ਜਿਹੜੇ ਸੁਣਦੇ ਆ ਦਰਸ਼ਕ ਜਿਹੜੇ ਦੇਖਦੇ ਆ ਉਹ ਆ ਕੇ ਮਿਲਦੇ ਨੇ ਕਈ ਸਲਾਹਾਂ ਵੀ ਦਿੰਦੇ ਆ ਸਾਰਾ ਕੁਝ ਕਰਦੇ ਆ ਵੀ ਭਾਈ ਇਹਨਾਂ ਦੀ ਗੱਲ ਸੁਣਿਆ ਕਰੋ। ਇੱਥੇ ਵੀ ਆ ਕੇ ਆਪਾਂ ਨੂੰ ਨਗਰ ਕੀਰਤਨ ਤੇ ਵੀ ਬਹੁਤ ਸਾਰੇ ਜਿਹੜੇ ਉਹ ਮਿਲੇ। ਉਹ ਕਹਿੰਦੇ ਵੀ ਇੱਕ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਕੱਲ ਇੱਕ ਪਰਿਵਾਰ ਮਿਲਿਆ ਮੈਨੂੰ ਇੱਥੇ ਤੇ ਕਹਿੰਦੇ ਵੀ ਪਹਿਲਾਂ ਅਸੀਂ ਪੰਜਾਬ ਤੋਂ ਦੇਖਦੇ ਹੁੰਦੇ ਸੀਗੇ 2 ਸਾਲ ਪਹਿਲਾਂ ਸ਼ੁਰੂ ਕੀਤਾ ਤੇ ਹੁਣ ਇੱਥੇ ਆ ਕੇ ਦੇਖੀਦਾ ਆ। ਸੋ ਇਮੀਗ੍ਰੇਸ਼ਨ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਦੇਖਦੇ ਨੇ ਪਸੰਦ ਕਰਦੇ ਨੇ। ਈਵਨ ਜਿੱਦਾਂ ਹਰਜੋਤ ਭਾਈ ਨੇ ਦੱਸਿਆ ਵੀ ਜਿਹੜੇ ਇੱਥੋਂ ਦੇ ਬੋਰਨ ਵੀ ਆ ਜਾਂ ਉਹ ਸਾਰੇ ਆ ਜਾਂ ਉਹ ਕਰਦੇ ਵੀ ਆ ਉਹ ਵੀ ਜਿਹੜੇ ਉਹ ਨਾਲ ਦੇ ਨਾਲ ਇਸ ਨੂੰ ਜਿਹੜਾ ਉਹ ਲਾਈਕ ਕਰਦੇ ਨੇ ਪਸੰਦ ਕਰਦੇ ਨੇ। ਕੱਲ ਕਿੰਨੇ ਜਿਹੜੇ ਹਰਜੋਤ ਸਿੰਘ ਜੀ ਅਟਰਨੀ ਟਿਰਕੀਆਣਾ ਜੀ ਆਪਾਂ ਨੂੰ ਮਿਲੇ ਕਹਿੰਦੇ ਵਕੀਲਾਂ ਦੇ ਨਾਲ
ਅਪਾਇੰਟਮੈਂਟ ਬਣਾਉਣ ਤੋਂ ਬਾਅਦ ਚ ਵੀ ਇੰਨੀ ਇਨਫੋਰਮੇਸ਼ਨ ਨਹੀਂ ਮਿਲਦੀ ਜਿੰਨੀ ਜਿਹੜੀ ਆ ਤੁਹਾਡੇ ਸ਼ੋਅ ਤੋਂ ਸਾਨੂੰ ਜਿਹੜੀ ਉਹ ਇਨਫੋਰਮੇਸ਼ਨ ਮਿਲ ਜਾਂਦੀ ਆ। ਸੋ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਸੋ ਉਸ ਦੇ ਲਈ ਅਸੀਂ ਤੁਹਾਡਾ ਬਹੁਤ ਥੈਂਕ ਯੂ ਕਰਦੇ ਹਾਂ, ਬਹੁਤ ਸ਼ੁਕਰਾਨਾ ਅਦਾ ਕਰਦੇ ਹਾਂ। ਸੋ ਇੱਕ ਮੈਂ ਬਿਲੀਵਰ ਹਾਂ ਕਿ ਜਿਹੜੀ ਇਨਫੋਰਮੇਸ਼ਨ ਆ ਉਹਦੇ ਵਿੱਚ ਕਾਫੀ ਪਾਵਰ ਹੁੰਦੀ ਹੈ ਨਾ। ਲੋਕਾਂ ਨੂੰ ਆਪਣੇ ਜਿਹੜੇ ਲੋਕਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਸੀਗੀ, ਕਈ ਵਾਰੀ ਪੁੱਛਦੇ ਕਿ ਆ ਟਿਕਟੌਕ ਨੇ ਇਦਾਂ ਕਹਿਤਾ, ਵਕੀਲ ਨੇ ਕਿਸੇ ਨੇ ਕਹਿਤਾ ਲੋਟਰੀਆਂ ਮਿਲਦੀ, ਲੋਟਰੀ ਵੀਜ਼ਾ ਨਿਕਲਿਆ। ਮੈਂ ਕਿਹਾ ਯਾਰ ਕਿਹੜਾ ਲੋਟਰੀ ਵੀਜ਼ਾ ਨਿਕਲਿਆ ਹੈ ਨਾ, ਕਿ ਕੋਈ ਲੈਣਾ ਦੇਣਾ ਨਹੀਂ ਅਜੇ ਇੰਡੀਆ ਦੇ ਨਾਲ। ਤੇ ਵਕੀਲਾਂ ਨੇ ਆਪਣੀਆਂ ਜਾਂ ਟਿਕਟੌਕ ਤੇ ਵੀਡੀਓ ਵਗੈਰਾ ਬਣਾਈਆਂ ਕਿ ਬਈ ਲੋਟਰੀ ਮਿਲਦੀ, ਲੋਕਾਂ ਨੂੰ ਕਈ ਵਾਰੀ ਗੁੰਮਰਾਹ ਵੀ ਹੁੰਦੇ ਆ, ਸਕੈਮ ਵੀ ਹੋ ਜਾਂਦੇ ਆ। ਸੋ ਆਪਣਾ ਇੱਕ ਜਿਹੜਾ ਰੇਡੀਓ ਦਾ ਸ਼ੋਅ ਸੀਗਾ, ਇੱਕ ਚੈੱਕ ਹੈਗਾ, ਉਹ ਲੋਕਾਂ ਦੇ ਚੈੱਕ ਆ ਕਿ ਕੋਈ ਏਦਾਂ ਕਿ ਝੂਠੀ ਖਬਰ ਨਹੀਂ ਉਹਨੂੰ ਫੈਲਾ ਸਕਦਾ। ਹਾਂਜੀ ਸਾਨੂੰ ਪੁੱਛ ਵੀ ਲੈਂਦੇ ਕਿ ਭਾਜੀ ਲੋਟਰੀ ਵੀਜ਼ੇ ਵਾਲੇ ਦੱਸੋ। ਮੈਂ ਕਿਹਾ ਕਿਹੜਾ ਲੋਟਰੀ ਵੀਜ਼ਾ ਆ ਗਿਆ ਤੁਹਾਡਾ? ਬੰਦੇ ਫੜ ਹੋ ਜਾਂਦੇ ਆ। ਕੱਲ ਬੰਦਾ ਮਿਲਿਆ ਸੀ, ਕਹਿੰਦਾ ਕੋਈ ਨਵਾਂ ਸਕੀਮ ਚੱਲਦੀ ਆ, $3200 ਦੇ ਕੇ ਤੁਹਾਡਾ ਵਰਕ ਪਰਮਿਟ ਜਲਦੀ ਜਾਂਦਾ। ਮੈਂ ਕਿਹਾ ਅੱਗੇ 2500 ਤੇ ਸੀ। ਸੋ ਇਸ ਸਕੈਮ ਦੇ ਵਿੱਚ ਉਹਨਾਂ ਨੇ ਥੋੜਾ ਵਾਧਾ ਕਰ ਲਿਆ ਕਿ ਇਨਫਲੇਸ਼ਨ ਦੇ ਨਾਲ ਹੈ। ਸੋ ਜਿਹੜਾ ਸ਼ੋਅ ਦਾ ਜਿਹੜਾ ਕਿ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਨੌਲੇਜ ਉਹ ਇਹ ਹੈ ਕਿ ਆਪਣੇ ਕਾਫੀ ਬੰਦੇ ਈਵਨ ਕਈਆਂ ਦੇ ਕੇਸ ਜਿੱਦਾਂ ਫੇਲ ਵੀ ਹੋਏ, ਮੈਂ ਦੇਖਿਆ ਉਹਨਾਂ ਨੂੰ ਪੁੱਛਿਆ ਕਿ ਤੇਰੀ ਯਾਰ ਅਪੀਲ ਭਾਜੀ ਮੇਰੀ ਲਾਣੀ ਹੈ, ਕਿਹੜੀ ਵਾਲੀ ਅਪੀਲ ਲਾਣੀ ਆ ਭਾਜੀ? ਪਹਿਲੀ ਅਪੀਲ ਭਾਜੀ, ਦੂਜੀ ਅਪੀਲ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜੇ ਅਦਾਰੇ ਪਦਾਰੇ ਕਿੱਥੇ ਆ ਤੇ ਕਿਹੜੀ ਸੰਸਥਾ ਨਾਲ ਗੱਲ ਕਰਨੀ ਆ, ਹੁਣ ਚਲੋ ਠੀਕ ਆ, ਕੰਮ ਕਰਨ ਵਾਲੇ ਆ, ਉਹਨਾਂ ਨੂੰ ਹਰੇਕ ਚੀਜ਼ ਦੀ ਨੌਲੇਜ ਹਰੇਕ ਨੂੰ ਨਹੀਂ ਹੋ ਸਕਦੀ, ਪਰ ਇਹ ਹੈ ਕਿ ਇੱਕ ਪਲੇਟਫਾਰਮ ਆ, ਇਹਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ। ਅੱਜ ਤਾਂ ਨਹੀਂ ਚਲੋ ਕਾਲਾਂ ਲਵਾਂਗੇ, ਕਾਲ ਕਰ ਸਕਦੇ ਆ ਤੇ ਆਪਣਾ ਵੈਲੀਡੇਟ ਕਰ ਸਕਦੇ ਆ ਕਿ ਜਿਹੜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਸਹੀ ਆ ਕਿ ਨਹੀਂ ਸਹੀ ਆ। ਸੋ ਇਹ ਜਿਹੜਾ ਜਿਹੜਾ ਇਹਦਾ ਆਬਜੈਕਟਿਵ ਸੀਗਾ ਕਿ ਚੱਲ ਇੱਕ ਲੋਕਾਂ ਨੂੰ ਇਨਫੋਰਮੇਸ਼ਨ ਮਿਲੇ, ਸਹੀ ਇਨਫੋਰਮੇਸ਼ਨ ਮਿਲੇ। ਤੇ ਰੇਡੀਓ ਦਾ ਪਰਪਸ ਵੀ ਉਹੀ ਹੈ ਕਿ ਇਨਫੋਰਮੇਸ਼ਨ ਮੀਡੀਆ ਚੈਨਲ ਹੈ ਕਿ ਲੋਕਾਂ ਨੂੰ ਫੇਕ ਨਿਊਜ਼, ਫਾਲਸ ਨਿਊਜ਼ ਨਾ ਮਿਲੇ, ਕਿ ਸਹੀ ਇਨਫੋਰਮੇਸ਼ਨ ਜਿਹੜੀ ਹੈਗੀ ਆ। ਸੋ ਬਿਲਕੁਲ ਇਹਦੇ ਵਿੱਚ ਐਡ ਕਰਦੇ ਜਾਈਏ, ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਰਹੇ ਆ, ਦੇਖ ਰਹੇ ਆ, ਪਿਛਲੇ 12 ਸਾਲਾਂ ਤੋਂ ਜਦੋਂ ਤੋਂ ਪੰਜਾਬੀ ਰੇਡੀਓ USA ਅਸੀਂ ਸ਼ੁਰੂ ਕੀਤਾ ਆ, ਸਾਡਾ ਮੁੱਖ ਤੌਰ ਦੇ ਉੱਤੇ ਉਦੇਸ਼ ਵੀ ਇਹੀ ਆ ਵੀ ਜਿਹੜੀ ਆਪਣੀ ਕਮਿਊਨਿਟੀ ਆ ਉਹਨੂੰ ਸਹੀ ਢੰਗ ਦੇ ਨਾਲ ਵਧੀਆ ਇਨਫੋਰਮੇਸ਼ਨ ਮਿਲੇ, ਸਹੀ ਇਨਫੋਰਮੇਸ਼ਨ ਮਿਲੇ। ਕਈ ਵਾਰੀ ਸੱਚ ਹਰਜੋਤ ਸਿੰਘ ਜੀ ਕੌੜਾ ਹੁੰਦਾ, ਉਹ ਪਸੰਦ ਨਹੀਂ ਆਉਂਦਾ, ਪਰ ਉਹ ਸੱਚ ਆ। ਵੀ ਹੁਣ ਜਿੱਦਾਂ ਰੌਲਾ ਪੈ ਗਿਆ ਜਦੋਂ ਸ਼ੁਰੂ ਦੇ ਵਿੱਚ ਕੁਝ ਸੈਨੇਟਰਸ ਨੇ ਗੱਲਾਂ ਕੀਤੀਆਂ ਵੀ ਅਸੀਂ ਜਿਹੜੇ ਜੇ ਕਾਮੇ ਆ ਜਾਂ ਜਿਹੜੇ ਐਗਰੀਕਲਚਰ ਵਾਲੇ ਆ, ਫਾਰਮ ਵਾਲੇ ਆ, ਵੀ ਉਹਨਾਂ ਨੂੰ ਪੱਕਿਆ ਕਰ ਦੇਣਾ, ਉੱਥੇ ਗੱਲਾਂ ਚੱਲ ਗਈਆਂ ਵੀ ਇਦਾਂ ਹੋ ਜੂ ਏਦਾਂ। ਅਸੀਂ ਉਦੋਂ ਬਾਰ-ਬਾਰ ਦੱਸਦੇ ਰਹੇ ਵੀ ਇਹ ਪ੍ਰਪੋਜ਼ਲ ਆ, ਅਜੇ ਗੱਲਾਂ ਕਰਦੇ ਆ, ਅਜੇ ਤਾਂ ਸੈਨੇਟੀਆਂ ਉਹਦੇ ਵਿੱਚ ਕੋਈ ਉਹਦੀ ਚਰਚਾ ਵੀ ਨਹੀਂ ਹੋਈ ਵੀ ਇਹ ਇਸ ਨੂੰ ਸੱਚ ਨਾ ਮੰਨੋ। ਇਹ ਜੇ ਇਹਦੇ ਮੋਰੇ ਜਿੱਦਾਂ ਤੁਹਾਡਾ ਨਾਂ ਜੇ ਆ, ਉਹਦੇ ਮੋਰੇ ਜੇ ਲੱਗਾ ਆ ਬਹੁਤ ਵੱਡਾ। ਸੋ ਵੀ ਜੇ ਉਹ ਹੋਊਗਾ ਤੇ ਤਾਂ ਆ। ਤੇ ਬਾਕੀ ਇਹ ਦੱਸ ਜੇ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣ ਦੇਖ ਰਹੇ ਆ, ਅੱਜ ਕਾਲਜ ਨਹੀਂ ਲਵਾਂਗੇ ਅੱਜ, ਕਿਉਂਕਿ ਅਸੀਂ ਯੂਬਾ ਸਿਟੀ ਤੋਂ ਲਾਈਵ ਆ, ਗੁਰਦੁਆਰਾ ਸਾਹਿਬ ਯੂਬਾ ਸਿਟੀ ਦੇ ਅੰਦਰ ਆਪਾਂ ਬੈਠੇ ਆ ਰਾਈਟ ਨਾਓ। ਨਾਲ ਗੱਲਾਂ ਕਰਦੇ ਕਰਦੇ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਚੱਲ ਰਹੀ ਆ, ਪਰ ਕਿਉਂਕਿ ਉਹ ਤੁਸੀਂ ਫੇਸਬੁੱਕ ਤੇ ਲਾਈਵ ਦੇਖ ਰਹੇ ਹੋ ਦੂਜੇ ਪਾਸੇ, ਸੋ ਕਈ ਕੁਝ ਜਿਹੜਾ ਨਾਲ ਦੇ ਨਾਲ ਚੱਲ ਰਿਹਾ, ਅੰਦਰੋਂ ਜਿਹੜੇ ਦੀਵਾਨ ਚੱਲ ਰਹੇ ਆ ਉਹ ਵੀ ਤੁਸੀਂ ਲਾਈਵ ਜਿਹੜੇ ਆ ਉਹ ਸੁਣ ਸਕਦੇ ਆ। ਸੋ ਕਵਰੇਜ ਜਿਹੜੀ ਫੁੱਲ ਫਲੈਜ ਹਰ ਇੱਕ ਪਾਸੋਂ, ਅੰਦਰੋਂ ਬਾਹਰੋਂ ਚਾਰੇ ਪਾਸੋਂ ਤੁਹਾਨੂੰ ਜਿਹੜੀ ਆ ਕਵਰੇਜ ਜਿਹੜੀ ਉਹ ਦੇ ਰਹੇ ਆ। ਸੋ ਸਾਡਾ ਉਪਦੇਸ਼ ਵੀ ਇਹੀ ਆ, ਮਕਸਦ ਵੀ ਇਹੀ ਆ ਵੀ ਆਪਣੇ ਜਿਹੜੇ ਲੋਕ ਆ ਉਹ ਗੁੰਮਰਾਹ ਨਾ ਹੋਣ, ਉਹ ਜਿਹੜੇ ਬਚੇ ਰਹਿਣ। ਇੱਕ ਸਵਾਲ ਮੈਨੂੰ ਕੱਲ ਅਟਰਨੀ ਟਿਰਕਿਆਣਾ ਜੀ ਆਇਆ, ਕਹਿੰਦੇ ਵੀ ਜਿਹੜੇ ਪਰਿਵਾਰ ਦੀ ਮੈਂ ਗੱਲ ਕਰਦਾ ਸੀਗਾ ਵੀ 2 ਵਰੇ ਪਹਿਲਾਂ ਉੱਥੇ ਦੇਖਦੇ ਸੀ, ਹੁਣ ਇੱਥੇ ਆ ਗਏ, ਕਹਿੰਦੇ ਆ ਤੇ ਗਏ ਆ ਪਰਿਵਾਰ ਸਮੇਤ, ਪਰ ਉਹਨਾਂ ਦੀ ਕਲੌਕ ਨਹੀਂ ਸ਼ੁਰੂ ਹੋਈ। ਅਜਿਹੇ ਮਸਲਿਆਂ 'ਚ ਕੀ ਜਿਹੜਾ ਉਹ ਹੁੰਦਾ ਹੋ ਸਕਦਾ ਹੈ? ਸੋ ਭਾਜੀ ਏਦਾਂ ਕਿ ਜਿਹੜੀ ਕਲੌਕ ਆ ਉਹ ਕਦੋਂ ਸ਼ੁਰੂ ਹੁੰਦੀ ਹੈ, ਪਹਿਲਾਂ ਤਾਂ ਉਹਦੀ ਗੱਲ ਕਰੀਏ ਹੈ ਨਾ। ਜਿਹੜਾ ਤਾਂ ਬੰਦਾ ਸੇਫ ਲੰਘਿਆ ਆ, ਠੀਕ ਹੈ, ਵੀਜ਼ੇ ਦੇ ਉੱਤੇ ਆਇਆ, ਉਹ ਜਦੋਂ ਆਪਣਾ ਅਸਾਈਲਮ ਫਾਈਲ ਕਰਦਾ ਉਦੋਂ ਉਹਦੀ ਕਲੌਕ ਸ਼ੁਰੂ ਹੁੰਦੀ ਹੈ, ਠੀਕ ਹੈ। ਤੇ ਐਕਚੁਅਲੀ ਜਿਹੜੀ ਕਲੌਕ ਹੈ ਤੁਹਾਡੀ 180 ਦਿਨ ਦੀ ਹੁੰਦੀ ਹੈ, ਠੀਕ ਹੈ। ਪਰ ਉਹਨਾਂ ਨੇ ਇੱਕ ਰੂਲ ਦੱਸਿਆ ਕਿ ਤੁਸੀਂ 30 ਦਿਨ ਪਹਿਲਾਂ ਫਾਈਲ ਕਰ ਸਕਦੇ ਆ। ਓਕੇ, ਇਸ ਐਪ ਜਾਂ ਗਾਸਾ ਦੀ ਮੈਂਬਰ ਨਾਲ ਤੁਸੀਂ 150 ਦਿਨ ਤੇ ਮਤਲਬ ਕਿ 5ਵੇਂ ਮਹੀਨੇ ਤੁਸੀਂ ਫਾਈਲ ਕਰ ਸਕਦੇ ਆ ਵਰਕ ਪਰਮਿਟ। ਜਦੋਂ 5 ਮਹੀਨੇ ਤੁਹਾਡੇ ਪੂਰੇ ਹੋ ਗਏ ਤੇ ਉਹਨਾਂ ਨੇ ਕਿਹਾ 30 ਤੋਂ 90 ਦਿਨ ਦੇ ਵਿੱਚ ਤੁਹਾਡਾ ਜਿਹੜਾ ਇਨੀਸ਼ੀਅਲ ਵਰਕ ਪਰਮਿਟ ਆ ਹੋ ਆ ਜਾਊਗਾ, ਠੀਕ ਹੈ। ਸੋ ਉਹ ਜਿਹੜੀ ਕਲੌਕ ਕਿਤੇ ਬੋਲਦੀ ਨਹੀਂ ਕਿਉਂਕਿ ਉਹ ਸੇਫ ਜਾਂ ਵੀਜ਼ੇ ਤੇ ਆਏ ਸੀਗੇ, ਠੀਕ ਹੈ। ਤੇ ਫਿਰ ਜਿਹੜੇ ਇਮੀਗ੍ਰੇਸ਼ਨ ਕੋਰਟ ਵਾਲੇ ਆ ਉਹਨਾਂ ਦਾ ਸਿਨੈਰੀਓ ਥੋੜਾ ਜਿਹਾ ਕਈ ਵਾਰੀ ਕੰਪਲਿਕੇਟ ਹੋ ਜਾਂਦਾ, ਨਹੀਂ ਉਹਨਾਂ ਦੀ ਕਲੌਕ ਚੱਲਦੀ, ਕਈ ਵਾਰੀ ਉਹਨਾਂ ਨੂੰ ਇੱਕ ਕੋਰਟ ਤੋਂ ਦੂਜੇ ਕੋਰਟ ਮੂਵ ਕਰਨਾ ਪੈਂਦਾ ਕੇਸ, ਹੋਰ ਕਈ ਰੀਜ਼ਨ ਆ ਜਾਂਦੇ, ਕਲੌਕ ਚੱਲਦੀ ਹੈ, ਕਈ ਵਾਰੀ ਸਟਾਪ ਹੋ ਜਾਂਦੀ ਆ। ਪਰ ਮੁੱਖ ਤੌਰ ਤੇ ਇਹ ਹੈ ਕਿ ਮੰਨ ਲਓ ਤੁਹਾਡਾ ਜੇ ਕੇਸ ਤੁਸੀਂ ਟੈਕਸਸ ਚੋਂ ਆਏ, ਤੁਹਾਡਾ ਟੈਕਸਸ ਚੋਂ ਸਰਵਿਸ ਕੋ ਗ੍ਰਾਂਟ ਹੋ ਗਿਆ ਚੇਂਜ ਆਫ ਵੈਨਿਊ, ਠੀਕ ਹੈ, ਤੇ ਫਿਰ ਤੁਸੀਂ ਆਪਣਾ ਜਿਹੜਾ ਅਸਾਈਲਮ ਦੀ ਐਪਲੀਕੇਸ਼ਨ ਵੀ ਲਾਤੀ, ਜੇ ਤੁਹਾਡੀਆਂ ਇਹ ਦੋਨੋਂ ਚੀਜ਼ਾਂ ਕੰਸਾਈਡ ਕਰਦੀਆਂ ਫਿਰ ਤੁਹਾਡੀ 100% ਕਲੌਕ ਜਿਹੜੀ ਆ ਉਹ ਚੱਲ ਜਾਂਦੀ ਹੈ, ਪ੍ਰੋਵਾਈਡਡ ਤੁਹਾਡੀ ਕੋਈ ਗਲਤੀ ਕਾਰਨ ਤੁਹਾਡੀ ਕਲੌਕ ਰੁਕੀ ਨਾ ਹੋਵੇ। ਤੇ ਸੇਮ ਥਿੰਗ ਤੁਸੀਂ 150 ਦਿਨ ਬਾਅਦ ਆਪਣਾ ਜਿਹੜਾ ਵਰਕ ਪਰਮਿਟ ਆ ਉਹ
ਫਾਈਲ ਕਰ ਸਕਦੇ। ਠੀਕ ਹੈ। ਸੋ ਚਲੋ ਹੋਪਫੁਲੀ ਉਸ ਪਰਿਵਾਰ ਨੂੰ ਉਹਨਾਂ ਨੂੰ ਜਿਹੜਾ ਪਤਾ ਲੱਗੋ, ਕਿਉਂਕਿ ਇੱਕ ਸਵਾਲ ਦੇ ਨਾਲ ਕਈਆਂ ਦੇ ਸਵਾਲ ਜੁੜੇ ਹੁੰਦੇ ਆ, ਸੇਮ ਹੀ ਜਿਹੜੇ ਉਹ ਸਵਾਲ ਹੁੰਦੇ ਨੇ, ਸੋ ਪਤਾ ਲੱਗ ਜਾਂਦਾ ਉਸ ਚੀਜ਼ ਦੇ ਵਿੱਚ। ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਪਿਛਲੇ 1 ਸਾਲ ਦੇ ਵਿੱਚ ਇਮੀਗ੍ਰੇਸ਼ਨ ਬਹੁਤ ਚੇਂਜ ਹੋਈ ਆ ਜੀ। ਪਹਿਲਾਂ ਟਰੰਪ ਐਡਮਿਨਿਸਟ੍ਰੇਸ਼ਨ ਸੀ, ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਆ। ਸੋ ਪਹਿਲਾਂ ਮੈਂ ਜਾਣਦਾ 70 80 ਹਜ਼ਾਰ ਡਾਲਰ ਦੇ ਕੇ ਵੀ ਲੋਕ ਬੇਲ ਤੇ ਆਉਂਦੇ ਸੀ। ਜੀ ਹੁਣ ਕਈ ਵਾਰੀ ਫ੍ਰੀ ਚ ਵੀ ਛੱਡ ਦਿੰਦੇ ਆ ਨਾ ਬਾਰਡਰ ਤੇ। ਬਿਲਕੁਲ ਤੇ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਅਨਾਉਂਸ ਕੀਤਾ ਵੀ ਉਹ ਅਗਲੀ ਇਲੈਕਸ਼ਨ ਦੇ ਲਈ ਲੜਨ ਜਾ ਰਹੇ ਆ, 14 ਤਰੀਕ ਨੂੰ ਅਨਾਉਂਸ ਕਰੂਗੇ। ਸੋ 2 ਸਾਲਾਂ ਚ ਇਲੈਕਸ਼ਨ ਹੋਣੀ ਆ, ਸੋ ਉਹਦਾ ਕਿੰਨਾ ਕੁ ਅਸਰ ਹੋਊਗਾ, ਕਿਉਂਕਿ ਇਕਨੋਮੀ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ ਡੈਮੋਕ੍ਰੇਟਸ ਦੇ ਉੱਤੇ ਕਾਫੀ ਪ੍ਰੈਸ਼ਰ ਆ, ਬਹੁਤ ਪ੍ਰੈਸ਼ਰ ਆ। ਪਹਿਲਾਂ ਜਦੋਂ ਆਪਾਂ ਸ਼ੁਰੂ ਕੀਤਾ ਸੀਗਾ ਰੇਡੀਓ ਸ਼ੋਅ ਤੋਂ, ਉਦੋਂ ਟਰੰਪ ਪ੍ਰੈਜ਼ੀਡੈਂਟ ਸੀਗੇ ਜੀ ਉਦੋਂ ਸਾਡੀਆਂ ਜਿਹੜੀਆਂ ਖਬਰਾਂ ਸਾਰੀਆਂ ਜਿਹੜੀਆਂ ਆਉਂਦੀਆਂ ਸੀਗੀਆਂ ਉਸ ਬਾਰੇ ਸੀਗੀਆਂ ਕਿ ਕੀ ਰੋਕਿਆ ਉਹਨਾਂ ਨੇ, ਕੀ ਰਾਈਟ, ਕਿੱਥੇ ਕੇਸ ਚੱਲ ਗਿਆ, ਗ੍ਰੀਨ ਕਾਰਡ ਵਾਲੇ ਵੀ ਨਹੀਂ ਆਉਣ ਦਿੱਤੇ, ਆਪਾਂ ਦੇਖਿਆ ਕਿ H1B ਵਾਲੇ, ਗ੍ਰੀਨ ਕਾਰਡ ਵਾਲੇ। ਫਿਰ ਬਾਈਡਨ ਨੂੰ ਨਹੀਂ ਆਏ, ਫਿਰ ਸਾਡੀਆਂ ਖਬਰਾਂ ਚੇਂਜ ਹੋ ਗਈਆਂ ਕਿ ਹੁਣ ਇਹਨਾਂ ਨੇ ਆਹ ਕਰ ਦੇਣਾ, ਉਹ ਕਰ ਦੇਣਾ। ਤਾਂ ਜੇ ਇੰਨਾ ਕੁਝ ਖਾਸ ਨਹੀਂ, ਪਰ ਜਿਹੜੀ ਇੱਕ ਚੀਜ਼ ਇਹਨਾਂ ਨੇ ਵਧੀਆ ਕੀਤੀ, ਹੁਣ ਕਈ ਉਹਨੂੰ ਮਾੜਾ ਕਹੂਗੇ, ਕਈ ਵਧੀਆ ਕਹੂਗੇ, ਕਿ ਜਿਹੜੇ ਗੇਟ ਸੀਗੇ ਉਹਨਾਂ ਨੇ ਥੋੜੇ ਖੋਲਦੇ ਕਾਈਂਡ ਆਫ, ਜਿਹੜੇ ਬਾਰਡਰ ਤੋਂ ਜਿੰਨੇ ਕੋਈ 1.5-2 ਮਿਲੀਅਨ ਲੋਕੀ ਜਿਹੜੇ ਆ ਵੇਟ ਕਰਦੇ ਕੀਤੇ ਆ, ਤਾਂ ਕਾਫੀ ਸਾਰੇ ਲੋਕੀ ਜਿਹੜੇ ਉਹ ਐਂਟਰ ਕਰ ਗਏ। ਪਰ ਹੁਣ ਜਦੋਂ ਇਦਾਂ ਕਿ ਜਿਹੜੇ ਇਹਨਾਂ ਦੇ ਕੇਸ ਸਾਰਿਆਂ ਦੇ ਪੈਂਦੇ ਆ 2025 ਚ 2026 ਦੇ ਵਿੱਚ, ਤਾਂ ਉਦੋਂ ਜਿਹੜੀ ਪ੍ਰੈਜ਼ੀਡੈਂਟ ਕੌਣ ਆ, ਉਦੋਂ ਰੂਲ ਕੀ ਆ, ਸੋ ਮੈਟਰ ਕਿਸੇ ਨੂੰ ਆਣਾ ਸੌਖਾ, ਕਿਸੇ ਦੀ ਪ੍ਰੈਜ਼ੀਡੈਂਸੀ ਸੌਖੀ। ਹੁਣ ਜਿਹੜੇ ਟਰੰਪ ਦੇ ਉਹਨਾਂ ਦੇ ਟਾਈਮ ਤੇ ਆਏ ਸੀ, ਉਹਨਾਂ ਦੇ ਕੇਸ ਦੀ ਹੁਣ ਤਰੀਕ ਪੈ ਰਹੀ, ਉਹਨਾਂ ਨੂੰ ਹੁਣ ਫਾਇਦਾ ਹੋ ਰਿਹਾ। ਉਹਨਾਂ ਨੂੰ ਨੁਕਸਾਨ ਇਹ ਸੀਗਾ ਕਿ ਉਦੋਂ 500 ਬੰਦੇ ਆਉਂਦੇ ਸੀ, 2 ਬੰਦੇ ਇੱਧਰ ਨੂੰ ਘੱਲਦੇ ਸੀਗੇ, ਬਾਕੀ ਮੋੜਦੇ ਸੀਗੇ, ਉਹਨਾਂ ਨੇ ਉਹ ਰਿਸਕ ਲਿਆ। ਤੁਹਾਡਾ ਏਦਾਂ ਕਿ ਹੁਣ ਤੁਹਾਡੇ ਬਿਆਨ ਨਹੀਂ ਹੋਏ, ਤੁਹਾਨੂੰ ਅੰਦਰ ਆਣ ਦਿੱਤਾ, ਜਦੋਂ ਤੁਹਾਡੀ ਤਰੀਕ ਆਊਗੀ ਉਦੋਂ ਲਾਅ ਕੀ ਚੱਲਦੇ ਆ, ਕਿਵੇਂ ਚੱਲਦੇ ਆ, ਉਦੋਂ ਕੀ ਪਾਲਿਸੀ ਜਿਹੜੀ ਚੱਲ ਰਹੀ ਆ। ਸੋ ਇਹ ਇਮੀਗ੍ਰੇਸ਼ਨ ਲਾਅ ਤਾਂ ਹੀ ਹੋਏ ਇੰਟਰਸਟਿੰਗ ਵੀ ਆ ਕਿ ਇਹ ਕਦੀ ਸੇਮ ਨਹੀਂ ਰਹਿੰਦਾ, ਕਦੀ ਵੀ ਸੇਮ ਨਹੀਂ। ਸੋ ਇਹ ਜਿਹਦੀ ਸਰਕਾਰ ਆ, ਉਹਨੇ ਜੋ ਸੋਚਿਆ ਉਹਦੇ ਹਿਸਾਬ ਦੇ ਨਾਲ ਚੱਲਦਾ ਆ, ਉਹਨੂੰ ਹਿਸਾਬ ਨਾਲ ਵੋਟ ਕਰਦੇ। ਮੈਂ ਦੇਖ ਰਿਹਾ ਵੀ ਕਈ ਦੂਰੋਂ ਹੱਥ ਮਾਰ ਕੇ ਲੰਘ ਰਹੇ ਆ, ਵੀ ਉਹ ਦੇਖੋ ਟਿਰਕੀਆਂ ਨਾ ਭਾਜੀ ਸ਼ੋਅ ਕਰ ਰਹੇ ਆ। ਸੋ ਜੇ ਤੁਸੀਂ ਦੇਖ ਰਹੇ ਆ ਇਰਦ ਗਿਰਦ ਆ ਕੇ, ਮੋਰੇ ਆ ਕੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨਾਲ ਦੇ ਨਾਲ ਸੁਣ ਵੀ ਜਿਹੜਾ ਉਹ ਤੁਸੀਂ ਸਕਦੇ ਆ। ਬੇਨਤੀ ਕਰਦੇ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਆ, ਸੁਣ ਰਹੇ ਆ ਪੰਜਾਬੀ ਰੇਡੀਓ ਸਟੇਸ਼ਨ ਤੇ ਆਪਾਂ ਅੱਜ ਤੇ ਕੱਲ ਦੋਨੋਂ ਦਿਨ ਰਾਤ ਦੇ 8-10 ਵਜੇ ਤਾਈਂ ਇੱਥੇ ਹੀ ਹੋਣਾ ਆ, ਤੇ ਮਿਲ ਕੇ ਜਾਇਓ। ਸਾਰੀ ਟੀਮ ਇੱਥੇ ਆ, ਤੇ ਜੇ ਤਰਕੀਆਂ ਨੇ ਹੁਣੀ ਵੀ ਇੱਥੇ ਹੋਊਗੇ, ਮਿਲ ਕੇ ਜਾਇਓ। ਜੇ ਕੋਈ ਕੁਐਸਚਨ ਹੋਇਆ, ਕੁਐਸਚਨ ਵੀ ਪੁੱਛ ਲਿਓ। ਬਿਲਕੁਲ। ਤੇ ਦੂਸਰਾ, ਇਸ ਵਾਰੀ ਜੀ ਲੱਗਦਾ ਪਈ ਆਈਟੀ ਇੰਡਸਟਰੀ ਨੇ ਆਲਰੇਡੀ ਕਾਫੀ ਵੱਡੀ ਗਿਣਤੀ ਚ ਲੇਆਫ ਸ਼ੁਰੂ ਕਰਤੀ ਆ। ਚਾਹੇ ਟਵਿੱਟਰ ਕੰਪਨੀ ਆ, ਉਹਨਾਂ ਨੇ ਤਾਂ ਕੱਲ ਸ਼ਟ ਆਊਟ ਕੀਤਾ ਸੀ ਆਪਣਾ ਆਫਿਸ। ਸੋ ਲੱਗਦਾ ਵੀ ਕਾਫੀ ਸਲੋ ਹੋਊਗਾ ਜਿਹੜਾ H1 ਵੀਜ਼ਾ ਆ, ਕਿਉਂਕਿ ਬਹੁਤ ਸਾਰੇ ਲੋਕ ਕਈ ਫਾਈਨੈਂਸ਼ੀਅਲੀ ਸਟਰੋਂਗ ਹੈਗੇ ਆਪਣੇ ਬੰਦਿਆਂ ਨੂੰ ਆਪਾਂ ਪਿਛਲੇ ਕਈ ਮਹੀਨਿਆਂ ਚ ਦੱਸਦੇ ਆਏ ਆ ਵੀ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ। ਮੈਨੂੰ ਲੱਗਦਾ ਉਹਨਾਂ ਲਈ ਵਧੀਆ ਓਪਰਚੁਨਿਟੀ ਹੋਊਗੀ। ਹਾਂਜੀ, ਸੋ ਜਿਹੜੇ ਵੀ ਬਿਜ਼ਨਸ ਆ, ਸਮਾਲ ਬਿਜ਼ਨਸ ਦਾ ਮਤਲਬ ਏਦਾਂ ਦੀ ਜੌਬ ਤੁਹਾਡੇ ਕੋਲ ਐਗਜ਼ਿਸਟ ਕਰਨੀ ਚਾਹੀਦੀ ਜਿਹਦੇ ਵਾਸਤੇ ਤੁਹਾਨੂੰ ਡਿਗਰੀ ਦੀ ਰਿਕੁਆਇਰਮੈਂਟ ਆ, ਘੱਟੋ ਘੱਟ ਇੱਕ ਬੈਚਲਰ ਡਿਗਰੀ ਜਾਂ ਹਾਇਰ ਦੀ ਰਿਕੁਆਇਰਮੈਂਟ ਆ। ਤੇ ਉਹਦੀ ਲੋਟਰੀ ਹੁੰਦੀ ਆ, 25 ਤੋਂ 30% ਚਾਂਸ ਹੁੰਦਾ ਲੋਟਰੀ ਸਿਲੈਕਟ ਹੁੰਦਾ। ਸੋ ਜੇ ਤੁਹਾਡੇ ਬਿਜ਼ਨਸ ਆ, ਕੋਈ ਵੀ ਵੱਡਾ ਟਰੱਕਿੰਗ ਦਾ ਬਿਜ਼ਨਸ ਆ, ਮਲਟੀਪਲ ਰੈਸਟੋਰੈਂਟ ਆ, ਮਲਟੀਪਲ ਗਰੋਸਰੀ ਸਟੋਰ ਆ, ਡਿਸਪੈਚ ਆ, ਜਾਂ ਤੁਹਾਨੂੰ ਬੰਦੇ ਇੰਡੀਆ ਤੋਂ ਜੇ ਚਾਹੀਦੇ ਆ, ਉਹਨਾਂ ਕੋਲ ਡਿਗਰੀ ਹੈਗੀ ਆ MBA ਜਾਂ ਹਾਇਰ, ਹੈ ਨਾ, ਬੈਚਲਰ ਡਿਗਰੀ ਜਾਂ ਹਾਇਰ ਤੁਹਾਨੂੰ ਰਿਕੁਆਇਰਮੈਂਟ ਹੈਗੀ ਆ H1B ਦੀ। ਤੇ ਫਿਰ ਉਹਦਾ ਫਾਰਮੂਲਾ ਸਿਰਫ ਇਹੀ ਹੁੰਦਾ ਕਿ ਤੁਸੀਂ ਉਹ ਬੰਦੇ ਆਇਡੈਂਟੀਫਾਈ ਕਰੋ, 10-15 ਬੰਦੇ ਆਇਡੈਂਟੀਫਾਈ ਕਰੋ, ਉਹਨਾਂ ਦਾ ਜਿਹੜਾ ਲੋਟਰੀ ਦੇ ਵਿੱਚ ਪਾਰਟਿਸਿਪੇਟ ਕਰੋ। ਜਦੋਂ ਫਿਰ ਲੋਟਰੀ ਤੋਂ ਇਹ ਹੈ ਕਿ ਜੇ 25-30% ਵੀ ਚਾਂਸ ਆ, ਤੁਸੀਂ 10 ਕਰੋਗੇ, 2-3 ਤਾਂ ਵਿੱਚੋਂ ਵੀ ਸਿਲੈਕਟ ਹੋਊਗੇ, ਰਾਈਟ? ਤੇ ਫਿਰ ਜੇ ਤੁਹਾਡੇ ਉਹ ਸਿਲੈਕਟ ਹੁੰਦੇ, ਉਹਨਾਂ ਨੂੰ ਤੁਸੀਂ ਵੀਜ਼ੇ ਤੇ ਮੰਗਾ ਸਕਦੇ ਆ, ਤੁਹਾਨੂੰ ਵੀ ਉਹਦਾ ਫਾਇਦਾ, ਜਿਹੜਾ ਬੰਦਾ ਆਊਗਾ ਉਹਨੂੰ ਵੀ ਫਾਇਦਾ, ਲੱਖਾਂ ਡਾਲਰ ਬਚ ਜਾਂਦੇ ਆ ਸੇਫ ਤਰੀਕੇ ਨਾਲ। ਜਿਹੜਾ ਉਹ ਲੀਗਲੀ ਆਣਾ, ਨਾਲੇ ਉਹਨਾਂ ਦੇ ਜਿਹੜੇ ਸਪਾਊਸਸ ਆ, ਚਾਹੇ ਹਸਬੈਂਡ ਜਾਂ ਵਾਈਫ, ਉਹ ਵੀ ਆ ਸਕਦੇ ਆ। ਅਟਾਰਨੀ ਟੈਨਿਆਣਾ ਜੀ, ਹੁਣ ਆਪਾਂ ਜਿੱਦਾਂ ਦੇਖਦੇ ਆ ਵੀ ਗੱਲਾਂ ਚੱਲਦੀਆਂ, ਕਿਉਂਕਿ ਲੋਕ ਅੱਗੇ ਤੋਂ ਅੱਗੇ ਗੱਲ ਜਿਹੜੀ ਸੁਣਦੇ ਆ। ਹੁਣ ਜਦੋਂ ਇੱਥੋਂ ਗੱਲ ਜਾਂਦੀ ਹੈ, ਜਿਹੜਾ ਕੋਈ ਬਾਰਡਰ ਤੇ ਆ ਕੇ ਅਸਾਈਲਮ ਦੇ ਲਈ ਅਪਲਾਈ ਕਰਦਾ, ਪੇਸ਼ ਹੁੰਦਾ, ਕਿੰਨਾ ਨਾ ਬਿਆਨ ਹੁੰਦਾ, ਨਾ ਕੁਛ ਹੁੰਦਾ, ਸਿੱਧਾ ਆਉਂਦੇ ਆ, ਬੇਲ ਵੀ ਨਹੀਂ ਪੈਂਦੀ। ਸੋ ਇਦਾਂ ਦੀਆਂ ਚੀਜ਼ਾਂ ਦੇ ਨਾਲ ਆਬਵੀਅਸਲੀ ਜਿਹੜਾ ਬਾਰਡਰ ਦੇ ਉੱਤੇ ਪ੍ਰੈਸ਼ਰ ਵੱਧਦਾ ਆ। ਲੋਕ ਹੋਰ ਬਹੁਤ ਸਾਰੇ ਜਿਹੜੇ ਆਉਂਦੇ ਆ, ਆਪਣੇ ਬਹੁਤ ਸਾਰੇ ਜਿਹੜੇ ਸਰੋਤੇ ਦਰਸ਼ਕ ਆ, ਪੰਜਾਬ ਤੋਂ ਵੀ, ਇੰਡੀਆ ਤੋਂ ਵੀ ਆਪਾਂ ਨੂੰ ਦੇਖ ਸੁਣਦੇ ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ? ਦੇਖੋ, ਪਹਿਲਾਂ ਤਾਂ ਏਦਾਂ ਕਿ ਕਈ ਵਾਰੀ ਨਾ ਲੋਕੀ ਕਾਲ ਵੀ ਕਰ ਲੈਂਦੇ ਆ ਕਿ ਰਿਸ਼ਤੇਦਾਰ ਇੱਥੋਂ ਦੀ, ਕਿ ਮੇਰੇ ਰਿਸ਼ਤੇਦਾਰ ਨੇ ਆਣਾ, ਕਿ ਬਾਰਡਰ ਤੇ ਕੀ ਕਵੇ ਤਾਂ ਮੈਂ ਕਿਹਾ ਬਾਰਡਰ ਤੇ ਤੁਹਾਨੂੰ ਵਕੀਲ ਨਹੀਂ ਦੱਸ ਸਕਦਾ ਕਿ ਤੁਸੀਂ ਕੀ ਕਹੋ। ਠੀਕ ਹੈ, ਇਹ ਲਾਅ ਐਂਡ ਰੈਗੂਲੇਸ਼ਨ ਵਾਲੀ ਕੰਟਰੀ ਆ, ਇਹਦੇ ਵਿੱਚ ਵਕੀਲ ਵੀ ਜੇਲ੍ਹ ਜਾ ਸਕਦਾ ਵਾ। ਕੋਈ ਇਮੀਗ੍ਰੇਸ਼ਨ ਲਾਅ ਤੋੜ ਨਹੀਂ ਸਕਦਾ, ਵਕੀਲ ਤੁਹਾਡੀ ਹੈਲਪ ਕਰ ਸਕਦਾ ਕਿ ਇਮੀਗ੍ਰੇਸ਼ਨ ਲਾਅ ਤੁਹਾਡੇ ਕੇਸ ਨੂੰ ਪ੍ਰੈਜ਼ੈਂਟ ਕਰ ਸਕਦਾ ਕਰਨ ਦੇ ਵਿੱਚ।
ਸੋ ਕਈ ਵਾਰੀ ਕੰਸਲਟੇਸ਼ਨ ਬੰਦੇ ਕਿ ਕੀ ਕਹੀਏ, ਸੋ ਵਕੀਲ ਕੁਛ ਨਹੀਂ ਤੁਹਾਨੂੰ ਦੱਸ ਸਕਦਾ, ਤੁਹਾਡਾ ਜਿਹੜਾ ਆਪਣਾ ਕੇਸ ਆ ਉਹ ਤੁਸੀਂ ਦੱਸਣਾ ਹੁੰਦਾ। ਸੋ ਪਹਿਲਾਂ ਤੁਸੀਂ ਸਾਨੂੰ ਕਨਵਿੰਸ ਕਰਨਾ ਹੁੰਦਾ ਕਿ ਤੁਹਾਡਾ ਕੇਸ ਹੈਗਾ, ਹਾਂ ਕਿ ਬੰਦਾ ਇੰਨੇ ਜੋਗਾ ਹੈਗਾ ਕਿ ਇਹਨੂੰ ਆਪਾਂ ਰਿਪਰੈਜ਼ੈਂਟ ਕਰੀਏ, ਹਾਂ ਕਿ ਇਹਦੇ ਕੇਸ 'ਚ ਦਮ ਆ। ਠੀਕ ਹੈ। ਸੋ ਪਹਿਲਾਂ ਤਾਂ ਤੁਹਾਨੂੰ ਜਦੋਂ ਤੁਸੀਂ ਬਾਰਡਰ ਟੱਪੋ ਤੁਹਾਨੂੰ ਆਪਣਾ ਸਾਰਾ ਪਤਾ ਹੋਣਾ ਚਾਹੀਦਾ, ਡੇਟਸ ਕੀ ਮੈਂ ਕਿਹੜੇ ਸ਼ਹਿਰ ਆ, ਕਿੰਨੇ ਸਾਲ ਮੈਂ ਪੜ੍ਹਾਈ ਕੀਤੀ, ਕਾਲਜ ਕਦੋਂ ਗਿਆ ਮੈਂ, ਕਿਹੜੀ ਤਰੀਕ ਨੂੰ ਗ੍ਰੈਜੂਏਟ ਹੋਇਆ, ਅਗਰ ਤੁਸੀਂ ਕੋਈ ਪਾਰਟੀ 'ਚ ਪਾਰਟਿਸਿਪੇਸ਼ਨ ਕੀਤੀ ਆ, ਪਾਰਟੀ ਦਾ ਪੂਰਾ ਨਾਮ ਕੀ ਆ, ਪਾਰਟੀ ਕਦੋਂ ਫਾਰਮ ਹੋਈ ਸੀਗੀ, ਪਾਰਟੀ ਦਾ ਏਜੰਡਾ ਕੀ ਏਜੰਡਾ ਆ, ਕੀ ਕਰਦੇ ਨੇ ਉੱਥੇ, ਐਕਟੀਵਿਟੀਜ਼ ਕੀ ਆ। ਤੇ ਉਹਨਾਂ ਨੂੰ ਕੋਈ ਏਦਾਂ ਨਹੀਂ ਕਿ ਤੁਸੀਂ ਸੇਵਾ ਕੀਤੀ ਜਾਂ ਲੰਗਰ ਦੀ ਜਾਂ ਕੁਰਸੀਆਂ ਲਾਈਆਂ, ਉਹਨਾਂ ਦੇ ਵਿੱਚ ਸਰਕਾਰ ਨੂੰ, ਅਮਰੀਕਾ ਨੂੰ ਕੋਈ ਦਿਲਚਸਪੀ ਨਹੀਂ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਆ। ਉਹ ਇਹ ਦੇਖਦੇ ਆ ਕਿ ਬੰਦੇ ਨੂੰ ਉਹਦੀ ਰੇਸ ਕਰਕੇ, ਰਿਲੀਜਨ ਕਰਕੇ ਜਾਂ ਪੋਲੀਟੀਕਲ ਓਪੀਨੀਅਨ ਕਰਕੇ ਕੋਈ ਖਤਰਾ ਤਾਂ ਨਹੀਂ ਹੈਗਾ, ਜਿਹਦੇ ਕਰਕੇ ਉਹਨੂੰ ਜਾਂ ਤਾਂ ਪਹਿਲਾਂ ਪੁਰਾਣੇ ਟਾਈਮਾਂ 'ਚ ਟਾਰਗੇਟ ਕੀਤਾ ਗਿਆ ਹੋਵੇ ਜਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਟਾਰਗੇਟ ਕੀਤਾ ਜਾਊਗਾ। ਸੋ ਉਹਨਾਂ ਦਾ ਜਿਹੜਾ ਵੀ ਤੁਹਾਨੂੰ ਸਵਾਲ ਪੁੱਛਦੇ ਆ ਕਿ ਤੁਸੀਂ ਕੀ ਗਤੀਵਿਧੀਆਂ ਕੀਤੀਆਂ, ਠੀਕ ਹੈ, ਉਹ ਤੋਂ ਇਹ ਦੇਖਣਾ ਚਾਹੁੰਦੇ ਆ ਕਿ ਇਹ ਬੰਦਾ ਕੇਸ ਲੈਵਲ ਤੇ ਇਨਵੋਲਵ ਸੀਗਾ। ਹਾਂ, ਕਿ ਇੱਕ ਨਾਰਮਲ ਜਿਹਾ ਵਰਕਰ ਸੀਗਾ ਕਿ ਇੱਕ ਹਾਈ ਲੈਵਲ ਐਕਟਿਵ ਵਰਕਰ ਵੀ ਸੀਗਾ, ਵਾਕਈ ਇਹਦੇ ਪਿੱਛੇ ਜਾਣਗੇ ਜਾਂ ਨਹੀਂ ਜਾਣਗੇ। ਹਾਂ। ਸੋ ਕਈ ਵਾਰੀ ਲੋਕਾਂ ਨੇ ਗਤੀਵਿਧੀਆਂ ਕੀਤੀਆਂ ਹੁੰਦੀਆਂ ਪਰ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਉਂਦੇ। ਸੋ ਉਹਦੇ ਵਿੱਚ ਇਹ ਹੈ ਕਿ ਤੁਸੀਂ ਇੱਕ ਵਾਰੀ ਪਹਿਲਾਂ ਆਪਣੇ ਆਪ ਨੂੰ ਪਹਿਲਾਂ ਪੁੱਛੋ ਕਿ ਜੇ ਮੇਰੇ ਕੋਲ ਆਹ ਸਵਾਲ ਪੁੱਛਿਆ ਜਾਊਗਾ ਤਾਂ ਮੈਂ ਕਿੱਦਾਂ ਉਹਦਾ ਜਵਾਬ ਦੇਣਾ, ਰਾਈਟ। ਠੀਕ ਹੈ। ਤਾਂ ਜੇ ਤੁਸੀਂ ਉਹ ਸਾਰੇ ਜਵਾਬ ਦਿੰਦੇ ਆ, ਫਿਰ ਤੁਹਾਨੂੰ ਜਦੋਂ ਹਮਲਿਆਂ ਬਾਰੇ ਕਿਸੇ ਚੀਜ਼ ਬਾਰੇ ਪੁੱਛਦੇ ਆ ਤਾਂ ਤੁਹਾਨੂੰ ਸਾਰੀ ਜਿਹੜੀ ਡੀਟੇਲਸ ਆ ਉਹ ਐਕੂਰੇਟਲੀ ਆਉਣੀਆਂ ਚਾਹੀਦੀਆਂ ਕਿ ਕੌਣ ਸੀਗੇ, ਕਿਹੜੀ ਪਾਰਟੀ ਦੇ ਸੀਗੇ, ਉਹ ਪਾਰਟੀ ਦਾ ਲੋਗੋ ਕੀ ਆ। ਮੇਨ ਜਿਹੜਾ ਸਵਾਲ ਆ ਜਿਹੜੇ ਲੋਕੀ ਨਹੀਂ ਦੱਸ ਪਾਉਂਦੇ, ਉਹ ਕਹਿੰਦੇ ਕਿ ਤੈਨੂੰ ਕੀ ਕਿਹਾ ਉਹਨਾਂ ਨੇ, ਇਹ ਨਹੀਂ ਦੱਸ ਪਾਉਂਦੇ ਕਿ ਤੈਨੂੰ ਮਾਰਿਆ ਤਾਂ ਹੈ ਪਰ ਉਹਨਾਂ ਸਾਨੂੰ ਕੀ ਫਰਕ ਪੈਂਦਾ, ਕੇਸ ਗੱਲੋਂ ਮਾਰਿਆ, ਕਿਉਂ ਤੇਰੇ ਪਿੱਛੇ ਆ, ਕਿਉਂ ਤੇਰੇ ਪਿੱਛੇ ਆਏ। ਉਹ ਚੀਜ਼ ਬਾਰੇ ਤੁਹਾਨੂੰ ਡਿਟੇਲ ਪਤਾ ਹੋਣੀ ਚਾਹੀਦੀ ਆ। ਫਿਰ ਉਹ ਦੂਸਰਾ ਪੁੱਛਦੇ ਆ ਕਿ ਤੁਸੀਂ ਹੋਰ ਕਿਸੇ ਸਟੇਟ 'ਚ ਕਿਉਂ ਨਹੀਂ ਜਾ ਸਕਦੇ, ਰਾਈਟ। ਤੇ ਉਹਦੇ ਵਿੱਚ ਕਈਆਂ ਨੂੰ ਜਵਾਬ ਨਹੀਂ ਦੇਣਾ ਆਉਂਦਾ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹਦਾ ਜਵਾਬ ਇਹ ਆ ਕਿ ਲੋਕਾਂ ਨੂੰ ਉਹ ਧੁੱਪ ਕਾਫੀ ਜ਼ਿਆਦਾ ਐਕਚੁਅਲੀ ਆ ਰਹੀ ਹੈ। ਚਲੋ ਸਿੱਧਾ ਸੂਰਜ, ਇਹਦੇ ਨਾਲ ਇਹ ਵੀ ਦੱਸਦੇ ਜਾਈਏ ਅਪਡੇਟ ਵੈਦਰ ਹੀ ਕਰ ਜੀਏ। ਪਹਿਲਾਂ ਠੰਡ ਸੀਗੀ, ਸੂਰਜ ਹੁਣ ਬੱਦਲਾਂ ਦੇ ਵਿੱਚੋਂ ਲਿਸ਼ਕਣਾ ਸ਼ੁਰੂ ਹੋਇਆ ਆ। ਸੋ ਬੈਟਰ ਹੋ ਰਿਹਾ ਆ ਮੌਸਮ। ਕਹਿੰਦੇ ਆ ਦੁਪਹਿਰੋਂ ਬਾਅਦ ਮੇ ਵੀ ਮੀਂਹ ਪੈਣਾ ਆ, ਪਰ ਜਿੱਦੀ ਬੱਦਲ ਆ, ਹਵਾ ਆ, ਸ਼ਾਇਦ ਉੱਡ ਵੀ ਜਾਵੇ, ਮੇ ਵੀ ਥੋੜਾ ਬਹੁਤਾ ਪੈ ਜਾਵੇ। ਬਟ ਗੋਣਾ ਬੀ ਨਾਈਸ ਵੈਦਰ ਉਹਦਾ ਕੱਲ ਵਾਸਤੇ। ਕੱਲ ਨੂੰ ਬਿਲਕੁਲ ਸਾਫ਼ ਆ, ਕੱਲ ਨੂੰ ਕੋਈ ਪ੍ਰੋਬਲਮ। ਅੱਜ ਸਾਡਾ ਸ਼ੋਅ ਹੈ ਲਾਈਟ ਲੈਵਲ ਤੇ ਹੀ ਆ, ਕੋਈ ਬੜਾ ਸੀਰੀਅਸ ਨਹੀਂ। ਸੋ ਅਟਾਰਨੀ ਜੀ ਆਪਾਂ ਪੁੱਛਣਾ ਹੈ ਵੀ ਕਿੱਦਾਂ ਦੀਆਂ ਸਟੋਰੀਆਂ ਜਿਹੜੀਆਂ, ਕੋਈ ਫਨੀ ਸਟੋਰੀ ਦੱਸੋ ਤੇ ਜਦੋਂ ਕੋਰਟ ਦੇ ਵਿੱਚ ਕੀ ਵਾਪਰਿਆ ਉਹਨੂੰ। ਇੱਕ ਚੀਜ਼ ਇਸ ਤੋਂ ਪਹਿਲਾਂ, ਸਟੋਰੀ ਸੁਣਨ ਤੋਂ ਪਹਿਲਾਂ ਇਹ ਮੈਂ ਦੱਸਦਾ ਜਾਵਾਂ ਵੀ ਕੱਲ ਵੀ ਹੋਰ ਬਹੁਤ ਸਾਰੇ ਜਿਹੜੇ ਆਪਾਂ ਨੂੰ ਸਰੋਤੇ ਮਿਲੇ, ਕਹਿੰਦੇ ਭਾਜੀ ਵੀ ਮੇਰਾ ਆਹ ਵਕੀਲ ਸੀ, ਉਹ ਸੀ, XY ਸੀ, ਜਿਹੜਾ ਵੀ ਸੀਗਾ, ਪਰ ਤੁਹਾਡਾ ਸ਼ੋਅ ਸੁਣ ਕੇ ਅਸੀਂ ਉਹਨੂੰ ਸਵਾਲ ਵੀ ਪੁੱਛੇ, ਉਹਨਾਂ ਤੋਂ ਪਤਾ ਲੱਗਾ, ਉਹਨਾਂ ਨੂੰ ਵੀ ਲੱਗਾ ਯਾਰ ਮੇਰਾ ਜਿਹੜਾ ਕਸਟਮਰ ਆ ਹੁਣ ਮੋਰ ਅੰਡਰਸਟੈਂਡਿੰਗ ਤੇਜ਼ ਹੋ ਗਿਆ ਆ, ਇਹਨੂੰ ਪਤਾ ਲੱਗ ਗਿਆ ਆ। ਤੇ ਕਹਿੰਦਾ ਮੈਨੂੰ ਉਹਦੇ ਵਿੱਚ ਜਾ ਕੇ ਸੌਖਾ ਵੀ ਹੋਇਆ ਵੀ ਮੈਂ ਅਦਾਲਤ ਵਿੱਚ ਜਦੋਂ ਪੇਸ਼ ਹੋਇਆ ਕਿੱਦਾਂ ਕਹਿਣਾ, ਕਿਵੇਂ ਬੋਲਣਾ। ਸੋ ਜਦੋਂ ਤੁਸੀਂ ਇਨਸਾਈਡ ਦਾ ਸਿਨੈਰੀਓ ਐਕਸਪਲੇਨ ਕਰਦੇ ਆ, ਉਹਦੇ ਨਾਲ ਜਿਹੜੇ ਅਸਾਈਲਮ ਵਾਲੇ ਕੇਸ ਵਾਲੇ ਉਹਨਾਂ ਨੂੰ ਬਹੁਤ ਫਾਇਦਾ ਜਿਹੜਾ ਹੁੰਦਾ ਆ। ਇਹ ਡਿਸਕਲੇਮਰ ਕਹਿ ਦਈਏ ਭਾਈ, ਇੱਥੇ ਕਿਸੇ ਦੀ ਕੋਈ ਬੇਇੱਜ਼ਤੀ ਕਰਨ ਦਾ ਨਹੀਂ ਆ, ਇਹ ਜਸਟ ਲਾਈਕ ਫਨੀ ਪਾਰਟ ਆ ਵੀ ਇਹ ਵੀ ਇੱਕ ਪਾਰਟ ਆਫ ਲਾਈਫ ਆ, ਪਾਰਟ ਆਫ ਸਟੋਰੀ ਆ। ਇਹ ਸਟੋਰੀ ਨੂੰ ਜਿਹੜਾ ਅਸੀਂ ਦੱਸਣ ਲੱਗੇ ਆ। ਹਾਂਜੀ, ਕਾਫੀ ਸਟੋਰੀਆਂ ਉਦਾਂ ਦਾ। ਤੇ ਅਗੇਨ ਉਹ ਆ ਕਿ ਜੇ ਤੁਸੀਂ ਇੱਕ ਛੋਟੇ ਜਿਹੇ ਕਲਿੱਪ ਨੂੰ ਦੇਖੋ ਤੁਹਾਨੂੰ ਲੱਗਣਾ ਕਿ ਵਕੀਲ ਸ਼ਾਇਦ ਮਜ਼ਾਕ ਨਾਲ ਜਾਣ ਕੇ ਕਰਦਾ ਆ। ਕਲਾਇੰਟਾਂ ਨੂੰ ਵੀ ਕਈ ਵਾਰੀ ਹਾਸੇ ਖੇਡਦਾ, ਪਰ ਜੋ ਕੈਮਰੇ ਮੁਰੇ ਉਹੀ ਮਗਰੋਂ ਆ। ਹਾਂਜੀ ਆਪਾਂ ਦੱਸਣਾ ਉਸ ਹਿਸਾਬ ਨਾਲ ਵੀ ਕੱਲ ਨੂੰ ਜੇ ਤੁਹਾਡੀ ਕੋਈ ਇੰਟਰਵਿਊ ਆ, ਚਾਹੇ ਪੋਲੀਟੀਕਲ ਅਸਾਈਲਮ ਵਾਲੀ ਆ, ਇਮੀਗ੍ਰੇਸ਼ਨ ਦੀ ਆ, ਮੈਰਿਜ ਬੇਸ ਆ, ਤੁਹਾਨੂੰ ਉਸ ਗੱਲ ਦਾ ਧਿਆਨ ਰੱਖੋ, ਪਤਾ ਹੋਵੇ, ਤੁਸੀਂ ਧਿਆਨ ਰੱਖੋ। ਬਿਲਕੁਲ। ਮੇਰਾ ਨਾ ਕਲਾਇੰਟ ਸੀਗਾ, ਇੱਕ ਚਾਈਨੀਜ਼ ਕਲਾਇੰਟ ਸੀਗਾ, ਤੇ ਉਹਦੀ ਅਸਾਈਲਮ ਦੀ ਇੰਟਰਵਿਊ ਤੇ ਗਏ ਤੇ ਆਪਣਾ ਨਾਲ ਤੁਹਾਨੂੰ ਨਾ ਇੰਗਲਿਸ਼ ਦਾ ਟ੍ਰਾਂਸਲੇਟਰ ਲੈ ਕੇ ਆਉਣਾ ਪੈਂਦਾ। ਠੀਕ ਹੈ। ਤੇ ਮਾੜੀ ਮੋਟੀ ਉਹ ਇੰਗਲਿਸ਼ ਬੋਲਦਾ ਸੀਗਾ, ਪਰ ਉਹਨੂੰ ਟ੍ਰਾਂਸਲੇਟਰ ਲੈ ਕੇ ਆਉਣਾ ਸੀਗਾ। ਹੁਣ ਟ੍ਰਾਂਸਲੇਟਰ ਕੀ ਆ ਕਿ ਲੋਕਾਂ ਨੂੰ ਕਹਿੰਦਾ ਕਿ ਤੁਸੀਂ ਵਧੀਆ ਟ੍ਰਾਂਸਲੇਟਰ ਕਰ ਲਓ। ਤੇ ਕਈ ਵਾਰੀ ਹੁਣ ਕਲਾਇੰਟ ਏਦਾਂ ਕਿ ਉਹ ਵਕੀਲ ਦੇ ਵੀ ਪੈਸੇ ਪੂਏ ਖਰਚ ਦਿੰਦੇ, ਟ੍ਰਾਂਸਲੇਟਰ ਦਾ ਝਾਕਾ ਪੈ ਜਾਂਦਾ ਵੀ ਕਿਤੇ ਬਚਾ ਲਈਏ ਕਿ ਆਹ 500 ਵਾਲਾ ਵਾ, ਆਹ 300 ਵਾਲਾ ਲੈ ਲਈਏ, ਜੋ ਵੀ ਉਹਨਾਂ ਦਾ ਹਨਾ। ਤੇ ਮੈਂ ਅਜੇ ਹਾਲ 'ਚ ਬੈਠੇ ਦੇ, ਉੱਥੇ ਨਾ ਇੱਕ ਹੋਰ ਮੇਰਾ ਦੂਜਾ ਕਲਾਇੰਟ ਆ ਤੁਰਿਆ ਆਵੇ। ਠੀਕ ਹੈ। ਤੇ ਮੈਂ ਕਿਹਾ ਤੂੰ ਕੀ ਕਰਨ ਦਿਆ? ਉਹ ਜਿਹੜਾ ਕਲਾਇੰਟ ਸੀਗਾ ਉਹਦੀ ਵੀ ਇੰਗਲਿਸ਼ ਕਾਫੀ ਮਾੜੀ ਸੀ, ਕਿਉਂਕਿ ਉਹਦੀ ਮੈਂ ਪਹਿਲਾਂ ਅਸਾਈਲਮ ਇੰਟਰਵਿਊ ਤੇ ਗਿਆ ਸੀਗਾ, ਉਹਨੇ ਆਪ ਇੱਕ ਟ੍ਰਾਂਸਲੇਟਰ ਕੀਤਾ ਸੀਗਾ ਹਾਇਰ। ਅੱਛਾ। ਤੇ ਮੈਨੂੰ ਕਹਿੰਦਾ, ਮੈਂ ਕਹਿੰਦਾ ਇਹਦਾ ਜਿਹੜਾ ਦੂਜਾ ਬੰਦਾ ਬੈਠਾ ਨਾ, ਕਹਿੰਦਾ ਮੇਰਾ ਦੋਸਤ ਆ, ਕਹਿੰਦਾ ਮੇਰਾ ਟ੍ਰਾਂਸਲੇਟਰ ਬਣ ਗਿਆ। ਉਹ ਤੁਹਾਡੀ ਬਲੀ ਹੋ ਜਾ, ਜਿਹਨੇ ਆਪਣੇ ਕੇਸ ਲਈ ਟ੍ਰਾਂਸਲੇਟਰ ਕੀਤਾ ਉਹ ਕਿਸੇ ਲਈ ਟ੍ਰਾਂਸਲੇਟਰ ਬਣ ਕੇ ਗਿਆ। ਲਓ ਜੀ। ਕਿਉਂਕਿ ਜਿਹੜਾ ਉਹ ਦੋਸਤਾਂ ਨੂੰ ਲੱਗਦਾ ਕਿ ਇਹ ਮੇਰੇ ਤੋਂ ਵਧੀਆ ਇੰਗਲਿਸ਼ ਬੋਲਦਾ,
ਤੇ ਹੁਣ ਚਲੇ ਗਏ ਜੀ ਸੈਲਮ ਆਫਿਸ ਦੇ ਵਿੱਚ। ਅੱਛਾ ਤੇ ਉਹ ਇੰਟਰਵਿਊ ਸ਼ੁਰੂ ਹੋਈ ਤੇ ਆਫਿਸਰ ਨੇ ਉਹੀ ਸੌਂ ਚੁਕਾਈ ਉਹਨੂੰ, ਉਥ ਤੇ ਉਹ ਲੱਗਾ ਟ੍ਰਾਂਸਲੇਟ ਕਰਨ। ਉਹ ਆਫਿਸਰ ਨੂੰ ਕਵੇ ਹਰ ਸਾਲ ਤੇ ਕਿ ਇੱਕ ਵਾਰੀ ਦੁਬਾਰਾ ਦੱਸ। ਆਫਿਸਰ ਆਪਣੇ ਆਪ ਦਾ 2-3 ਵਾਰੀ ਰਿਪੀਟ ਕਰ ਰਿਹਾ ਵਿੱਚ। ਹਾਂ ਉਹ ਕਵੇ ਉਹ ਹੀ ਸੈਡ ਅੱਗੇ ਨਾ ਗੱਲ ਆਵੇ, ਕਹਿੰਦਾ ਇੱਕ ਵਾਰੀ, ਕਹਿੰਦਾ ਫੇਰ ਕਹਿੰਦਾ ਦੁਬਾਰਾ ਦੱਸ। ਹਾਂ ਉਹ ਵਿੱਚ ਕੇ ਜਾ ਕੇ ਆਫਿਸਰ ਵੀ ਅਸਰ ਲੱਗ ਗਿਆ ਕਹਿੰਦਾ। ਸੋ ਭਾਈ ਇਹ ਧਿਆਨ ਰੱਖਣਾ ਚਾਹੀਦਾ ਆ ਜਦੋਂ ਤੁਸੀਂ ਕਿਤੇ ਜਾਂਦੇ ਆ। ਦੇਖੋ ਤੁਹਾਡੇ ਭਵਿੱਖ ਦਾ ਫਿਊਚਰ ਤੁਹਾਡਾ ਇਸ ਚੀਜ਼ ਦੇ ਉੱਤੇ ਬੇਸਡ ਆ। ਤੁਸੀਂ ਚਾਹੁੰਦੇ ਵੀ ਇੱਥੇ ਕੰਮ ਕਰੀਏ, ਪੱਕੇ ਹੋਈਏ ਤੇ ਬੈਟਰ ਲਾਈਫ ਆਪਣੇ ਪਰਿਵਾਰ ਲਈ ਹੋਵੇ। ਸੋ ਅਸੀਂ ਅੰਡਰਸਟੈਂਡ ਕਰਦੇ ਆ, ਅਟਰਨੀ ਭਾਜੀ ਵੀ ਅੰਡਰਸਟੈਂਡ ਕਰਦੇ ਆ ਵੀ ਸ਼ੁਰੂਆਤ ਦੇ ਵਿੱਚ ਪੈਸੇ ਨਹੀਂ ਵੀ ਹੁੰਦੇ, ਵੀ ਉਹ ਚੀਜ਼ਾਂ ਜਿਹੜੀਆਂ ਉਹ ਨਹੀਂ ਵੀ ਹੁੰਦੀਆਂ, ਪਰ ਫਿਰ ਵੀ ਤੁਹਾਨੂੰ ਕਈ ਏਰੀਆ ਦੇ ਵਿੱਚ ਘੋਲ ਨਹੀਂ ਕਰਨੀ ਚਾਹੀਦੀ। ਥੋੜਾ ਜਿਹਾ ਜਿਹੜਾ ਉੱਤੇ ਉੱਠ ਕੇ ਜਿਹੜਾ ਕਰਨਾ ਚਾਹੀਦਾ ਆ। ਟ੍ਰਾਂਸਲੇਟਰ ਵਾਲਿਆਂ ਦਾ ਬਹੁਤ ਕਹਾਣੀ ਆਪਣੇ ਕੋਲ ਤੇ ਉਹਦਾ ਅਟਰਨੀ ਟੇਰ ਕਹਿੰਦਾ ਜੀ ਇੱਥੇ ਮੈਂ ਪੁੱਛਦਾ ਜਾਵਾਂ ਵੀ ਕਈ ਵਾਰੀ ਜਿੱਦਾਂ ਕੋਈ ਨਵਾਂ ਆਉਂਦਾ, ਕਿਸੇ ਦਾ ਵਰਕ ਪਰਮਿਟ ਅਜੇ ਆਇਆ ਨਹੀਂ, ਕੰਮ ਨਹੀਂ ਆ, ਸੋ ਤੁਸੀਂ ਉਸਨੂੰ ਫਾਈਨੈਂਸ਼ੀਅਲੀ ਏਦਾਂ ਐਡਜਸਟ ਕਰ ਲੈਂਦੇ ਆ, ਉਹ ਜਿਹੜੇ ਆ ਵਗੈਰਾ ਸੈਟਅਪ ਕਰ ਲੈਂਦੇ ਪੇਮੈਂਟ ਪਲਾਨਸ ਵਗੈਰਾ। ਸਾਡੇ ਭਾਜੀ ਏਦਾਂ ਹੁੰਦਾ ਕਿ ਜਦੋਂ ਨਾ ਬੰਦੇ ਨੇ, ਹੁਣ ਸਿਸਟਮ ਕੀ ਹੈ ਕਿ ਅਫਕੋਰਸ ਹਰੇਕ ਬੰਦਾ ਚਾਹੁੰਦਾ ਕਿ ਨਹੀਂ ਹੈਗਾ, ਆਪਾਂ ਵੀ ਜਿੰਨੀ ਕੰਸੈਸ਼ਨ ਦੇ ਸਕਦੇ ਹਾਂ ਕਰੀ ਦੀ ਆ। ਠੀਕ ਹੈ। ਨਾਰਮਲੀ ਕੀ ਸਿਸਟਮ ਹੁੰਦਾ ਕਿ ਇੱਕ ਤੁਹਾਡੀ ਪਹਿਲਾਂ ਇਨੀਸ਼ੀਅਲ ਅਮਾਉਂਟ ਹੁੰਦੀ ਹੈ, ਫਿਰ ਕੇਸ ਲੱਗਣ ਤੋਂ ਬਾਅਦ ਹੁੰਦੀ ਹੈ। ਠੀਕ ਹੈ। ਪਰ ਅੱਜ ਤੱਕ ਏਦਾਂ ਹੋਇਆ ਨਹੀਂ ਕਦੀ ਕਿ ਨਾ ਆਪਾਂ ਮੰਗਿਆ ਕਿਸੇ ਦਾ, ਨਾ ਕਿਸੇ ਨੇ ਆਪਣੇ ਆਪ ਦਿੱਤੇ ਆ। ਸੋ ਏਦਾਂ ਕਿ ਦੋਨੋਂ ਬੰਨੇ ਚੱਲਦਾ ਕਿ ਅਟਰਨੀ ਵੀ ਕੰਸੈਸ਼ਨ ਦੇ ਦਿੰਦਾ, ਫਿਰ ਅੱਗੋਂ ਏਦਾਂ ਕਿ ਕਲਾਇੰਟ ਨੂੰ ਵੀ ਠੀਕ ਹੈ ਨਾਈਸ ਵੀ ਉਹ ਦੇਖ ਲੈਂਦੇ ਕਿ ਚੱਲ ਯਾਰ ਕੀਤਾ ਇਹਨਾਂ ਨੇ। ਤੇ ਕਈ ਵਾਰੀ ਸਾਨੂੰ ਪ੍ਰੋਬਲਮ ਵੀ ਬੜੀ ਆਉਂਦੀ ਹੈ ਕਿ ਬੰਦਾ ਫਿਰ ਕਹਿੰਦਾ ਕਿ ਯਾਰ ਨਹੀਂ ਭਾਜੀ ਮੈਂ ਤਾਂ ਅਜੇ ਬਿਜ਼ੀ ਆ ਮੈਂ ਨਹੀਂ ਠੀਕ ਆ। ਹਾਂ ਸਾਲਾਂ ਬੱਧੀ ਕਈ ਵਾਰੀ ਏਦਾਂ ਚੱਲਦਾ ਰਹਿੰਦਾ। ਓਕੇ। ਤੇ ਫਾਈਨਲ ਵੀ ਕਈ ਵਾਰੀ ਤਰੀਕ ਆ ਜਾਂਦੀ, ਬੰਦੇ ਦੀ ਫਾਈਨਲ ਤਰੀਕ ਹੁੰਦੀ, ਮੈਂ ਕਿਹਾ ਯਾਰ ਕਿੱਦਾਂ ਹੁਣ ਕਿੱਦਾਂ। ਹਾਂ ਤੇ ਕਈ ਵਾਰੀ ਬੰਦਾ ਕਹਿੰਦਾ ਯਾਰ ਭਾਜੀ ਹਾਲਤ ਬੜੀ ਟਾਈਟ ਹੈ, ਯਾਰ ਕਦੋਂ 4-5 ਸਾਲ ਹੋ ਗਏ ਹੁਣ ਤਾਂ ਅਜੇ ਤਾਂ ਨਹੀਂ ਟਾਈਟ ਹੋਣੀ ਚਾਹੀਦੀ ਹਾਲਾਤ। ਹਾਂ ਕਈ ਵਾਰੀ ਏਦਾਂ ਕਿ ਦੋਨੋਂ ਬੰਦੇ ਹਨਾ, ਕਈ ਵਾਰੀ ਆਪਾਂ ਵੀ ਐਜ਼ ਅਟਰਨੀ ਛੱਡ ਦਈਦਾ, ਸਾਨੂੰ ਵੀ ਆਪਾਂ ਵੀ ਸਮਝਦੇ ਆ, ਕਈ ਵਾਰੀ ਕਲਾਇੰਟ ਨੂੰ ਵੀ ਸਮਝਣਾ ਚਾਹੀਦਾ ਕਿ ਯਾਰ ਇਹਨਾਂ ਨੇ, ਕਿਉਂਕਿ ਕੀ ਆ ਜਦੋਂ ਨਵਾਂ ਕੇਸ ਲੱਗਦਾ ਨਾ ਬੰਦੇ ਦਾ, ਉਹ ਕਹਿੰਦਾ ਟੈਕਸਸ ਆ। ਹੁਣ ਤੁਸੀਂ ਇਹ ਦੇਖੋ ਕਿ ਜੇ ਇੱਕ ਨਾਰਮਲੀ ਕੰਮ ਕਰਨ ਵਾਲਾ, ਤੁਸੀਂ ਆਪਣੀ ਆਪ ਹੀ ਐਗਜ਼ਾਮਪਲ ਲਓ ਕਿ ਤੁਸੀਂ ਕਹਿੰਦੇ ਹੋ ਕਿ ਮੈਂ ਜੇ ਨਾਰਮਲੀ ਵਰਕਰ ਆ ਸਟੋਰ ਤੇ ਕਿਤੇ ਵੀ ਨਾ, $15-20 ਤੁਹਾਡੀ ਤਨਖਾਹ ਵਾ। ਹਾਂ ਪਰ ਹੁਣ ਆਪਾਂ ਗੱਲ ਕਰ ਲੈ ਲਾਇਰਸ ਦੀ, ਜਿਹਨਾਂ ਨੂੰ ਪ੍ਰੋਸੀਜਰ ਆ, ਕਿੰਨੇ 7-8 ਜਾਣੇ ਇੱਕ ਕੇਸ ਦੇ ਵਿੱਚ ਪਹਿਲਾਂ ਇਨਵੋਲਵ ਨੇ। ਹੁਣ ਉਹਦੀ ਮੋਸ਼ਨ ਪਾਣੀ, ਕੇਸ ਨੂੰ ਉਹਨੂੰ ਟ੍ਰਾਂਸਫਰ ਕਰਨਾ, ਉਹਨੂੰ ਫੋਲੋ ਅਪ ਕਰਨਾ, ਫਿਰ ਕਲਾਇੰਟ ਨੇ ਕਹਿਣਾ ਮੇਰਾ ਜਵਾਬ ਵੀ ਦੇਵੇ, ਮੇਰੇ ਨਾਲ ਵਕੀਲ ਵੀ ਮਿਲੇ, ਆਫਿਸ ਐਕਸਪੈਂਸਿਸ, ਮੀਟਿੰਗ ਵੀ ਕਰੋ, ਈਮੇਲ ਸਾਰੇ ਚੇਂਜ। ਹੁਣ ਉਹਨੂੰ ਜਿਹੜਾ ਮੋਸ਼ਨ ਵਗੈਰਾ ਨੂੰ ਅਟਰਨੀ ਐਂਟਰ ਕਰਨ ਦਾ ਖਰਚਾ, ਉਹਨੂੰ ਮੂਵ ਕਰਾਉਣ ਦਾ ਖਰਚਾ, ਸਾਲਮ ਐਪਲੀਕੇਸ਼ਨ ਲਾਉਣ ਦਾ ਖਰਚਾ। ਸੋ ਇਹ ਕੀ ਹੈ ਕਿ ਜਦੋਂ ਬੰਦਾ ਕਹਿੰਦਾ ਮੈਂ $2000 ਦੇਣੇ ਆ, ਉਹ ਇਹ ਨਹੀਂ ਕਿ ਵਕੀਲ ਨੂੰ $2000 ਪ੍ਰੋਫਿਟ ਹੋ ਰਿਹਾ। ਹਾਂ ਉਹਦੇ ਵਿੱਚ ਕਾਸਟ ਜਿਹੜੀ ਐਕਸਪੈਂਸ ਬਹੁਤ ਨੇ ਕਿ ਮੈਂ ਡੈਫਰ ਕਰ ਰਿਹਾ, ਮੈਂ ਕਹਿੰਦਾ ਚੱਲ ਕੋਈ ਨਹੀਂ ਹੁਣ ਇਹਦਾ ਕੇਸ ਲੱਗ ਗਿਆ, ਠੀਕ ਹੈ, ਅਲਟੀਮੇਟਲੀ ਇਹ ਵਰਕ ਪਰਮਿਟ ਆਊਗਾ, ਇਹ ਪੈਸੇ ਦਊਗਾ ਇਹਦਾ। ਸੋ ਇਦਾਂ ਕਿ ਦੋਨਾਂ ਦੀ ਕੋਆਪਰੇਸ਼ਨ ਦੇ ਨਾਲ ਚੱਲਦਾ। ਪਰ ਇਦਾਂ ਕਿ ਜਿਹੜਾ ਮੇਨ ਚੀਜ਼ ਜਿਹੜੀ ਅਮਰੀਕਾ 'ਚ ਨਹੀਂ ਰੁਕਦੀ ਉਹ ਹੈਗੀ ਬੰਦੇ ਦੇ ਖਰਚੇ। ਮੈਂ ਆਪਣੇ EMPLOYEEਆਂ ਨੂੰ, ਹੁਣ ਜੇ ਮੇਰੇ 25 EMPLOYEE ਆ, ਬੰਦੇ ਦਾ ਮਹੀਨੇ ਦਾ ਪੇਰੋਲ ਤੁਹਾਡਾ ਬਣੂਗਾ $1.5 ਲੱਖ $2 ਲੱਖ। ਸਹੀ ਗੱਲ ਆ। ਸੋ ਤੁਸੀਂ ਇਹ ਦੇਖੋ ਕਿ ਵਰਕ ਪਰਮਿਟ, ਫਿਰ ਰੈਂਟ ਆ ਜਿਹੜੀ ਥਾਂ ਤੇ ਆ, $2000 ਇਨੀਸ਼ੀਅਲ ਫੀਸ। ਤੁਸੀਂ ਇਹ ਦੇਖੋ ਕਿ ਉਹ ਜਿਹੜਾ $1.5-2 ਲੱਖ ਦਾ ਟਾਰਗੇਟ ਨੂੰ ਮੀਟ ਕਰਨ ਲਈ ਕਿੰਨਾ ਕਰਨਾ ਪੈਂਦਾ, ਰਾਈਟ। ਤੇ ਜੇ ਕੁਆਲਿਟੀ ਵਰਕ ਕਰਨਾ ਉਹ ਐਕਸਪੈਂਸਿਵ ਹੋਣਾ, ਜੇ ਕੁਆਂਟੀਟੀ ਪਿੱਛੇ ਜਾਣਾ ਆ ਫਿਰ ਵੀ ਧੜਾ ਧੜ ਕਰੀ ਚੱਲੋ, ਫਿਰ ਕਿਸੇ ਦੀ ਤਰੀਕ ਤੇ ਜਾਓ ਨਹੀਂ ਜਾਓ। ਫਿਰ ਜਿਹੜੀਆਂ ਹਾਰਰ ਸਟੋਰੀਜ਼ ਆਪਾਂ ਇਮੀਗ੍ਰੇਸ਼ਨ ਅਟੈਂਡੀ ਦੀਆਂ ਸੁਣਦੇ ਆ, ਦੱਸਣੇ ਕਿ ਜਦੋਂ ਹੁਣ ਇੱਕ ਟਰੱਕਿੰਗ ਵਾਲਾ ਬੰਦਾ ਉਹ ਆਪਣੀ ਦੱਸੂਗਾ ਕਿ ਯਾਰ ਗੈਸ ਪ੍ਰਾਈਸ ਵੱਧ ਗਏ, ਇਦਾਂ ਵੱਧ ਗਏ। ਸੋ ਇਹਦੇ ਵਿੱਚ ਕੋਈ ਇਹ ਨਹੀਂ ਕਿ ਬੰਦਾ ਆਪਣੀ ਫਾਈਨੈਂਸ਼ੀਅਲ ਗੱਲ ਕਿਉਂ ਨਹੀਂ ਕਰ ਰਿਹਾ, ਮਤਲਬ ਇਹ ਸੱਚ ਹੈ ਕਿ ਸਿਸਟਮ ਦਾ ਇਦਾਂ EMPLOYEE ਨੂੰ ਜਿੱਦਾਂ ਪੇਰੋਲ ਨਾ ਮਿਲਿਆ, ਉਹਨੇ ਮੈਨੂੰ ਅਗਲੇ ਦਿਨ ਕਹਿ ਦੇਣਾ ਕਿ ਬਾਈ ਕੀ ਹਿਸਾਬ ਦਾ। ਇਦਾਂ ਹੀ ਮੈਂ ਵੀ ਇੱਕ ਫਨੀ ਸਟੋਰੀ ਦੱਸਦਾ ਜੀ। ਤੇ ਇਹ ਕਾਫੀ ਸਾਲਾਂ ਦੀ ਗੱਲ ਆ। ਮੇਰਾ ਇੱਕ ਦੋਸਤ ਸੀ, ਉਹਨੂੰ ਇਲਾਏ ਲੈ ਗਏ ਐਰੀਜ਼ੋਨਾ ਦੇ ਵਿੱਚ, ਹਨਾ। ਠੀਕ ਹੈ। ਪੁਲਿਸ ਵਾਲਿਆਂ ਨੇ ਅਰੈਸਟ ਕਰ, ਇਮੀਗ੍ਰੇਸ਼ਨ ਨੇ ਅਰੈਸਟ ਕਰ ਲਿਆ ਤੇ ਡਿਟੈਂਸ਼ਨ ਸੈਂਟਰ ਤੋਂ ਉੱਥੇ ਉਹਦੀ ਜਿਹੜੀ ਆ ਕੋਰਟ ਵਿੱਚੇ ਲੱਗੀ। ਠੀਕ ਹੈ। ਜੇਲ੍ਹ ਦੇ ਵਿੱਚ ਤੇ ਵਿਟਨੈਸ ਵੀ ਕਾਫੀ ਗਏ ਹੋ ਸੀ, ਜੁੱਤੀਆਂ ਆਪਾਂ ਵੀ 20-25 ਜਣੇ ਗਏ ਹੋ ਸੀ। ਠੀਕ ਹੈ। ਇਹਨਾਂ ਦਾ ਜਦ 20-25 ਜਣੇ ਗਏ ਹੋ, ਜੇਲ੍ਹ ਵਾਲੇ ਵਾਰ-ਵਾਰ ਦੇਖਣ ਵੇ ਤਾਂ ਕੋਈ ਬਹੁਤ ਤਗੜਾ ਲੀਡਰ ਆ ਗਿਆ, ਇੰਨੇ ਜਣੇ ਆਏ ਆ। ਤੇ ਉੱਤੇ ਇੱਕ ਵਿਟਨੈਸ ਸੀਗਾ, ਆਪਣਾ ਮੁੰਡਾ ਗਿਆ। ਤੇ ਉਹ ਜਿਹੜੇ FBI ਕਈ ਕੁਛ ਇਨਵੋਲਵ ਸੀ ਉਹਦੇ ਵਿੱਚ। ਠੀਕ ਹੈ। FBI ਵਾਲੇ ਵੀ 4-5 ਬੈਠੇ, ਹਾਈ ਲੈਵਲ ਦਾ ਕੇਸ ਸੀਗਾ। ਹਾਂ। ਤੇ ਜਦੋਂ ਉਹਨਾਂ ਨੇ ਵਿਟਨੈਸ ਆਪਣੇ ਵੱਲੋਂ ਤਿਆਰ ਕੀਤੀ ਹੁੰਦੀ, ਇੱਕ ਵਿਟਨੈਸ ਗਿਆ ਆਪਣੇ ਵੱਲੋਂ, ਤੇ ਉਹਨੂੰ ਪੁੱਛਣ ਲੱਗੇ ਵੀ ਕਦ ਤੋਂ ਜਾਣਦਾ, ਕੀ ਆ, ਕਿੱਦਾਂ ਆ, ਸਾਰਾ ਦੱਸਿਆ। ਠੀਕ ਹੈ। ਬਾਅਦ ਚ ਜਿੱਦਾਂ ਜਿਹੜੇ ਸਰਕਾਰੀ ਵਕੀਲ ਹੁੰਦੇ ਆ, ਉਹਨਾਂ ਨੇ ਫਸਾਉਣ ਦੀ ਕੋਸ਼ਿਸ਼ ਕਰਨ ਲਈ ਤੇ ਉਹਨੂੰ ਡਿਸਕ੍ਰੈਡਿਟ ਕਰਨ ਦੇ ਲਈ
ਉਹਨੂੰ ਕਹਿੰਦੇ ਵੀ what is your status, ਹਾਂ ਹਾਂ what is your immigration status, ਉਹਨਾਂ ਇੰਨੀ ਜ਼ੋਰ ਕੀ ਹੱਥ ਮਾਰਿਆ ਪੋਲੀਟੀਕਲ ਸਾਇਲਮ ਗ੍ਰਾਂਟ ਤੇ ਜੱਜ ਹੱਸ ਕੇ ਦੋਹਰਾ ਹੋ ਗਿਆ। ਨਹੀਂ ਪੋਲੀਟੀਕਲ ਸੋ ਜੇ ਤੁਹਾਡਾ ਕੋਈ ਫਿਟਨੈਸ ਜਾਂ ਤੁਹਾਡੇ ਨਾਲ ਜਾਂਦਾ ਹੈ ਨਾ, ਉਹ ਵੀ ਕੌਨਫੀਡੈਂਟ ਹੋਣਾ ਚਾਹੀਦਾ। ਕਰੀ ਜਾਵੇ ਹੈ ਨਾ, ਅਗਲੇ ਕਿਹੜਾ ਕਰੇ ਝੂਠਾ ਹੀ ਆ ਫਿਟਨੈਸ। ਨਹੀਂ ਇਹ ਕੌਨਫੀਡੈਂਸ ਹੋਣਾ ਬਹੁਤ ਜ਼ਰੂਰੀ ਹੈ, ਆਪਣੇ ਕੇਸ ਨੂੰ ਆਪਣੇ ਫੈਕਟਸ ਨੂੰ ਪ੍ਰੈਜ਼ੈਂਟ ਕਰਨਾ ਵਧੀਆ ਢੰਗ ਦੇ ਨਾਲ, ਕਿਉਂਕਿ ਤੁਹਾਡਾ ਡਿਮੀਨਰ ਤੁਸੀਂ ਕਿੱਦਾਂ ਅਦਾਲਤ ਦੇ ਵਿੱਚ ਆ, ਜੱਜ ਮੋਰੇ ਕਿੱਦਾਂ ਹੈ, ਉਹ ਬਹੁਤ ਮੈਟਰ ਕਰਦਾ ਆ। ਸੋ ਇੰਪ੍ਰੈਸ਼ਨਸ ਜਿਹੜੇ ਆ ਨਾ ਉਹ ਮੈਟਰ ਕਰਦੇ ਆ। ਤੇ ਤੁਸੀਂ ਐਡ ਕਰਨਾ ਚਾਹੁੰਦੇ ਜੀ? ਮੈਂ ਕੌਨਫੀਡੈਂਸ ਦੀ ਗੱਲ ਦੱਸਦਾ, ਇੱਕ ਨਾ ਸਾਡੇ ਕੋਲ ਲੇਡੀ ਸੀ, ਉਹਦਾ ਹੁਣ ਕੇਸ ਪਾਸ ਹੋ ਗਿਆ, ਸੋ ਇਸ ਲਈ ਮੈਂ ਗੱਲ ਕਰ ਸਕਦਾ ਹੈ ਨਾ ਜੀ। ਤੇ ਉਹ ਕਾਫੀ ਸ਼ਾਇਦ ਸੀਗੀ, ਮਤਲਬ ਕੋ ਕੁਝ ਬੋਲ ਨਹੀਂ ਹੁੰਦਾ ਸੀਗਾ, ਬਹੁਤ ਜ਼ਿਆਦਾ ਇਦਾਂ ਮੈਨੂੰ ਸੀਗਾ। ਮੈਂ ਕਿਹਾ ਯਾਰ ਇਹ ਕਿੱਦਾਂ ਇੰਟਰਵਿਊ ਵਗੈਰਾ ਆਪਣੀ ਦਊਗੀ। ਹਾਂ ਠੀਕ ਹੈ। ਤੇ ਸਾਰਾ ਕੁਝ ਉਹਨੂੰ ਦੱਸ ਕੇ ਕਰਾ ਕੇ ਜਦੋਂ ਗਏ ਆਪਾਂ, ਅਸਾਈਲਮ ਆਫਿਸਰ ਨੇ ਪਹਿਲਾਂ ਹੀ ਪੁੱਛਦਾ ਕਿ ਤੈਨੂੰ ਸਾਰਾ ਕੁਝ ਜਿਹੜਾ ਐਪਲੀਕੇਸ਼ਨ 'ਚ ਲਿਖਿਆ ਤੇਰੇ ਵਕੀਲ ਨੇ ਤੈਨੂੰ ਪੜ੍ਹ ਕੇ ਦੱਸਤਾ? ਹਾਂ। ਉਹ ਕਹਿੰਦੀ ਨਹੀਂ ਦੱਸਿਆ। ਅੱਛਾ। ਉਹ ਆਫਿਸਰ ਮੇਰੇ ਵੱਲ ਦੇਖੇ ਵੀ ਤੂੰ ਦੱਸਿਆ ਨਹੀਂ ਓਏ। ਦੱਸਿਆ ਨਹੀਂ। ਮੈਂ ਕਿਹਾ ਤੈਨੂੰ ਮੈਂ ਸਾਰਾ ਲਿਟਰਲੀ ਤਾਂ ਦੱਸਿਆ ਸਾਰਾ। 4 ਦਿਨ ਆਪਾਂ 5 ਦਿਨ ਮਿਲੇ ਆ, ਸਾਰਾ ਦੱਸਿਆ ਨਹੀਂ ਦੱਸਿਆ। ਉਹ ਕਹਿੰਦਾ ਇਹਨੇ ਹੁਣ ਨਹੀਂ ਕਿਹਾ, ਉਹ ਸਾਰਾ ਉਹਨੂੰ ਪੜ੍ਹ ਕੇ ਦੱਸਣ ਲੱਗਾ ਨਾ ਕਿ ਆਹ ਕੱਲੀ ਜੀ ਸਹੀ ਲਿਖਿਆ। ਹਾਂ। ਉਹ ਸਵੇਰ ਦੇ ਬੈਠੇ ਨਾ, ਸਵੇਰ ਦੀ ਜਿਹੜੀ ਇੰਟਰਵਿਊ ਸੀ 2 ਘੰਟੇ 2.5 ਘੰਟੇ ਉਹਨੇ ਫਾਰਮ ਤੇ ਇਦਾਂ ਲਾਏ। ਤੇ ਬਾਅਦ ਚ ਆ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਇਦਾਂ ਕਿਉਂ ਕਿਹਾ? ਮੈਨੂੰ ਉਹਨੇ ਪੁੱਛਿਆ ਸੀਗਾ ਕਿ ਮੈਂ ਤਾਂ ਤੈਨੂੰ ਪੜ੍ਹ ਕੇ ਦੱਸਿਆ ਸੀਗਾ ਹਨਾ, ਚੱਲ ਕੋਈ ਨਹੀਂ ਕੇਸ ਤੇਰਾ ਉਹਦਾ ਗਿਆ। ਕਹਿੰਦੀ ਮੈਨੂੰ ਨਾ ਸਵਾਲ ਦਾ ਕਹਿੰਦੀ ਸਮਝ ਨਹੀਂ ਲੱਗਾ ਕੀ ਹੈਗਾ, ਤੇ ਮੈਂ ਨਰਵਸ ਹੋ ਗਈ ਥੋੜਾ। ਉਹਨੇ ਕਿਹਾ ਤੇਰੇ ਵਕੀਲ ਨੇ ਦੱਸਿਆ, ਤੇ ਮੈਂ ਕਿਹਾ ਤੂੰ ਮੇਰੇ ਉੱਤੇ ਗੱਲ ਹੀ ਸੁੱਟ ਦਿੱਤਾ ਕਿ ਨਹੀਂ ਦੱਸਿਆ। ਤੇ ਮੈਂ ਕਿਹਾ ਤੈਨੂੰ ਮੈਂ ਕਿਹਾ ਵੀ ਸੀਗਾ ਕਿ ਜੇ ਨਹੀਂ ਕੋਈ ਚੀਜ਼ ਸਮਝ ਲੱਗੇ ਦੁਬਾਰਾ ਪੁੱਛ ਸਕਦੇ ਯਾਰ। ਹਾਂ। ਤੇ ਉਹ ਆਫਿਸਰ ਨਾ ਬੜਾ ਘੂਰ ਕੇ ਜਿਹਾ ਕਿ ਇਹ ਕਿੱਦਾਂ ਤੂੰ ਦੱਸਿਆ ਕਿੱਦਾਂ ਕੀਤੇ। ਤੇ ਫਿਰ ਜਦੋਂ ਐਂਡ ਤੇ ਕਹਿੰਦਾ ਆਲੇ ਕਹਿੰਦਾ ਤੇਰੇ ਸਾਈਨ ਆ ਨਾ ਜਿੱਦਾਂ ਕੀਤਾ, ਤੇ ਉਹ ਸ਼ੁਕਰ ਆ ਮੈਂ ਕਿਹਾ ਉਹਨੇ ਕਹਿਤਾ ਕਿ ਉਹਦੇ ਸਾਈਨ ਆ। ਜੇ ਕਿਤੇ ਕਹਿ ਦਿੰਦੇ ਵੀ ਮੈਂ ਨਹੀਂ ਕੀਤੇ ਫਿਰ ਤਾਂ ਤੇ ਕੇਸ ਤੁਹਾਡਾ ਹੋਣਾ ਸੀਗਾ। ਮੈਨੂੰ ਪੋਲੀਟੀਕਲ ਸਾਇਲਮ ਕਰਨਾ ਪੈਣਾ ਕਿ ਹੋਰ ਕੰਟਰੀ ਜਾ ਕੇ। ਸੋ ਇਹ ਚੀਜ਼ ਆ ਅਟਾਰਨੀ ਟੇਕਿਆਣਾ ਜੀ। ਚਲੋ ਤੁਹਾਡੀ ਐਕਸਪਰਟੀਜ਼ ਆ ਪੋਲੀਟੀਕਲ ਅਸਾਈਲਮ ਦੇ ਵਿੱਚ ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ। ਫੈਮਿਲੀ ਇਮੀਗ੍ਰੇਸ਼ਨ ਵਾਲੇ ਬਹੁਤ ਪੁੱਛਦੇ ਨੇ, ਉਹ ਵਿਚਾਰੇ ਬੜੇ ਪਰੇਸ਼ਾਨ ਨੇ, ਉੱਥੇ ਡੇਟਾਂ ਨਹੀਂ ਮਿਲਦੀਆਂ। ਹੁਣ ਵਿਜ਼ਟਰ ਵੀਜ਼ਿਆਂ ਨੂੰ 800 ਦਿਨ ਦੀ ਵੇਟ, ਉਹ ਸਾਰੀਆਂ ਚੀਜ਼ਾਂ ਆ। ਵੀਜ਼ਾ ਦੇ ਲਈ ਕਦੋਂ ਇੰਟਰਵਿਊ ਆਊ, ਕਦੋਂ ਨਹੀਂ, ਕਿੱਦਾਂ ਆ। ਸੋ ਬਹੁਤ ਪਰੇਸ਼ਾਨ ਨੇ। ਉਹਨਾਂ ਨੂੰ ਕੋਈ ਧਰਵਾਸ ਦੇਣ ਦੇ ਲਈ, ਕੋਈ ਸੰਤੁਸ਼ਟੀ ਸਬਰ ਕਰਨ ਦੇ ਲਈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਦੇਖੋ ਉਹ ਤਾਂ ਸ਼ਾਰਟ ਸਟਾਰਟ ਸੀਗੇ, ਕੋਈ ਡਾਊਟ ਨਹੀਂ। ਹਾਂ। ਤੇ ਕਿਸੇ ਨੂੰ ਮਤਲਬ ਏਦਾਂ ਦਾ ਦਿਲਾਸਾ ਦੂਸਰਾ ਦੇਣ ਵਾਲਾ ਕੋਈ ਪੁਆਇੰਟ ਨਹੀਂ ਬਣਦਾ, ਕਿਉਂਕਿ ਉਹਨਾਂ ਕੋਈ ਫਰਕ ਨਹੀਂ ਪੈਣਾ। ਇੰਟਰਵਿਊ ਉਦੋਂ ਹੀ ਆਣੀ ਆ ਜਦੋਂ ਉਹਨਾਂ ਦੇ ਸਲੋਟ ਖੁੱਲਣੇ ਆ। ਠੀਕ ਹੈ। ਪਰ ਇਹ ਸੀਗਾ ਕਿ ਜਿੱਦਾਂ ਬਿਲਕੁਲ ਚੱਕਾ ਜਾਮ ਸੀਗਾ, ਆਪਣੇ ਕਾਫੀ ਕਲਾਇੰਟਸ ਦੇ ਹੁਣ ਜਿਹੜੇ ਪ੍ਰੀ ਕੋਵਿਡ ਵਾਲੇ ਕੇਸ ਸੀਗੇ ਉਹ ਹੁਣ ਇੰਟਰਵਿਊ ਉਹਨਾਂ ਦੀ ਆਣੀਆਂ ਸ਼ੁਰੂ ਹੋਈਆਂ। ਸੋ ਇਹ ਹੈ ਕਿ ਚੱਕਾ ਹੁਣ ਜਿਹੜਾ ਸੀਗਾ ਜਾਮ ਨਹੀਂ ਹੈਗਾ, ਚੱਲ ਪਿਆ, ਪਰ ਸਪੀਡ ਦੇ ਨਾਲ ਨਹੀਂ ਚੱਲਿਆ। ਠੀਕ ਹੈ। ਸੋ ਵੇਟ ਕਰਨੇ ਪੈਣਾ। ਠੀਕ ਹੈ। ਸਾਡੇ ਨਾਲ ਇੱਕ ਕਲਾਇੰਟ ਸੀ, ਕਈ ਵਾਰੀ ਏਦਾਂ ਹੁੰਦਾ ਕਿ ਆਂਦੇ ਆ ਤੇ ਕੰਪਲੈਕਸ ਕੇਸ ਹੁੰਦਾ ਤੇ ਕਿਸੇ ਕਰਕੇ ਸਾਨੂੰ ਨਾ ਹਾਇਰ ਨਹੀਂ ਕੀਤਾ ਉਹਨਾਂ ਨੇ ਨਾ। ਤੇ ਮੈਂ ਕਿਹਾ ਅੱਛਾ ਏਦਾਂ ਕਿ ਹੁਣ ਸਾਨੂੰ ਵੀ ਪਤਾ ਕਿ ਮਾਰਕੀਟ ਕਿੱਦਾਂ ਦੀ ਆ, ਕਿੰਨੇ ਕੁ ਲਾਇਰ ਆ, ਕੌਣ ਟੈਕਨੀਕਲ ਕਰਦਾ ਕੌਣ ਨਹੀਂ ਕਰਦਾ ਜੀ। ਤੇ ਜ਼ਿਆਦਾਤਰ ਏਦਾਂ ਹੁੰਦਾ ਤੇ ਚੱਲ ਗਏ, ਕੋਈ ਹੋਰ ਵਕੀਲ ਹਾਇਰ ਕਰ ਲਿਆ, ਪਰ ਏਦਾਂ ਕਿ 3-4 ਸਾਲ ਬਾਅਦ ਫਿਰ ਦੁਬਾਰਾ ਘੁੰਮ ਫਿਰ ਕੇ ਆ ਜਾਣਾ ਹੋਵੇ ਨਾ। ਤੇ ਮੈਂ ਉਦਾਂ ਹੀ ਜਿੱਦਾਂ ਸ਼ੁਗਰ ਲਈ ਮੈਂ ਪੁੱਛਦਾ ਨਾ ਕਿ ਫਿਰ ਕਿਉਂਕਿ ਤੁਹਾਡਾ ਹੁਣ ਹੋਰ ਕੇਸ ਟੈਕਨੀਕਲ ਹੋ ਗਿਆ। ਕਿਉਂਕਿ ਤੁਹਾਡਾ ਆਲਰੇਡੀ ਟੈਕਨੀਕਲ ਸੀਗਾ, ਤੁਹਾਡੇ ਵਕੀਲ ਤੁਸੀਂ ਉਹਲੇ ਵਕੀਲ ਕੋਲ ਚਲ ਗਏ ਜਿਹਨੇ ਟੈਕਨੀਕਲਿਟੀ ਨਹੀਂ ਆਉਂਦੀ, ਪਰ ਉਹਨੇ ਤੁਹਾਨੂੰ ਤੁਸੀਂ ਸਰਵਿਸ ਲੈ ਲਈ ਕਿਉਂਕਿ ਚੀਪ ਸੀਗਾ ਥੋੜਾ ਜਿਹੜਾ। ਵੀ ਨਹੀਂ ਗੱਲ, ਮੈਂ ਉਹੀ ਪੁੱਛਦਾ ਸ਼ੁਗਰ ਮਜ਼ਾਕ ਲਈ ਨਾ ਕਿ ਅੱਛਾ ਉਦੋਂ ਸਾਨੂੰ ਕਿਉਂ ਨਹੀਂ ਕੀਤਾ। ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀਤਾ ਕਿ ਨਹੀਂ ਕੀਤਾ। ਮੈਂ ਤਾਂ ਏਦਾਂ ਕਿ ਜੇ ਤੁਹਾਡੇ 2 ਅਲੱਗ-ਅਲੱਗ ਕੇਸ ਵੀ ਚੱਲਦੇ ਆ, ਆਪਾਂ ਸਰਵਿਸ ਪ੍ਰੋਵਾਈਡਰ ਜਿਹੜੀ ਚੀਜ਼ ਲਈ ਤੁਸੀਂ ਹਾਇਰ ਕਰਨਾ ਕਰ ਲਓ, ਜਿਹੜੀ ਦੂਜੇ ਕੀ ਹੋਰ ਕਰਦਾ ਆਪਾਂ ਨੂੰ ਕੋਈ ਫਰਕ ਨਹੀਂ। ਕੋਈ ਫਰਕ ਨਹੀਂ। ਠੀਕ ਹੈ। ਉਹ ਕਹਿੰਦੀ ਕਿ ਵਕੀਲ ਸਾਹਿਬ ਮੈਨੂੰ ਨਾ ਤੁਸੀਂ ਉਦੋਂ ਹੌਸਲਾ ਨਹੀਂ ਦਿੱਤਾ। ਤੇ ਮੈਂ ਕਿਹਾ ਯਾਰ ਇਹ ਹੁਣ ਹੌਸਲਾ ਪਤਾ ਨਹੀਂ ਕੋਈ ਲੱਗ ਚੀਜ਼ ਆ ਸ਼ਾਇਦ, ਪੈਸੇ ਦਿੱਤੇ ਆ। ਮੈਂ ਤਾਂ ਤੇਰਾ ਜਿਹੜਾ ਟੈਕਨੀਕਲ ਸੀਗਾ ਕਿ ਜਿਹੜੀ ਤੂੰ ਜਿੱਥੇ ਮਾਰ ਖਾਨੀ ਆ ਕਿ ਉਹ ਕੀ ਦੱਸਣਾ, ਫਿਰ ਉਹਦਾ ਕਿ ਕਿੰਨੇ ਕੁ % ਚਾਂਸ ਆ। ਪਰਸੈਂਟੇਜ ਤਾਂ ਹੁਣ ਕੁਝ ਨਹੀਂ ਹੈ, ਤਾਂ ਕੋਈ ਜ਼ਿਆਦਾ ਡੇਟਾ ਇਕੱਠਾ ਕਰੇ। ਨਾਲੇ ਇਹ ਵੀ ਸੋਚਿਆ ਦੱਸਦੇ ਜਾਈਏ ਤੇ ਵਕੀਲ ਕਦੇ ਵੀ ਨਹੀਂ ਕਹਿੰਦਾ ਵੀ ਮੈਂ 100% ਕਹਿ ਨਹੀਂ ਸਕਦਾ। ਜਿਹੜਾ ਕਹਿੰਦਾ ਆ ਤੇ ਉਹ ਫਿਰ ਸਹੀ ਨਹੀਂ ਹੈਗਾ, ਸਹੀ ਨਹੀਂ ਆ। ਕਿਉਂਕਿ ਉਹ ਕਿਸੇ ਨੂੰ ਆਊਟਕਮ ਥੋੜੀ ਪਤਾ ਫਿਊਚਰ ਚ ਕੀ ਹੋਣਾ ਆ, ਨਾਲੇ ਕੀ ਕੇਸ ਦਾ ਸਿਨੈਰੀਓ ਉਸ ਤੋਂ ਬਾਅਦ ਹੀ ਟੈਕਨੀਕਲ ਪੁਆਇੰਟ ਤੇ ਵੀ ਕੇਸ ਰਹਿ ਜਾਂਦੇ ਆ। ਕਹਿੰਦੀ ਵਕੀਲ ਸਾਹਿਬ ਤੁਸੀਂ ਨਾ ਹੌਸਲਾ ਜਿਹਾ ਨਹੀਂ ਮੈਨੂੰ ਦਿੱਤਾ, ਫਿਰ ਮੈਂ ਉਹ ਕਰ ਲਿਆ। ਮੈਂ ਕਿੱਦਾਂ ਹੁਣ ਕਿਆ ਹੁਣ ਤਾਂ ਕਦੀ ਬੜੀ ਬੁਰੀ ਹਾਲਤ ਹੋ ਗਈ ਆ। ਤੇ ਉਧਰੋਂ ਹੌਸਲਾ ਮਿਲੇ, ਟੈਕਨੀਕਲਿਟੀ ਰਹਿ ਗਈ।
ਕਹਿੰਦੇ ਬਚਾ ਲਿਓ ਫਿਰ ਹੁਣ ਕਹਿੰਦੀ ਫਿਰ ਤੁਹਾਡੀਆਂ ਟਿਕਟੌਕ ਤੇ ਰੇਡੀਓ ਤੇ ਵੀਡੀਓ ਵੀ ਬੜੀਆਂ ਦੇਖੀਆਂ ਮੈਂ ਕਿਹਾ ਹੁਣ ਇਹਦਾ ਵੀਡੀਓ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਤਾਂ ਕੇਸ ਹੀ ਆ ਨਹੀਂ ਤੁਸੀਂ ਬਾਕੀਆਂ ਦੀ ਵੀ ਪ੍ਰੋਬਲਮ ਹੱਲ ਕੀਤੀ ਆ ਤਾਂ ਮੈਨੂੰ ਵਿਸ਼ਵਾਸ ਆ ਨਾ ਮੇਰੀ ਵੀ ਕਰੂਗੇ ਮੈਂ ਕਿਹਾ ਉਹ ਗੱਲ ਸਹੀ ਆ ਪਰ ਬਾਕੀਆਂ ਦਾ ਜਿੱਦਾਂ ਹਰੇਕ ਬੰਦੇ ਦਾ ਆਪਣਾ ਆਪਣਾ ਕੇਸ ਆ ਤੇ ਹੁਣ ਤੁਸੀਂ ਨਵਾਂ ਨਾਲੇ ਕੰਪਲਿਕੇਟ ਕਰ ਲਿਆ ਜੇ ਪਹਿਲਾਂ ਹੁੰਦਾ ਸ਼ਾਇਦ ਸੋ ਮੇ ਵੀ ਪਹਿਲਾਂ ਵੀ ਮੈਂ ਨਹੀਂ ਕਰ ਸਕਦਾ ਮੈਨੂੰ ਨਹੀਂ ਪਤਾ ਪਰ ਇਹ ਹੈ ਕਿ ਕਹਿਣ ਦਾ ਮਤਲਬ ਇਹ ਆ ਦੱਸਣ ਦਾ ਖਬਰ ਦਾ ਮਤਲਬ ਇਹ ਆ ਕਿ ਐਂਡ ਆਫ ਦਾ ਡੇ ਆਪਾਂ ਤਾਂ ਸਾਨੂੰ ਤੁਹਾਡੀ ਲੋੜ ਆ ਤੁਹਾਨੂੰ ਸਾਡੀ ਲੋੜ ਆ ਤੇ ਆਪਾਂ ਚਾਹੁੰਦੇ ਇਹੀ ਹੈ ਕਿ ਤੁਹਾਡਾ ਬੈਸਟ ਫੁੱਟ ਫਾਰਵਰਡ ਹੋਵੇ ਵਧੀਆ ਹੋਵੇ ਪਰ ਠੀਕ ਹੈ ਐਂਡ ਆਫ ਦਾ ਡੇ ਵਕੀਲ ਕੋਈ ਮੈਜੀਸ਼ੀਅਨ ਨਹੀਂ ਹੈਗਾ ਆਪਾਂ ਉਹੀ ਕਰ ਸਕਦੇ ਜੋ ਸਾਨੂੰ ਲਾਅ ਕਰਦਾ ਜਾਦੂ ਦੀ ਛੜੀ ਨਹੀਂ ਆ ਕੋਈ ਸਾਡੇ ਕੋਲ ਛੜੀ ਨਹੀਂ ਹੈਗੀ ਤੇ ਵਕੀਲ ਵਧੀਆ ਆ ਉਹਦਾ ਸੁਭਾਅ ਵਧੀਆ ਹੌਸਲਾ ਦਿੰਦਾ ਕਿ ਨਹੀਂ ਦਿੰਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਕਿ ਜੱਜ ਜਿਹੜਾ ਉਹ ਕੇਸ ਦਾ ਕਿੰਨਾ ਫੈਸਲਾ ਕਰਦਾ ਜਾਂ ਟੈਕਨੀਕੈਲਿਟੀਜ਼ ਕੀ ਆ ਤੇ ਉਹ ਕਈ ਵਾਰੀ ਇੱਕ ਮੇਰਾ ਹੁਣ ਫਰੈਂਡ ਹੀ ਦੱਸਦਾ ਸੀਗਾ ਜਿਹੜਾ ਆਇਆ ਸੀਗਾ ਕਹਿੰਦਾ ਫਰੈਂਡ ਨੇ ਖਬਰ ਸੁਣਾਈ ਕਿ ਕਹਿੰਦਾ ਭਾਜੀ ਲਾਈਵ ਚੱਲ ਰਿਹਾ ਥੈਂਕ ਯੂ ਹਾਂਜੀ ਚਲੋ ਥੈਂਕ ਯੂ ਜੀ ਪਲੀਜ਼ ਹਾਂਜੀ ਸੌਰੀ ਵਿੱਚ ਡਿਸਟਰਬ ਹੋ ਜਾਂਦਾ ਬਹੁਤ ਸਾਰੇ ਤੁਸੀਂ ਦੇਖਦੇ ਹੋਣੇ ਅਸੀਂ ਹੱਥ ਵੀ ਚੱਕਦੇ ਆ ਬਾਹਰੋਂ ਸਰੋਤੇ ਮਿਲਣਾ ਚਾਹੁੰਦੇ ਆ ਗੱਲ ਕਰਨਾ ਚਾਹੁੰਦੇ ਹਾਂਜੀ ਤੁਸੀਂ ਕੰਟੀਨਿਊ ਕਰੋ ਹਾਂਜੀ ਹਾਂ ਕਿਉਂਕਿ ਆਪਾਂ ਫਨੀ ਖਬਰਾਂ ਦੀ ਗੱਲ ਕਰ ਰਹੇ ਹਾਂ ਅੱਜ ਕੋਈ ਸੀਰੀਅਸ ਟੌਪਿਕ ਨਹੀਂ ਤਾਂ ਕਰਕੇ ਇਦਾਂ ਤੇ ਇਹ ਦੱਸਦੇ ਜਾਈਏ ਹੁਣ ਇਦਾਂ ਆ ਕਿ ਦੇਖੋ ਬੁਰਾ ਮਨਾਣਾ ਮਿਲਾ ਲਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੀ ਉਹ ਪਰ ਆਪਾਂ ਬੁਰੇ ਦੇ ਹਿਸਾਬ ਨਾਲ ਨਹੀਂ ਕਹਿ ਰਹੇ ਆਪਾਂ ਅੱਜ ਦੇਨੀ ਸ਼ੁਗਰ ਵਾਲਾ ਰੱਖਿਆ ਸੋ ਬੰਦਾ ਕਹਿੰਦਾ ਆ ਜਿਹੜਾ ਮੇਰਾ ਫਰੈਂਡ ਸੀਗਾ ਹੁਣੇ ਮਿਲਿਆ ਕਹਿੰਦਾ ਇਹਨੇ ਨਾ ਕਿਸੇ ਨੂੰ ਰੈਫਰ ਕੀਤਾ ਤੇ ਬੰਦਾ ਉੱਥੇ ਸ਼ੋ ਬਿਜ਼ਨਸ ਇੰਡਸਟਰੀ 'ਚ ਸੀਗਾ ਜੀ ਤੇ ਕਹਿੰਦਾ ਉਹਨੂੰ ਨਾ ਉਹਦਾ ਮੈਂ ਨੰਬਰ ਦਿੱਤਾ ਆਪਣੀ ਰਿਸੈਪਸ਼ਨਿਸਟ ਨੂੰ ਨਾ ਜੀ ਤੇ ਉਹ ਬੰਦੇ ਨੇ ਬਾਅਦ ਚ ਲਾਮਾ ਲਾਇਆ ਮੇਰੇ ਦੋਸਤ ਨੂੰ ਨਾ ਕਹਿੰਦਾ ਤੇ ਮੇਰਾ ਦੋਸਤ ਮੈਨੂੰ ਖਬਰ ਦੱਸਣ ਦਾ ਕਹਿੰਦਾ ਯਾਰ ਮੈਂ ਪੁੱਛਿਆ ਕੀ ਹੋਇਆ ਕਹਿੰਦਾ ਯਾਰ ਉਹਦੀ ਰਿਸੈਪਸ਼ਨਿਸਟ ਨੇ ਕਹਿੰਦਾ ਮੈਨੂੰ ਕਾਲ ਕੀਤੀ ਆ ਕਹਿੰਦਾ ਕੋਈ ਆਓ ਭਗਤ ਨਹੀਂ ਕੁਛ ਨਹੀਂ ਜੀ ਭਗਤ ਨਹੀਂ ਆਦਾ ਮੈਂ ਕਿਹਾ ਲੈ ਦੱਸ ਯਾਰ ਅੱਗੋਂ ਮੇਰਾ ਦੋਸਤ ਦਾ ਮੈਂ ਕਿਉਂਕਿ ਲੱਡੂਆਂ ਦਾ ਡੱਬਾ ਨਾਲ ਲੈ ਕੇ ਆਉਣਾ ਸੀ ਗੱਲ ਤੇ ਕਿ ਮੇਰਾ ਦੋਸਤ ਦਾ ਕੋਈ ਮੈਰੀਅਟ ਹੋਟਲ ਹੋਵੇ ਜਾਂ ਪਲਾਜ਼ਾ ਹੋਵੇ ਰੈਫਰ ਕੀਤਾ ਹੋਵੇ ਕਿ ਉਹ ਕਹੇ ਕਿ ਹੈਲੋ ਸਰ ਹਾਊ ਆਰ ਯੂ ਵੀ ਕਿੱਦਾਂ ਤੁਹਾਡੀ ਫੀਲਿੰਗ ਹੈ ਹਨਾ ਹਾਊ ਆਰ ਯੂ ਫੀਲਿੰਗ ਟੁਡੇ ਇਹ ਵੀ ਸਰੋਤਿਆਂ ਨੂੰ ਦੱਸਦੇ ਦਾ ਕੰਮ ਜੀ ਤੇ ਬੰਦਾ ਲਾਮਾ ਇਹ ਕਰ ਰਿਹਾ ਕਹਿੰਦਾ ਕਿ ਮੇਰੀ ਆਓ ਭਗਤ ਨਹੀਂ ਕੀਤੀ ਮੈਂ ਕਿਹਾ ਲੈ ਦੱਸ ਯਾਰ ਇਦਾਂ ਨਹੀਂ ਸੋ ਇਹ ਵੀ ਦੇਖੋ ਦੱਸ ਜਾਈਏ ਆਪਾਂ ਨੂੰ ਮੇਰੇ ਆਫਿਸ ਵੀ ਕਈ ਵਾਰੀ ਕਾਲ ਆਉਂਦੀ ਆ ਯਾਰ ਜੇ ਦੇ ਕਾਲ ਕੀਤੀ ਸੀ ਉਹਨੇ ਤਾਂ ਸਿੱਧੀ ਨਾ ਕਰਤੀ ਕੇਸ ਨਹੀਂ ਲਿਆ ਸੋ ਮੈਨੂੰ 30-35 ਸਾਲਾਂ ਚ ਪਹਿਲੀ ਵਾਰੀ ਮੈਂ ਦੇਖਿਆ ਨਹੀਂ ਤਾਂ ਅਟਾਰਨੀ ਕੋ ਜਿਹੜਾ ਚੱਲ ਜਾ ਉਹ ਕਹਿੰਦੇ ਪੈਸੇ ਦੇ ਦਿਓ ਜੀ ਕੋਈ ਨਹੀਂ ਆਪਾਂ ਕਰ ਲਾਂਗੇ ਕੋਸ਼ਿਸ਼ ਕਰ ਲਾਂਗੇ ਸੋ ਜੇ ਦੀ ਗੱਲ ਇਹ ਆਪਾਂ ਗਾਰੰਟੀ ਲੈਂਦੇ ਜੇ ਉਹਨਾਂ ਨੂੰ ਲੱਗਦਾ ਵੀ ਕੇਸ ਨਹੀਂ ਕੁਝ ਨਹੀਂ ਬਣਨਾ ਉਹ ਤੁਹਾਨੂੰ ਸਿੱਧਾ ਦੱਸੂਗੇ ਵੀ ਇਹਦਾ ਆ ਨਹੀਂ ਹੋਣਾ ਹੈਗਾ ਕਈ ਵਾਰੀ ਲਾਰਾ ਨਹੀਂ ਕਰਨਾ ਕਈ ਵਾਰੀ ਔਖੇ ਵੀ ਹੋ ਜਾਂਦੇ ਕਲਾਇੰਟ ਨਹੀਂ ਸੁਣਨਾ ਚਾਹੁੰਦੇ ਕਿ ਨਹੀਂ ਕਰੋ ਕੋਈ ਹੱਲ ਕਰੋ ਨਾ ਜਿੱਦਾਂ ਦੱਸਣਾ ਪੈਂਦਾ ਕਿ ਯਾਰ ਹੱਲ ਇਹੀ ਆ ਕਿ ਤੇਰੇ ਜਿਹੜੇ ਮੈਂ 15000 ਬਚਾਣੇ ਸੀ ਮੈਂ ਉਹ ਬਚਾ ਰਿਹਾ ਕਿ ਤੇਰਾ ਫਾਇਦਾ ਨਹੀਂ ਕੋਈ ਹਨਾ ਤੇ ਕਈ ਵਾਰੀ ਲੋਕੀ ਜਿੱਦਾਂ ਕਹਿੰਦੇ ਕਿ ਨੋ ਨੂੰ ਆਨਸਰ ਨਹੀਂ ਮੰਗਦੇ ਉਹ ਕਹਿੰਦੇ ਕਿ ਨਹੀਂ ਕਿਉਂ ਨਹੀਂ ਹੋ ਸਕਦਾ ਤੁਹਾਡੇ ਕੋਲ ਤੁਸੀਂ ਦੱਸਦੇ ਸੀ ਕਿ ਕਈ ਕਲਾਇੰਟ $2-2 ਲੱਖ ਵੀ ਇੱਕ ਅਟਾਰਨੀ ਦੇ ਕੋਲ ਲਾ ਕੇ ਆਏ ਆ ਮਾਰਕੀਟ ਕਰਕੇ ਲਾਇਰ ਸੀਗਾ ਉਹਦਾ ਹੁਣ ਤਾਂ ਲੱਭਦੇ ਨਹੀਂ ਉਹ ਕਿੱਥੇ ਆ ਨਾ ਯੂ ਵੀਜ਼ੇ ਵਾਲਾ ਕੇਸ ਆ ਤੇ ਪਤਾ ਇਹਨਾਂ ਨੂੰ ਜਨਮ ਸ਼ੋ ਵੀ ਸੁਣਦੇ ਆ ਫਰੀਮੌਂਟ ਦਾ ਸੀਗਾ ਤੇ ਉਹਨਾਂ ਦੇ ਨਾ ਕੋਈ ਨਾਮ ਉਹਦੇ ਕੇਸ ਦੇ ਵਿੱਚ ਕੀ ਹੋਇਆ ਹੁਣ ਉਹਦਾ ਉਹਨਾਂ ਨੂੰ ਕਾਫੀ ਸਾਲ ਇੱਥੇ ਸੀਗੇ ਉਹਨਾਂ ਨੇ ਪਤਾ ਨਹੀਂ ਕਿੰਨੇ $2-2.5 ਲੱਖ ਉਹਨਾਂ ਨੇ ਵਕੀਲਾਂ ਦੇ ਖਰਚ ਤਾਂ ਉਹਦਾ ਲਾਇਸੈਂਸ ਵੀ ਕੈਨਸਲ ਹੋਇਆ ਸੀ ਉਹ ਵਕੀਲ ਦਾ ਫਿਰ ਹੋਣਾ ਹੀ ਸੀਗਾ ਜਿਹਨੇ ਇੰਨਾ ਨੁਕਸਾਨ ਕਰਾਇਆ ਹੋਊ ਲੋਕਾਂ ਦਾ ਉਹਦੇ ਕੋਲ ਬਹੁਤ ਕੇਸ ਸੀ ਆਪਣੇ ਬੰਦਾ ਦੱਸਦਾ ਕੀ ਰਿਹਾ ਅਸਾਈਲਮ ਦੇ ਕੇਸ ਸੀਗੇ ਹਾਂ ਬੰਦੇ ਦਾ ਜਿਹਦਾ ਨਾਮ ਸੀਗਾ ਮੰਨ ਲਓ ਕਿ XY ਨਾਮ ਨਹੀਂ ਮੈਂ ਲੈਣਾ ਚਾਹੁੰਦਾ ਕਿ ਸਿੰਘ ਲੱਗ ਗਿਆ ਪਿੱਛੇ ਫਿਰ ਪਿੰਡ ਦਾ ਨਾਮ ਲੱਗ ਗਿਆ ਫਿਰ ਕਈਆਂ ਦਾ ਜਿੱਦਾਂ ਕਿ ਕੋਈ ਆਪਣੇ ਬਾਪ ਦਾਦੇ ਦਾ ਨਾਮ ਲੱਗ ਜਾਂਦਾ 4-5-6 ਜਿੱਦਾਂ ਨਾਂ ਜਿਹੜੇ ਸੀਗੇ ਉਹ ਲੱਗੇ ਸਿਰਫ ਇੰਨਾ ਮੁੱਦਾ ਸੀਗਾ ਤੇ ਕੋਰਟ ਦੇ ਕੋਲ ਗਏ ਤੇ ਬੰਦੇ ਨੇ ਕੀ ਕੀਤਾ ਸੀਗਾ ਉਹਨੇ ਪਾਸਪੋਰਟ ਪਾੜ ਕੇ ਸੁੱਟਤਾ ਸੀਗਾ ਜਦੋਂ ਆਇਆ ਠੀਕ ਹੈ ਬਾਅਦ ਚ ਇਹਨਾਂ ਨੇ ਕਿਤੇ ਪਾਸਪੋਰਟ ਕਢਾ ਲਿਆ ਉਹਦੇ ਵਿੱਚ ਏਦਾਂ 2-3 ਨਾਂ ਜਿਹੜੇ ਸ਼ੋਅ ਹੁੰਦੇ ਕਿ ਕਿਤੇ ਸਿੰਘ ਲਾਸਟ ਨੇਮ ਆ ਕਿਤੇ ਪਿੰਡ ਦਾ ਲਾਸਟ ਨੇਮ ਆ ਕਿਤੇ ਪਿਓ ਵਾਲਾ ਕਿਤੇ ਗੋਤ ਲੱਗੀ ਆ ਹਨਾ ਤੇ ਗੋਤਾਂ ਦੇ ਵਿੱਚ ਵੀ ਕਈ ਵਾਰੀ ਸਬ ਕਾਸਟ ਆ ਜਾਂਦੀ ਏਦਾਂ 4-5 ਨਾਮ ਸੀਗੇ ਤੇ ਉਦੋਂ ਇਹ ਪੁਰਾਣੇ ਟਾਈਮਾਂ ਦੀ ਗੱਲ ਆ ਉਦੋਂ ਪੰਜਾਬੀ ਵੀ ਆਪਣੇ ਵਕੀਲ ਵਗੈਰਾ ਨੇ ਨਹੀਂ ਹੁੰਦੇ ਘੱਟ ਸੀਗੇ ਤੇ ਉਹ ਕਹਿੰਦੇ ਕਿ ਮੈਂ ਕਿਹਾ ਅੱਛਾ ਇਹ ਤਾਂ ਕੋਈ ਇੰਨਾ ਮੁੱਦਾ ਨਹੀਂ ਜਦੋਂ ਮੇਰੇ ਕੋਲ ਆਏ ਸਾਰੇ ਉਹਨਾਂ ਦੇ ਡਿਪੋਰਟੇਸ਼ਨ ਵਗੈਰਾ ਲੱਗੀ ਸੀ ਉੱਪਰੋਂ ਫੇਲ ਹੋਇਆ ਸੀਗਾ ਕੇਸ ਤੇ ਹੋਰ ਬੜੇ ਮੁੱਦੇ ਵਿੱਚ ਕੇਸ ਦੇ ਪੈ ਗਏ ਸੀਗੇ ਤੇ
ਗੇਮ ਕਹ ਲਓ ਕਿ ਪੂਰੀ ਬੁਰੀ ਤਰੀਕੇ ਨਾਲ ਓਵਰ ਹੀ ਫਸ ਗਈ ਸੀਗੀ। ਹਾਂ ਤੇ ਮੈਂ ਕਿਹਾ ਇਹ ਤਾਂ ਤੁਸੀਂ ਸਮਝਾ ਸਕਦੇ ਸੀ ਉਹਨਾਂ ਨੂੰ, ਇੰਨੀ ਕੀ ਗੱਲ ਆ। ਕਹਿੰਦੇ ਬਸ ਵਕੀਲ ਨੇ ਕਿਹਾ ਕਿ ਤੁਸੀਂ ਬੋਲਣਾ ਨਹੀਂ ਉੱਥੇ। ਅੱਛਾ। ਤੇ ਕਹਿੰਦੇ ਵਿੱਚ ਮੇਰਾ ਦਿਲ ਵੀ ਕੀਤਾ ਕਿ ਮੈਂ ਜੱਜ ਨੂੰ ਏਦਾਂ ਕਹਾਂ, ਪਰ ਜਿੱਦਾਂ ਪ੍ਰੋਸੀਜਰ ਹੁੰਦਾ ਹੈ ਨਾ, ਤੇ ਫਿਰ ਡਰ ਦੇ ਮਾਰੇ ਕੁਝ ਬੋਲੇ ਨਹੀਂ। ਫਿਰ ਉੱਪਰ ਵੀ ਗਏ ਤੇ ਬਸ ਪੈਸੇ ਲੱਗੀ ਗਏ ਤੇ ਕੇਸ ਡਿਨਾਈ ਹੋ ਗਿਆ। ਓਹੋ ਉਹਦਾ ਠੀਕ ਫਿਰ ਹੈ ਯੂਵੀ ਦੇ ਦਾ ਵਿਕਟਮ ਦਾ ਕ੍ਰਾਈਮ ਹੋਇਆ, ਯੂਵੀ ਦੇ ਵਿੱਚ ਵੀ ਆਹੀ ਸਾਰਾ ਲੱਗਾ। ਠੀਕ ਹੈ। ਤੁਸੀਂ ਯਕੀਨ ਨਹੀਂ ਮੰਨੋਗੇ 3-4 ਪੇਜ ਦਾ ਸਾਰਾ ਬਰੀਫ ਸੀਗਾ। ਹਾਂ ਬਰੀਫ ਦੇ ਵਿੱਚ ਇਹੀ ਸੀਗਾ ਕਿ ਸਾਰਾ ਮੈਂ ਉਹਨਾਂ ਦਾ ਵਿਕੀਪੀਡੀਆ ਤੋਂ ਕੱਢ ਲਿਆ ਕਿ ਆਹ ਗੋਤ ਹੈ, ਇਹਦੇ ਅੱਗੇ ਸਭ ਕਾਸਟ ਕਿੰਨੇ ਆ, ਆਹ ਵਾਲਾ ਪਿੰਡ ਦਾ ਨਾਮ ਆ ਇਹਦੇ ਪਿਓ ਦਾ ਨਾਮ ਆ। ਪਿੱਛੇ ਬਸ ਬੇਸਿਕ ਸਬੂਤ ਕਰਕੇ ਉਹਨਾਂ ਦਾ ਆਹੀ ਦੱਸਦਾ ਕਿ ਆਹ ਨਾਮ ਆ, ਤਾਂ ਕਰਕੇ ਇੱਕੋ ਹੀ ਨਾਮ ਆ। ਕੋਈ ਬੰਦੇ ਨੂੰ ਝੂਠ ਬੋਲਣ ਦਾ ਕੋਈ ਫਾਇਦਾ ਹੀ ਨਹੀਂ ਹੈ। ਫਾਇਦਾ ਹੀ ਨਹੀਂ ਆ। ਠੀਕ ਹੈ। ਹਾਂ ਤੇ ਉਹਨੂੰ ਕਹਿੰਦੇ ਆ ਹਾਰਮਲੈਸ ਐਰਰ, ਹੈ ਨਾ। ਇਹ ਹਾਰਮਲੈਸ ਐਰਰ ਦੇ ਹਿਸਾਬ ਨਾਲ ਤੁਸੀਂ ਜਾਓ ਕਿ ਜੇ ਤੁਹਾਨੂੰ ਕੋਈ ਹਾਰਮ ਹੀ ਨਹੀਂ ਹੋ ਰਿਹਾ, ਬੰਦੇ ਨੂੰ ਕੋਈ ਫਾਇਦਾ ਹੀ ਨਹੀਂ ਹੋ ਰਿਹਾ, ਉਹਦੇ ਕੋਈ ਗੇਨ ਹੀ ਨਹੀਂ ਹੋ ਰਿਹਾ, ਉਸ ਚੀਜ਼ ਦੀ ਤੁਸੀਂ ਬੰਦੇ ਨੂੰ ਪਨਿਸ਼ਮੈਂਟ ਕਾਤੋਂ ਦੇ ਰਹੇ ਹੋ। ਠੀਕ ਹੈ। ਥੋੜੇ ਹੋਰ ਮੁੱਦੇ ਸੀਗੇ, ਡੋਮੈਸਟਿਕ ਵਾਇਲੈਂਸ ਵਗੈਰਾ ਉਹ ਸੀਗਾ, ਉਹ ਨਹੀਂ ਵਕੀਲ ਨੇ ਸਹੀ ਤਰ੍ਹਾਂ ਹੈਂਡਲ ਕੀਤਾ। ਉਹ ਕਹਿੰਦੇ ਕਿ ਇਹ ਬੰਦਾ ਝੂਠਾ ਵਾ, ਇਹ ਬੰਦਾ ਕ੍ਰਿਮੀਨਲ ਆ। ਓਕੇ। ਕ੍ਰਿਮੀਨਲ ਕਿਹੜੇ ਹਿਸਾਬ ਨਾਲ ਬੰਦਾ, ਉਹਨੇ ਡੋਮੈਸਟਿਕ ਬੈਟਰੀ ਕੀਤੀ ਸੀ। ਡੋਮੈਸਟਿਕ ਬੈਟਰੀ ਕੀ ਹੁੰਦਾ ਕਿ ਘਰ ਵਾਲੀ ਤੇ ਮੰਨ ਲਓ ਹੱਥ ਚੱਕਿਆ, ਪਰ ਜਿਹੜਾ 9th ਸਰਕਟ ਸੀਗਾ ਉਹਦਾ ਲਾਅ ਸੀਗਾ, ਉਹ ਇਹ ਕਹਿੰਦਾ ਕਿ ਭਾਵੇਂ ਹੱਥ ਚੱਕਿਆ ਮਾੜੀ ਗੱਲ ਆ, ਪਰ ਜਿਹੜਾ ਲਾਅ ਕੀ ਕਹਿੰਦਾ ਹੈਗਾ, ਲਾਅ ਇਹ ਕਹਿੰਦਾ ਹੈ ਕਿ ਜਿਹੜਾ ਡੋਮੈਸਟਿਕ ਬੈਟਰੀ ਹੈਗਾ ਉਹ ਕ੍ਰਾਈਮ ਆਫ ਵਾਇਲੈਂਸ ਨਹੀਂ ਹੈਗਾ। ਮੈਂ ਨਹੀਂ ਲਾਅ ਬਣਾਇਆ, ਸਰਕਟ ਕੋਰਟ ਦਾ ਲਾਅ ਕਹਿੰਦਾ ਕਿ ਜਿਹੜਾ ਡੋਮੈਸਟਿਕ ਬੈਟਰੀ ਆ ਉਹਨੂੰ ਆਪਾਂ ਕ੍ਰਾਈਮ ਆਫ ਵਾਇਲੈਂਸ ਨਹੀਂ ਮੰਨਦੇ। ਪਰ ਆਫ ਕੋਰਸ ਭਾਵੇਂ ਥੱਪੜ ਮਾਰਿਆ ਕੁਝ ਮਾਰਿਆ, ਪਰ ਉਹਦੀ ਕੈਟੇਗਰਾਈਜੇਸ਼ਨ ਕੈਲੀਫੋਰਨੀਆ ਸਟੇਟ ਹੁਣ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਵੀ ਭਾਈ ਮਾਰਨਾ ਹਾਂ। ਤੇ ਫਿਰ ਉੱਤੇ ਬੈਂਸ ਨੂੰ ਚੱਲੀ ਕਿ ਇਹ ਕ੍ਰਾਈਮ ਆਫ ਵਾਇਲੈਂਸ ਹੈ ਨਹੀਂਗਾ, ਤੁਸੀਂ ਬੰਦੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਇਨਐਡਮਿਸਿਬਲ ਸੀਗਾ। ਸੋ ਉਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕੇਸ ਗਿਆ। ਉਹ ਜਦੋਂ ਡਿਸੀਜਨ ਉਹਦਾ ਆਇਆ ਨਾ, ਪਹਿਲਾਂ ਪੜਿਆ ਬੋਰਡ ਆਫ ਇਮੀਗ੍ਰੇਸ਼ਨ ਨੇ ਏਦਾਂ ਲਿਖਿਆ ਕਿ ਬੰਦਾ ਬਹੁਤ ਮਾੜਾ, ਬੰਦਾ ਏਦਾਂ, ਬੰਦਾ ਉਦਾਂ ਕਰਕੇ ਐਂਡ ਚ ਉਹਨਾਂ ਨੇ ਸਿਰਫ ਇੱਕੋ ਲਾਈਨ ਲਿਖੀ ਕਿ ਨਹੀਂ, ਪਰ ਜਿਹੜਾ ਇਹਦੀ ਆਰਗੂਮੈਂਟ ਜਿਹੜਾ ਉਹ ਸਹੀ ਹੈਗੀ, ਆਪਾਂ ਕੁਝ ਕਰ ਨਹੀਂ ਸਕਦੇ, ਰੋਕ ਨਹੀਂ ਸਕਦੇ। ਉਹਨਾਂ ਨੇ ਥੱਲੇ ਰਿਮਾਂਡ ਕੀਤਾ ਕਿ ਇਹਦਾ ਕੇਸ ਅਪਰੂਵ ਕੀਤਾ ਜਾਵੇ। ਓਕੇ ਠੀਕ ਆ। ਸੋ ਕਈ ਵਾਰੀ ਨਾ ਇਦਾਂ ਦੇ ਮੁੱਦੇ ਹੁੰਦੇ ਆ ਕਿ ਇਹਦੇ ਵਿੱਚ ਜਾਦੂ ਵਾਲੀ ਕੋਈ ਗੱਲ ਨਹੀਂ, ਇਹਦੇ ਵਿੱਚ ਇਹ ਹੈ ਕਿ ਲਾਅ ਟੈਕਨੀਕੈਲਿਟੀ ਹੈ, ਤੁਸੀਂ ਕਿੱਦਾਂ ਲਾਅ ਨੂੰ ਆਪਣੇ ਲਈ ਵਰਤਣਾ ਹੈ। ਸੋ ਵਕੀਲ ਦਾ ਕੰਮ ਇਹ ਹੈ। ਸਾਡੀ ਸਿਰਫ ਪੋਜੀਸ਼ਨ ਇਹ ਹੈ ਕਿ ਕੋਈ ਮੇਰਾ ਹੌਸਲਾ ਕਿਸੇ ਨੂੰ ਦੇਣ ਦਾ ਕੰਮ ਨਹੀਂ ਹੈਗਾ, ਉਹ ਮੇਰਾ ਪਰਪਸ ਨਹੀਂ ਹੈਗਾ। ਹੌਸਲਾ ਤੁਸੀਂ ਸ਼ੋਅ ਸੁਣੋ ਕਿੱਦਾਂ ਤੁਹਾਨੂੰ ਹੌਸਲਾ ਆਉਂਦਾ ਨਹੀਂ ਆਉਂਦਾ ਹੈ ਨਾ, ਤੁਹਾਡੇ ਤੇ ਆ। ਜਿਹੜਾ ਆਪਣਾ ਕੰਮ ਉਹ ਇਹ ਹੈ ਕਿ ਜਿਹੜੇ ਟੈਕਨੀਕਲ ਕੇਸ ਆ ਉਹ ਸਾਨੂੰ ਕਰਨੇ ਵਧੀਆ ਲੱਗਦੇ ਆ। ਨਵੀਂ ਨੌਲੇਜ ਗੇਨ ਹੁੰਦੀ ਆ। ਕੋਈ ਤੀਰ ਦਾ ਲਾ ਨਹੀਂ ਸਕਦੇ ਐਡੇ ਵੱਡੇ ਜੱਜ, ਕੋਰਟ, ਅਦਾਰੇ ਬਦਾਰੇ, ਰਾਈਟ। ਸੋ ਉਹਦੇ ਵਿੱਚ ਇਹ ਹੈ ਕਿ ਕਈ ਵਾਰੀ ਜਿਹੜੇ ਇਦਾਂ ਦੇ ਕੇਸ ਆ ਉਹ ਪਾਸ ਹੁੰਦੇ ਆ, ਤੇ ਉਹਦੇ ਵਿੱਚ ਇਦਾਂ ਕਿ ਬੰਦਾ ਐਜ਼ ਅ ਲਾਇਰ ਵੀ ਤੁਸੀਂ ਉਹਨੂੰ 10-10 15-15 ਸਾਲ ਯਾਦ ਰਹਿੰਦੇ ਕਿ ਲੈ ਯਾਰ ਆਹ ਸਵਾਦ ਆ ਗਿਆ ਵਾਲਾ ਜਿਹੜਾ ਕੰਮ ਕਰਕੇ ਪਤਾ ਕਰਕੇ। ਹਾਂ, ਤੇ ਕਿਉਂਕਿ ਨਾਰਮਲ ਹੁਣ ਤੁਸੀਂ ਜਿੱਦਾਂ ਕੰਮ ਕਰਦੇ ਨਾਰਮਲ ਅਸਾਈਲਮ ਦਾ ਕੇਸ ਆ, ਚਲੋ ਵੀ ਹਰੇਕ ਕੇਸ ਕੋਈ ਵੱਡਾ ਛੋਟਾ ਨਹੀਂ ਹੁੰਦਾ, ਪਰ ਕਈ ਵਾਰੀ ਇਦਾਂ ਕਿ ਆਊਟ ਆਫ ਦਾ ਬਾਕਸ ਜਿਹੜਾ ਕੇਸ ਆਉਂਦਾ ਉਹ ਚ ਇਦਾਂ ਕਿ ਤੁਸੀਂ ਆਪ ਵੀ ਚੈਲੰਜ ਹੁੰਦੇ ਆ, ਤੁਹਾਨੂੰ ਰਿਸਰਚ ਕਰਨ ਦਾ, ਪੜ੍ਹਨ ਦਾ ਮੌਕਾ ਲੱਗਦਾ। ਸੋ ਉਹ ਚੀਜ਼ ਆ ਜਿਹੜੀ, ਉਹ ਚੀਜ਼ ਤੁਹਾਨੂੰ ਫਿਰ ਮੋਟੀਵੇਟ ਰੱਖਦੀ ਹੈ ਕਿ ਇਹ ਕਰੀਅਰ ਦੇ ਵਿੱਚ ਕਿ ਮੈਂ ਹੋਰ ਕਿੱਦਾਂ ਪੜ੍ਹਨਾ, ਮੈਂ ਹੋਰ ਕਿੱਦਾਂ ਅੱਗੇ ਜਾਣਾ ਜੀ। ਕਿਉਂਕਿ ਜਿੱਦਾਂ ਆਪਾਂ ਪੜ੍ਹਨਾ ਛੱਡਤਾ ਉਦੋਂ ਆਪਾਂ ਡੈਡ ਆ ਕੇ ਜਿੱਦਾਂ ਲਾਸ਼ ਹੁੰਦੀ ਆ, ਕੁਝ ਨਹੀਂ ਕਰ ਸਕਦੇ, ਉਹ ਵਾਲਾ ਹਿਸਾਬ ਆ। ਕੁਝ ਨਵੀਂ ਚੀਜ਼ ਨਹੀਂ ਸਿੱਖਣੀ। ਜਿੱਦਣ ਉਹ ਵਾਲਾ ਦਿਨ ਆਊਗਾ ਉਦੋਂ ਮੈਂ ਆਪਣੇ ਆਪ ਨੂੰ, ਮੈਂ ਪਹਿਲਾਂ ਇੰਪਲੋਇਮੈਂਟ ਇਮੀਗ੍ਰੇਸ਼ਨ ਕਰਦਾ ਸੀਗਾ, 10-15 ਸਾਲ ਕੀਤੀ, ਬੜੇ ਵਧੀਆ, ਉਹ ਚ ਫਾਈਨੈਂਸ਼ੀਅਲੀ ਬਹੁਤ ਵਧੀਆ ਸੀਗਾ, ਪਰ ਕਿ ਵਿੱਚ ਇੱਕ ਪੁਆਇੰਟ ਤੇ ਜਾ ਕੇ ਮੈਂ ਸਾਰਾ ਕੁਝ ਸਿੱਖ ਲਿਆ, ਸਟੈਗਨੈਂਟ ਹੋ ਗਿਆ ਕੰਮ। ਪੈਸੇ ਬਹੁਤ ਵਧੀਆ ਬੰਦੇ ਸੀ, ਸਿੱਖ ਲਿਆ ਸਾਰਾ, ਪਰ ਇਦਾਂ ਕਿ ਚੈਲੰਜ ਨਹੀਂ ਸੀਗਾ, ਨਾਲੇ ਕੋਈ ਪੇਪਰ ਵਰਕ ਨਹੀਂ ਇਕੱਠਾ ਕਰਨਾ। ਫਿਰ ਮੈਂ ਰੇਡੀਓ ਤੇ ਆਇਆ, ਫਿਰ ਰਿਮੂਵਲ ਪ੍ਰੈਕਟਿਸ ਸੀ, ਮੈਂ ਪੂਰੀ ਗਰਾਊਂਡ ਅਪ ਸ਼ੁਰੂ ਕੀਤੀ ਸਾਰੀ। ਠੀਕ ਆ। ਕੋਈ ਮੇਰਾ ਮੈਂਟਰ ਨਹੀਂ ਸੀਗਾ, ਕੁਝ ਨਹੀਂ ਸੀਗਾ, ਆਪੇ ਪੜ੍ਹ ਕੇ ਵਰਕੇ ਕਾਲੇ ਕਰਕੇ 2 ਸਾਲਾਂ ਦੇ ਸਾਰਾ ਪੂਰਾ ਉਹੀ ਸਿੱਖਿਆ। ਸੋ ਇਹ ਸੀਗਾ ਕਿ ਜਿੱਦਾਂ ਮੈਂ ਇੰਪਲੋਇਮੈਂਟ ਇਮੀਗ੍ਰੇਸ਼ਨ ਤੋਂ ਇੱਕ ਮੇਰਾ ਮੌਕਾ ਹੈ ਕਿ ਨਹੀਂ, ਮੈਂ ਕਰ ਚੁੱਕਾ ਇਹ, ਡਨ ਕਰ ਚੁੱਕਾ, ਮੈਂ ਦੁਬਾਰਾ ਨਹੀਂ ਕਦੀ ਕੀਤਾ। ਦੁਬਾਰਾ ਹੁਣ ਮੈਂ ਰਿਮੂਵਲ ਵਾਲੇ ਦੇ ਵਿੱਚ ਆਇਆ, ਰਾਈਟ। ਸੋ ਇਹਦੇ ਵਿੱਚ ਕੀ ਹੈ ਕਿ ਜਦ ਤੱਕ ਮਜ਼ਾ ਆਊਗਾ, ਜਦ ਤੱਕ ਕਲਾਇੰਟ ਨਾਲ ਕਿਸੇ ਨਾਲ ਕੰਮ ਕਰਨ ਦਾ ਮਜ਼ਾ ਆਉਂਦਾ, ਮੈਂ ਉਹਦੇ ਨਾਲ ਤਦ ਤੱਕ ਹੀ ਕੰਮ ਕਰਦਾ, ਜਦ ਤੱਕ ਨਹੀਂ ਆਉਂਦਾ ਕੋਈ ਏਦਾਂ ਨਹੀਂ ਕਿ ਸਾਨੂੰ ਕੋਈ ਪੈਸੇ ਦੀ ਲੋੜ ਹੈ ਜਾਂ ਤੁਹਾਨੂੰ ਵਕੀਲਾਂ ਦੀ ਕੋਈ ਕਮੀ ਹੈ। ਸੋ ਇਹਦੇ ਵਿੱਚ ਇਹ ਹੈ ਕਿ ਹਰੇਕ ਬੰਦੇ ਦੀ ਕੰਮ ਹਰੇਕ ਬੰਦੇ ਦਾ ਚੱਲੀ ਜਾਣਾ, ਬਿਲਕੁਲ। ਪਰ ਇਹ ਹੈ ਕਿ ਇਹਦੇ ਵਿੱਚ ਜਿਹੜੀ ਚੀਜ਼ ਮੋਟੀਵੇਟ ਕਰਦੀ ਆ ਉਹ ਇਹ ਨਹੀਂ ਕਿ ਹੁਣ ਆਫ ਕੋਰਸ ਕਈ ਬੰਦੇ ਮੈਨੂੰ ਆਉਗੇ ਕਿਸੇ ਦਾ ਝੂਠਾ ਕੇਸ ਆ, ਕਿਸੇ ਦਾ ਸੱਚਾ ਕੇਸ ਆ, ਰਾਈਟ। ਪਰ ਇਹ ਹੈ ਕਿ ਬੰਦੇ ਦਾ ਕਿ ਮੈਨੂੰ ਕਰਕੇ ਮਜ਼ਾ ਕੀ ਆਉਂਦਾ ਹੈਗਾ, ਮੇਰੇ ਸਟਾਫ ਨੂੰ ਕਰਕੇ ਮਜ਼ਾ ਕੀ ਆਉਂਦਾ ਹੈਗਾ। ਸੋ ਇਹ ਹੈ ਕਿ ਜਿਹੜਾ ਲਾਅ ਪ੍ਰੈਸੀਡੈਂਟ ਸੈੱਟ ਹੁੰਦਾ, ਕੋਈ ਲਾਅ ਬਣਦਾ ਜਿੰਨਾ ਹਜ਼ਾਰਾਂ ਲੋਕਾਂ ਨੂੰ ਅੱਗੇ ਫਾਇਦਾ ਹੁੰਦਾ, ਜਿਹੜੀ ਉਹ ਵਾਲੀ ਜਿਹੜੀ ਮੋਟੀਵੇਸ਼ਨ ਆ ਉਹ ਸਾਨੂੰ ਜਿਹੜਾ ਐਜ਼ ਅ ਲਾਇਰ ਅੱਗੇ ਬਣਨ, ਇੱਕੋ ਕੰਮ ਕਰਨ ਤੇ ਬੇਸਿਕਲੀ ਇਵੋਲਵ ਹੋਣਾ ਆ। ਸੋ ਆਪਾਂ ਤੁਹਾਨੂੰ, ਤੁਸੀਂ ਦੇਖਿਆ ਹੀ ਆ ਅਟਾਰਨੀ ਟਿਰਕੇਆਣਾ ਹੁਣੇ ਉਹ ਕੇਸ ਕੋਈ ਸੁਪਰੀਮ ਕੋਰਟ ਦਾ, ਕੋਈ ਸਰਕਟ ਕੋਰਟ ਦਾ, ਕੋਈ ਕਿਤੇ ਦਾ, ਕੋਈ ਡਿਪਾਰਟਮੈਂਟ ਆਫ ਜਸਟਿਸ ਦੀਆਂ ਰੂਲਿੰਗਸ, ਪ੍ਰੋਸੀਡਿੰਗਸ ਕੀ ਉਹ ਕਰਦੇ ਆ, ਕੀ ਪ੍ਰੈਸੀਡੈਂਟ ਸੈੱਟ ਕਰ ਰਹੇ ਆ, ਸੋ ਚੀਜ਼ਾਂ ਦੱਸਦੇ ਆ। ਉਹਦੇ ਨਾਲ ਤੁਹਾਡੇ ਕੇਸਾਂ ਦੇ ਉੱਤੇ ਫਰਕ ਪੈਂਦਾ, ਅਸਰ ਹੁੰਦਾ। ਸੋ ਉਹਦਾ ਮਕਸਦ ਇਹ ਆ, ਇੰਨੀ ਪੜ੍ਹਾਈ ਕਰਕੇ ਸੈਟਰਡੇ ਨੂੰ ਜਿੱਦਣ ਵੀਕਐਂਡ ਤੇ ਇੰਜੋਏ ਕਰ ਸਕਦੇ ਬੰਦੇ, ਉਹ ਤੁਹਾਡੇ ਲਈ ਆਉਂਦੇ ਨੇ, ਟਾਈਮ ਕੱਢਦੇ ਨੇ ਤੇ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕਰਦੇ ਆ। ਪੰਜਾਬੀ ਰੇਡੀਓ USA ਦੇ ਉੱਤੋਂ ਅਸੀਂ ਵੀ ਤੁਹਾਡੇ ਨਾਲ ਜਿਹੜਾ ਜੁੜਦੇ ਆ, ਕਾਲਸ ਲੈਂਦੇ ਆ, ਸਾਰਾ ਕੁਝ ਕਰਦੇ ਆ।
ਅਸੀਂ ਇਹ ਵੀ ਸਮਝਦੇ ਹਾਂ ਵੀ ਤੁਸੀਂ ਵੀ ਅਸੀਂ ਸਮਝਦੇ ਹਾਂ ਵੀ ਤੁਸੀਂ ਚਾਹੁੰਦੇ ਹੋ ਵੀ ਵੱਧ ਤੋਂ ਵੱਧ ਕਾਲਾਂ, ਵੱਧ ਤੋਂ ਵੱਧ ਸਾਰਾ ਕੁਝ ਹੋਵੇ, ਪਰ ਟਾਈਮ ਲੱਗਦਾ ਆ, ਸਾਡੇ ਕੋਲ ਸਮਾਂ ਸੀਮਤ ਹੁੰਦਾ ਹੈ। ਸੋ ਕੋਸ਼ਿਸ਼ ਅਸੀਂ ਕਰਦੇ ਹੁੰਦੇ ਆ ਵੀ ਵੱਧ ਤੋਂ ਵੱਧ ਜਿਹੜੀਆਂ ਚੀਜ਼ਾਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈਏ। ਅੱਜ ਕਾਲਸ ਨਹੀਂ ਲੈਣੀਆਂ, ਅੱਜ ਯੂਬਾ ਸਿਟੀ ਨਗਰ ਕੀਰਤਨ ਤੋਂ ਜਿਹੜਾ ਆ ਉਹ ਚੱਲ ਰਿਹਾ, ਲਾਈਵ ਚੱਲ ਰਿਹਾ ਆ, ਤੇ ਉਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਜਿਹੜੀਆਂ ਉੱਥੋਂ ਦਿਖਾ ਰਹੇ ਹੈਗੇ ਆ। ਸੋ ਇਹ ਵਧੀਆ, ਇਹ ਵਧੀਆ ਚੀਜ਼। ਹਾਂ, ਤੁਸੀਂ ਕਿਹਾ ਆਡੀਅנס ਦਾ ਵੀ ਬਹੁਤ ਥੈਂਕ ਯੂ ਆ। ਜਿੱਦਾਂ ਤੁਸੀਂ ਦੱਸਦੇ ਕਿ ਕਈ ਸਿਟੀਜ਼ਨ ਵੀ ਆ, ਲੋੜ ਨਹੀਂ ਉਹਨਾਂ ਨੂੰ ਹੈਗੀ। ਕੱਲ ਕਿਸੇ ਦੇ ਘਰੇ ਗਏ ਸੀਗੇ ਜੀ, ਤੇ ਉਹਨਾਂ ਨੇ ਆਹੀ ਕਿਹਾ ਕਿ ਕਹਿੰਦੇ ਆਪਾਂ ਸੁਣਦੇ ਆ, ਲੋੜ ਨਹੀਂ ਕਿ ਚੱਲ ਵਧੀਆ ਕਿ ਇਮੀਗ੍ਰੇਸ਼ਨ ਟੌਪਿਕ ਆ, ਕਿਸੇ ਪਤਾ ਲੱਗ ਜੂ। ਵੈਸੇ ਵੀ ਇੰਟਰਸਟਿੰਗ ਹੈ ਨਾ ਕਿ ਕਮਿਊਨਿਟੀ ਦਾ ਬੰਦਾ ਵਾ। ਤਾਂ ਪਹਿਲਾਂ ਆਡੀਅנס ਨੂੰ ਥੈਂਕ ਯੂ ਆ ਜਿਹੜੇ ਜੁੜੇ ਆ ਸਾਡੇ ਨਾਲ ਜੀ। ਦੂਸਰਾ ਇਦਾਂ ਕਿ ਰੇਡੀਓ ਦਾ ਜੀ ਜਿਹੜਾ ਇੱਕ ਮਤਲਬ ਇਹ ਨਹੀਂ ਕਿ ਇਹ ਮੇਰੀ ਹੈਲਪ ਕਰਦੇ ਤਾਂ ਮੈਂ ਕਹਿੰਦਾ, ਮੈਂ ਕਿਹਾ ਹੋਰ ਬਥੇਰੇ ਮੀਡੀਆ ਇੰਟਰਨੈਟ ਵਾਲੇ ਕਈ ਬੰਦੇ ਤੁਹਾਨੂੰ ਪਤਾ ਹੁਣ 10-15 ਸਾਲ ਹੋ ਗਏ, ਕਈ ਤਰ੍ਹਾਂ ਦੇ ਬੰਦੇ ਤੁਹਾਨੂੰ ਮਿਲਦੇ ਆ ਜੀ। ਤੇ ਵਾਕਈ ਹੀ ਜਿਹੜੇ ਹਰਜੋਤ ਭਾਜੀ ਆ, ਟੀਮ ਆ ਜਿਹੜੀ ਇਹਨਾਂ ਦੀ ਸਾਰੀ, ਇੱਕ ਨਿਊਟਰਲ ਇਹਨਾਂ ਨੇ ਫੋਰਮ ਦਿੱਤਾ। ਕਦੀ ਇਹਨਾਂ ਨੇ ਕਿਹਾ ਨਹੀਂ ਕਿ ਇਦਾਂ ਕਿ ਟਰੰਪ ਦੇ ਖਿਲਾਫ ਕਿਉਂ ਬੋਲਣਾ, ਬਾਈਡਨ ਦੇ ਫੇਵਰ ਚ ਕਿਉਂ ਬੋਲਣਾ ਜਾਂ ਕਿੱਦਾਂ, ਜੋ ਮਰਜ਼ੀ ਆਪਣਾ ਆਓ ਜਾਓ ਬੋਲੋ ਚੱਲ ਜਾਓ। ਸੋ ਇਹ ਵੀ ਬੜਾ ਘੱਟ ਹੁੰਦਾ ਕਿ ਲੋਕਾਂ ਨੂੰ ਮੀਡੀਆ ਦੇ ਵਿੱਚ ਸਾਈਡ ਲੈਣੀ ਪੈਂਦੀ ਆ ਕੋਈ ਕਈ ਵਾਰੀ, ਹਨਾ। ਤੇ ਉਹ ਚੀਜ਼ ਦਾ ਬਹੁਤ, ਇਹ ਚੀਜ਼ ਕਰਕੇ ਸ਼ੋਅ ਕਰਨਾ ਬੜਾ ਸੌਖਾ ਕਿ ਕਦੀ ਦਿਮਾਗ 'ਚ ਧਿਆਨ ਨਹੀਂ ਆਉਂਦਾ ਕਿ ਕੁਝ ਰੋਕਣਾ ਪੈਣਾ, ਕੁਝ ਵਿਦਹੋਲਡ ਕਰਨੀ ਪੈਣੀ ਇਨਫੋਰਮੇਸ਼ਨ। ਕਦੀ ਇਹਨਾਂ ਨੇ ਮਨਾ ਨਹੀਂ ਕੀਤਾ ਕਿ ਕਿਸੇ ਚੀਜ਼ ਨੂੰ ਕਿ ਕੋਈ ਸੈਂਸਰ ਨਹੀਂ ਆ ਜੀ, ਕੋਈ ਸੈਂਸਰ ਨਹੀਂ ਅਸੀਂ ਕਰਦੇ। ਟਰੂ ਮੀਡੀਆ ਚੈਨਲ ਲਾਈਕ, ਹਾਂਜੀ ਥੈਂਕ ਯੂ। ਤੇ ਉਦਾਂ ਦੇ ਚੈਨਲ ਬਹੁਤ ਘੱਟ ਆ, ਤੇ ਸਪੈਸ਼ਲੀ ਇੱਕ ਕਹ ਲਓ ਇਹ ਕੋਈ CNN ਜਾਂ ਫੌਕਸ ਤਾਂ ਹੈ ਨਹੀਂ ਕਿ $1 ਮਿਲੀਅਨ ਉਹ। ਤੇ ਇਹਨਾਂ ਦੀ ਵੀ ਕਾਫੀ ਜਿਹੜੀ ਸਟਰਗਲ ਜਿਹੜੀ ਰਹਿੰਦੀ ਹੈ, ਹਨਾ, ਕਿ ਆਪਣੇ ਲੈਵਲ ਤੇ ਆਪਣੇ ਆਪ ਨੂੰ ਘਾਟੇ 'ਚ ਰੱਖ ਕੇ ਵੀ ਜਿਹੜੀ ਚੀਜ਼ ਅੱਗੇ ਪ੍ਰੈਜ਼ੈਂਟ ਕਰਨੀ ਆ ਉਹ ਕਰਦੇ ਆ। ਤਾਂ ਇਹ ਆਡੀਅנס ਨੂੰ ਨਹੀਂ ਇਹ ਚੀਜ਼ਾਂ ਜਿਹੜੀਆਂ ਅੱਗੇ ਪਤਾ ਲੱਗਦੀਆਂ ਜੀ। ਤੇ ਇਹ ਹੈ ਕਿ ਹੁਣ ਵਕੀਲ ਦੀ ਤਾਂ ਤਾਰੀਫ ਕਰੀ ਜਾਂਦੇ ਬੈਠੇ ਬੈਠੇ, ਏਦਾਂ ਕਿ ਇਹਨਾਂ ਦੀ ਤਾਰੀਫ ਕਰਨ ਵਾਲਾ ਕੋਈ ਨਹੀਂ ਹੈਗਾ। ਸੋ ਇਹ ਹੈ ਕਿ ਬਿਗ ਇਹਨਾਂ ਨੂੰ ਥੈਂਕ ਯੂ ਆ, ਕਿੰਨੇ ਲੋਕਾਂ ਨੂੰ ਐਂਟਰਟੇਨ ਕਰਦੇ, ਕਿੰਨੀ ਤਰ੍ਹਾਂ ਦੇ ਜਿਹੜੇ ਸ਼ੋਅ ਜਿਹੜੇ ਆਉਂਦੇ ਆ, ਹਨਾ ਜੀ। ਤੇ ਕਾਫੀ ਸਾਰੇ ਜਿਹੜੇ ਵਿੱਚ ਸ਼ੋਅ ਉਹਨਾਂ ਦੇ ਵਿੱਚ ਏਦਾਂ ਕਿ $0 ਜਿਹੜਾ ਫਾਈਨੈਂਸ਼ੀਅਲ ਗੇਨ ਆ, ਤੇ ਆਪਣੇ ਪੱਲਿਓਂ ਜਿਹੜੇ ਪੈਸੇ ਪਾ ਕੇ ਲਾ ਕੇ ਸ਼ੋਅ ਕਰਨੇ ਪੈਂਦੇ ਆ ਜੀ। ਨਹੀਂ ਬਿਲਕੁਲ। ਤੇ ਤਾਂ ਵੀ ਜਿਹੜਾ ਕਮਿਊਨਿਟੀ ਲਈ ਕਈ ਵਾਰੀ ਇੱਕ ਇਹਨਾਂ ਨੂੰ ਸੀਗਾ ਕਿ ਕਿਸੇ ਦਾ ਕੰਮ ਸੀਗਾ, ਉਹ ਕਹਿੰਦੇ ਸਾਡਾ ਨੌਨ ਪ੍ਰੋਫਿਟ ਸੀਗੀ ਕਿ ਇਹ ਐਕਟੀਵਿਟੀ ਸੀਗੀ। ਉਹਨਾਂ ਨੇ ਮੈਨੂੰ ਪਿੱਛੋਂ ਦੱਸਿਆ, ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਜਿਹੜੀ ਮੈਂ ਕਰਨ ਜਾ ਰਿਹਾ। ਉਹਨਾਂ ਨੇ ਸੀਗਾ ਕਿ ਉਹਨਾਂ ਨੇ ਨਾ ਐਡ ਲਈ ਇਹਨਾਂ ਨੂੰ ਕੰਟੈਕਟ ਕੀਤਾ ਸੀਗਾ ਜੀ, ਤੇ ਉਹਨਾਂ ਨੇ ਫਿਰ ਮੈਨੂੰ ਵਾਪਸ ਕਾਲ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਡਾ ਬਿਜ਼ਨਸ ਦੇਖਿਆ ਕਿ ਕੀ, ਉਹਨਾਂ ਨੇ ਕਿਹਾ ਤਾਂ ਕਮਿਊਨਿਟੀ ਦਾ ਫਾਇਦਾ ਹੁੰਦਾ ਕਿ ਤੁਹਾਡੇ ਕੋਲ ਪੈਸੇ ਨਹੀਂ ਲੈਣੇ ਆਪਾਂ ਜੀ। ਸੋ ਇਦਾਂ ਕਿ ਦੇਖੋ ਕੌਣ ਕਰਦਾ ਏਦਾਂ, ਕਿਹੜੀ ਬਿਜ਼ਨਸ ਕਰਦਾ, ਆਪਣੇ ਸਾਰੇ ਇੱਕ ਬੰਦਾ ਆਪਣੇ ਬਿਜ਼ਨਸ ਵੱਲ ਵੀ ਝਾਕੀ ਮਾਰ ਕੇ ਦੇਖੇ ਕਿ ਕੌਣ ਬੰਦਾ ਜਿਹੜਾ ਛੱਡਦਾ ਜੀ। ਸੋ ਉਹਨਾਂ ਨੇ ਜਦੋਂ ਆਹ ਕਰੀਅਰ ਸ਼ੁਰੂ ਕੀਤਾ ਸੀਗਾ, ਇੱਕ ਤਾਂ ਚਲੋ ਰੇਡੀਓ ਤੇ ਸ਼ੋਅ ਹੋ ਗਿਆ, ਇਹ ਤਾਂ ਚਲੋ ਆਪੇ ਜਿਹੜੀ ਹੈਲਪ ਹੋਈ ਜਿਹੜਾ ਇੱਕ ਪਿੱਛੋਂ ਉਹਨਾਂ ਨੇ ਸਪੋਰਟ ਕੀਤਾ, ਕਾਲਾਂ ਕਰ ਕਰਕੇ ਸਲਾਹਾਂ ਦਿੱਤੀਆਂ ਕਿ ਤੂੰ ਏਦਾਂ ਨਹੀਂ, ਤੂੰ ਏਦਾਂ ਕਰ, ਤੈਨੂੰ ਆਹ ਕਰਨਾ ਚਾਹੀਦਾ, ਤੂੰ ਆਹ ਗਲਤ ਕਰ ਰਿਹਾ। ਇੱਕ ਫਾਦਰ ਫਿਗਰ ਵਾਂਗੂ ਇਹਨਾਂ ਨੇ ਜਿਹੜਾ ਗਾਈਡ ਕੀਤਾ, ਕਿਸੇ ਨੇ ਨਹੀਂ ਮੈਨੂੰ ਗਾਈਡ ਅੱਜ ਤੱਕ ਕੀਤਾ। ਲੋਕੀ ਜੀ ਜਿਹੜਾ ਦਿਲੋਂ ਧੰਨਵਾਦ ਇਹਨਾਂ ਦਾ, ਹੁਣ ਵੀ ਕਈ ਵਾਰੀ ਦੇਖਦੇ ਆ ਤਾਂ ਫੋਨ ਕਰ ਦਿੰਦੇ, ਭਾਵੇਂ ਰਾਤ ਦੇ 10 ਹੀ ਕਿਉਂ ਨਾ ਵੱਜੇ, ਹੁਣ ਦੱਸਦੇ ਆ ਕਿ ਤੂੰ ਆਹ ਚੀਜ਼ ਗਲਤ ਕਰ ਰਿਹਾ, ਤੈਨੂੰ ਏਦਾਂ ਕਰਨਾ ਚਾਹੀਦਾ। ਤੇ ਬਿਲਕੁਲ ਦਿਲੋਂ ਆਪਣੀ ਸਲਾਹ ਜਿਹੜੀ ਦਿੰਦੇ ਆ, ਤੇ ਬਹੁਤ ਵਧੀਆ ਬੰਦੇ ਨੇ। ਥੈਂਕ ਯੂ। ਸਭ ਤੋਂ ਪਹਿਲਾਂ ਇਹ ਹੈ ਕਿ ਇਹ ਵੀ ਸਹਿਯੋਗੀ ਆ ਕਿ ਇਹਨਾਂ ਨਾਲ ਮੁਲਾਕਾਤ ਹੋਈ, ਜਿਹੜੇ ਦੇ ਥਰੂ ਮੁਲਾਕਾਤ ਹੋਈ ਉਹ ਵੀ ਬੜੇ ਵਧੀਆ ਬੰਦੇ ਆ, ਜੰਗ ਬਦੇ ਸਾਹਣੀ ਜੀ, ਉਹਨਾਂ ਦਾ ਵੀ ਕਾਫੀ ਨਾਮ ਆ ਜੀ। ਨਹੀਂ ਥੈਂਕ ਯੂ। ਨਹੀਂ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਆ। ਹੰਬਲ ਨੇ, ਡਾਊਨ ਟੂ ਅਰਥ ਨੇ, ਅਟਰਨੀ ਟੇਰਕਿਆਣਾ ਭਾਜੀ। ਤੇ ਜਿੱਦਾਂ ਇਹਨਾਂ ਨੇ ਕਿਹਾ ਵੀ ਪੰਜਾਬੀ ਰੇਡੀਓ USA ਦੇ ਉੱਤੇ ਸਾਡੀ ਇਹੀ ਕੋਸ਼ਿਸ਼ ਆ ਵੀ ਅਸੀਂ ਐਜ਼ ਅ ਫੈਮਿਲੀ ਆਪਰੇਟ ਕਰਦੇ ਆ, ਪਰਿਵਾਰ ਵਾਂਗੂ। ਹਰਜੋਤ ਭਾਜੀ ਹੁਣਾਂ ਨੂੰ ਮੈਂ ਨਹੀਂ ਸੀ ਜਾਣਦਾ, ਮੈਂ ਇੱਥੇ ਪੜ੍ਹਾਈ ਦੇ ਸਿਲਸਿਲੇ 'ਚ ਆਇਆ, ਪੜ੍ਹਾਈ ਕਰ ਲਈ, ਮਾਸਟਰ ਕਰ ਲਈ। ਜੋਬਾਂ ਬਥੇਰੀਆਂ ਨੇ IT ਦੀ ਇੰਡਸਟਰੀ 'ਚ, ਜਿੰਨੀਆਂ ਮਰਜ਼ੀ ਤਨਖਾਹਾਂ ਵਾਲੀਆਂ ਜੋਬਾਂ ਮਿਲ ਜਾਂਦੀਆਂ, ਪਰ ਮੇਰਾ ਵੀ ਸੀਗਾ ਵੀ ਚਲੋ ਆਪਾਂ ਕਮਿਊਨਿਟੀ ਦੇ ਲਈ ਕੁਝ ਹੋਵੇ। ਸੋ ਇਹ ਪਲੇਟਫਾਰਮ ਮਿਲਿਆ, ਸੋ ਇਸ ਦੇ ਲਈ ਬਹੁਤ ਧੰਨਵਾਦੀ ਆ। ਤੇ ਤੁਹਾਡੇ ਸਾਰਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ, ਤੇ ਇਹਦੇ ਵਿੱਚ ਕੋਈ ਇਹ ਨਹੀਂ ਆ ਵੀ ਕੋਈ ਅਸੀਂ ਬਹੁਤ ਫਾਈਨੈਂਸ਼ੀਅਲ ਗੇਨ ਦੇ ਵਿੱਚ ਜਾਂ ਚੱਲ ਰਹੇ ਆ। ਆਈ ਚਲਾਈ ਚੱਲੀ ਜਾਂਦੀ ਆ, ਉਹ ਤੁਹਾਡੇ ਸਹਿਯੋਗ ਦੇ ਨਾਲ ਆ। ਤੁਸੀਂ ਲਾਈਕ ਕਰਦੇ ਆ ਕੇ ਇਹੋ ਜਿਹੇ ਥਾਵਾਂ ਤੇ ਮਿਲਦੇ ਆ, ਸਾਨੂੰ ਬਹੁਤ ਚੰਗਾ ਲੱਗਦਾ ਆ। ਇਹੀ ਸਾਨੂੰ ਘਿਓ ਖੰਡ ਵਰਗਾ ਜਿਹੜਾ ਲੱਗਦਾ ਆ। ਸੋ ਇਹ ਜਿਹੜਾ ਆਪਣਾ ਆਸ਼ੀਰਵਾਦ ਦਾ ਪਿਆਰ ਆ, ਉਹ ਤੁਸੀਂ ਬਣਾ ਕੇ ਰੱਖਣਾ ਆ, ਤੇ ਸਪੋਰਟ ਏਦਾਂ ਹੀ ਜਿਹੜੀ ਵੱਧ ਤੋਂ ਵੱਧ ਕਰਦੇ ਰਹੋ। ਘੰਟੇ ਦਾ ਜਿਹੜਾ ਸਾਡਾ ਪ੍ਰੋਗਰਾਮ ਹੁੰਦਾ ਰੇਡੀਓ ਦਾ,
ਉਹਦੇ ਤੇ ਕੋਈ ਐਡ ਨਹੀਂ ਚੱਲਦੀ, ਸਵੇਰੇ ਗੁਰਬਾਣੀ ਦਾ, ਸ਼ਾਮ ਨੂੰ ਗੁਰਬਾਣੀ ਦਾ। ਹੁਣ ਆ ਜਦੋਂ ਵੱਡੇ ਤਿਉਹਾਰ ਹੁੰਦੇ ਆ, ਨਗਰ ਕੀਰਤਨ ਆ, ਹੁਣ ਤੁਸੀਂ ਦੇਖਦੇ ਆ ਵੀ ਸਾਨੂੰ ਕਈ ਵਾਰ ਐਡਾਂ ਜਿਹੜੀਆਂ ਸਲੋ ਕਰਨੀਆਂ ਪੈਂਦੀਆਂ। ਸੋ ਕਿੰਨੇ ਲਗਾਤਾਰ ਪੂਰੀ ਟੀਮ ਇੱਥੇ ਪਹੁੰਚੀ ਹੋਆ। ਤੇ ਹੁਣ ਫਿਰ ਸੋਮਵਾਰ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਨਨਕਾਣਾ ਸਾਹਿਬ ਤੋਂ ਵੀ ਲਾਈਵ ਪ੍ਰੋਗਰਾਮ ਦੇਣਾ ਆ, ਸੁਲਤਾਨਪੁਰ ਲੋਧੀ ਤੋਂ ਵੀ ਦੇਣਾ। ਤੇ ਤੁਹਾਨੂੰ ਪਤਾ ਵੀ ਉੱਥੇ ਇੰਡੀਆ 'ਚ ਵੀ ਜਾਂ ਪਾਕਿਸਤਾਨ 'ਚ ਵੀ ਬੰਦਾ ਹਾਇਰ ਕਰਨਾ, ਉਹਨੂੰ ਪੈਸੇ ਦੇਣੇ, ਫ੍ਰੀ ਕੋਈ ਨਹੀਂ ਕੰਮ ਕਰਦਾ। ਇਕੱਲਾ ਇਹੀ ਨਹੀਂ ਭਾਜੀ, ਹਰਜੋਤ ਭਾਜੀ ਉੱਥੇ ਰੈਡ ਟੇਪ ਬਹੁਤ ਆ ਜੀ। ਤੁਸੀਂ ਪਰਮਿਸ਼ਨਸ ਲੈਣੀਆਂ, ਆ ਕਰ ਸਕਦੇ, ਉਹ ਕਰ ਸਕਦੇ, ਕਿੱਦਾਂ ਆ, ਕਿਵੇਂ ਆ, ਉਹ ਬਹੁਤ ਵੱਖਰਾ ਹੈ ਇੱਥੇ ਦੇ ਨਾਲੋਂ। ਸੋ ਬੜਾ ਕੁਝ ਇਸ ਦੇ ਵਿੱਚ ਆਪਾਂ ਦੇਖਦੇ ਆ, ਟਰਾਈ ਕਰਦੇ ਆ। ਸਾਡੀ ਕੋਸ਼ਿਸ਼ ਇਹ ਆ ਵੀ ਤੁਹਾਡੇ ਲਈ ਹਰ ਤਰ੍ਹਾਂ ਦੀ ਚੀਜ਼, ਇੱਕ ਜਿੱਦਾਂ ਗੁਲਦਸਤਾ ਹੁੰਦਾ, ਤਰ੍ਹਾਂ ਤਰ੍ਹਾਂ ਦੇ ਫੁੱਲ ਹੁੰਦੇ ਉਹਦੇ ਵਿੱਚ ਜਿਹੜੇ ਖਿੜਦੇ ਨੇ। ਸੋ ਸਾਡੀ ਕੋਸ਼ਿਸ਼ ਆ ਵੀ ਅਸੀਂ ਆਪਣੀ ਕਮਿਊਨਿਟੀ ਨੂੰ ਇੱਕ ਅਜਿਹਾ ਗੁਲਦਸਤਾ ਭੇਂਟ ਕਰੀਏ ਵੀ ਜਿਹਨੂੰ ਦੇਖ ਕੇ ਰੂਹ ਖੁਸ਼ ਹੋਵੇ। ਹਰ ਇੱਕ ਤਰ੍ਹਾਂ ਦਾ ਬੰਦਾ, ਕੋਈ ਗਾਣੇ ਵਾਲਾ, ਕੋਈ ਧਾਰਮਿਕ ਆ, ਕੋਈ ਸੋਸ਼ਲ ਇਸ਼ੂਜ਼ ਤੇ ਕਰਨ ਵਾਲਾ, ਕੋਈ ਇਮੀਗ੍ਰੇਸ਼ਨ ਦੀ, ਕੋਈ ਟਰੱਕਿੰਗ ਦੀ, ਸਟੋਰਾਂ ਦੀ ਗੱਲ, ਜਿਹਦੀ ਵੀ ਗੱਲ ਆ, ਹਰ ਇੱਕ ਦੀ, ਕਾਮਿਆਂ ਦੀ ਗੱਲ ਆ, ਕਿਸੇ ਦੀ ਵੀ ਗੱਲ ਆ, ਉਹ ਆਪਾਂ ਤੁਹਾਡੇ ਤੱਕ ਜਿਹੜੀ ਉਹ ਪਹੁੰਚਾਈਏ। ਸੋ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਆ, ਸੁਣ ਰਹੇ ਆ, ਪਲੀਜ਼। ਸੋ 2 ਦਿਨ ਅਸੀਂ ਇੱਥੇ ਹੈਗੇ ਆ, ਸੈਚਰਡੇ ਸੰਡੇ, ਤੇ ਜਿੰਨੇ ਵੀ ਸਰੋਤੇ ਇੱਥੇ ਆ ਤੇ ਜਿੰਨੇ ਵੀ ਇੱਥੇ ਹੈਗੇ ਆ, ਤੁਸੀਂ ਜਰੂਰ ਆਇਓ ਤੇ ਮਿਲ ਕੇ ਜਾਇਓ ਤੇ ਫੋਟੋ ਵੀ ਖਿਚਾ ਕੇ ਜਾਇਓ, ਕਿਉਂਕਿ ਸਾਰਾ ਦਿਨ ਹੀ ਅਸੀਂ ਇੱਥੇ ਹੋਣਾ ਆ। ਸਰੋਤੇ ਮੱਲੋ ਮੱਲੀ ਧੱਕੇ ਨਾਲ ਮਿਲ ਰਹੇ ਆ, ਹਾਂਜੀ, ਪਤਾ ਨਹੀਂ ਹੁੰਦਾ ਵੀ ਲਾਈਵ ਪ੍ਰੋਗਰਾਮ ਚੱਲ ਰਿਹਾ ਆ। ਸੋ ਜਰੂਰ ਸਾਡਾ ਪ੍ਰੋਗਰਾਮ ਨਹੀਂ, ਪਰ ਧੰਨਵਾਦ, ਅਸੀਂ ਥੈਂਕ ਯੂ ਕਰਦੇ ਇਹਨਾਂ ਦਾ ਵੀ, ਬਜ਼ੁਰਗਾਂ ਦਾ ਵੀ, ਜਿਹੜੇ ਵੀ ਆ ਕੇ ਮਿਲਦੇ ਗਿਲਦੇ ਨੇ। ਸੋ ਥੈਂਕ ਯੂ। ਛਤਰੀ ਲੈ ਆਇਓ ਅੱਜ ਜਿਨ੍ਹਾਂ ਨੇ ਆਉਣਾ ਹੈ। ਸੋ ਜੇ ਨਿਆਣੇ ਆ, ਲੇਅਰ ਅਪ ਕਰਕੇ ਆਇਓ ਚੰਗੀ ਤਰ੍ਹਾਂ, ਹਵਾ ਠੰਡੀ ਚੱਲਦੀ ਆ। ਸੋ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਆ, ਆਓ ਜ਼ਰੂਰ। ਮੌਸਮ ਠੀਕ ਆ, ਥੋੜਾ ਬਹੁਤਾ ਮੀਂਹ ਪੈਣਾ ਆ, ਪਰ ਮੀਂਹ ਪੈ ਕੇ ਹਟ ਜਾਣਾ ਆ ਤੇ ਕੱਲ ਨੂੰ ਦਿਨ ਪੂਰਾ ਸਾਫ਼ ਰਹਿਣ ਵਾਲਾ ਆ। ਵੈਦਰ ਇਜ਼ ਗੋਇੰ ਟੂ ਬੀ ਰੀਅਲ ਨਾਈਸ। ਤੇ ਅੱਜ ਹਵਾ ਆ, ਪਰ ਲੇਅਰ ਅਪ ਹੋ ਕੇ ਆਓ ਤਾਂ ਜੋ ਠੰਡ ਨਾ ਲਵਾਇਓ, ਤੇ ਉਹ ਜ਼ਰੂਰੀ ਆ ਵੀ ਆਪਣਾ ਬਚਾਅ ਰੱਖੋ। ਬਾਕੀ ਲੰਗਰ, ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਉਹ ਚੱਲ ਰਹੇ ਨੇ, ਸੋ ਵਧੀਆ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਬਾਕੀ ਜਦੋਂ ਤੁਸੀਂ ਐਂਟਰ ਹੋਵੋਗੇ ਗੁਰਦੁਆਰਾ ਸਾਹਿਬ ਦੇ ਮੇਨ ਹਾਲ ਹਾਂਜੀ, ਬਿਲਕੁਲ ਸਾਹਮਣੇ ਪੰਜਾਬੀ ਰੇਡੀਓ ਯੂਐਸ ਦਾ ਬੂਥ ਹੈਗਾ, ਤੇ ਆ ਕੇ ਮਿਲਿਓ। ਹੁਣੇ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੋ ਗਈ। ਹਾਂਜੀ ਜੀ ਜੀ, ਇੰਟਰਨੈਟ ਕਹਿਣਾ ਆਹੀ ਜਿਹੜਾ ਆਪਣਾ ਟੌਪਿਕ ਚੱਲਦਾ ਸੀਗਾ, ਇੱਕ ਭਾਜੀ ਹੁਣਾਂ ਦੀ ਸਿਫਤ, ਰੇਡੀਓ ਦੀ ਸਿਫਤ ਇਹ ਹੈ ਕਿ ਜਿਹੜਾ ਕਮਿਊਨਿਟੀ ਨੂੰ ਨਾ, ਇਹ ਤਹਿ ਦਿਲੋਂ ਟਰੂਲੀ ਆਪਣਾ ਇਹਨਾਂ ਦਾ ਜਿਹੜਾ ਰੇਡੀਓ ਭਾਵੇਂ ਨਾ ਵੀ ਹੋਵੇ, ਕਿੱਦਾਂ ਦੇ ਇਨਸਾਨ ਆ ਕਿ ਕਮਿਊਨਿਟੀ ਨੂੰ ਸਪੋਰਟ ਕਰਦੇ ਆ ਬਹੁਤ ਜ਼ਿਆਦਾ। ਜਿਹੜਾ ਆਪਣਾ ਕਿ ਆਪਣੀ ਪੰਜਾਬੀ ਕਮਿਊਨਿਟੀ ਆ, ਕਿਡਸ ਆ ਜਿਹੜੇ ਸਪੈਸ਼ਲੀ ਇੱਥੇ ਦੇ ਬੋਰਨ ਆ ਸਾਰੇ, ਉਹ ਉੱਪਰ ਉੱਠਣ। ਸੋ ਉਹਨਾਂ ਦਾ ਜਿੰਨੀ ਚਿਰ ਮੈਂ ਇਹਨਾਂ ਦੇ ਨਾਲ ਰਿਹਾ, ਹਰੇਕ ਮਿੰਟ ਉਹੀ ਅਹਿਸਾਸ ਹੋਇਆ ਕਿ ਇਹ ਇਹੋ ਜਿਹੇ ਇਨਸਾਨ ਹੈ ਕਿ ਜਿਹੜੇ ਕਿ ਵਾਕਈ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਰਹੇ ਆ, ਕਿ ਬੜੇ ਵੱਡੇ ਲੈਵਲ ਤੇ ਜਿਹੜਾ ਕੋਈ ਬੰਦਾ ਹੀ ਜਿਹੜਾ ਕਰਦਾ, ਨਹੀਂ ਤਾਂ ਲੋਕੀ ਦੁਨੀਆਦਾਰੀ ਦੇ ਹਿਸਾਬ ਨਾਲ ਜਿਹੜੇ ਉਹ ਚੱਲਦੇ ਆ। ਨਹੀਂ, ਸਾਡਾ ਇਹੀ ਅਟੈਂਡੈਂਟ ਕਹਿਣਾ ਜੀ ਇਹ ਆ ਵੀ ਲੋਕਾਂ 'ਚ ਵਿਚਰਨਾ, ਲੋਕਾਂ 'ਚ ਰਹਿਣਾ, ਲੋਕਾਂ ਦੀ ਗੱਲ ਕਰਨੀ ਜੀ। ਸੋ ਪੰਜਾਬੀ ਕਲਚਰ ਦੀ, ਧਰਮ ਦੀ ਗੱਲ ਕਰਨੀ, ਉਸ ਨੂੰ ਜਿਹੜਾ ਉਹ ਆਪਾਂ ਜਿਹੜੀ ਉਹ ਪ੍ਰੈਜ਼ੈਂਟ ਕਰਨਾ। ਇਹ ਸਬਬ ਮਿਲਦਾ ਇਹ ਨਹੀਂ, ਇਹ ਪ੍ਰਮਾਤਮਾ ਦੀ ਬੜੀ ਮਿਹਰ ਆ ਵੀ ਇਹ ਜਿਹੜੀ ਸੇਵਾ ਲੱਗੀ ਆ, ਜਿੱਦਾਂ ਤੁਹਾਡੀ ਇਮੀਗ੍ਰੇਸ਼ਨ ਦੇ ਲਈ ਸੇਵਾ ਲੱਗੀ ਆ। ਬੜਾ ਲਿਮਿਟਡ ਜਿਹਾ ਮੈਂ ਉਹਦਾ ਗੱਲ ਕਰ ਰਿਹਾ ਕਿ ਇਮੀਗ੍ਰੇਸ਼ਨ ਦਾ ਚਲੋ ਇੱਕ ਪਾਰਟ ਆ, ਜਿੱਦਾਂ ਹਾਂਜੀ। ਨਹੀਂ, ਕੋਸ਼ਿਸ਼ ਇਹੀ ਆ ਵੀ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਹੈਲਪ ਦੇ ਲਈ ਜਿਹੜੇ ਉਹ ਚੀਜ਼ ਜਿਹੜਾ ਉਹ ਕਰੀਏ। ਐਜ਼ ਏ ਕਮਿਊਨਿਟੀ ਅਸੀਂ ਉਸ ਦਾ ਫੀਡਬੈਕ ਦੇਖਦੇ ਆ ਤੇ ਸਾਨੂੰ ਚੰਗਾ ਲੱਗਦਾ ਆ। ਤੇ ਵੀ ਜਿੱਦਾਂ ਆਪਾਂ VOTING ਦੇ ਲਈ ਲੋਕਾਂ ਨੂੰ ਕਰਦੇ ਆ, ਲੋਕਾਂ ਨੂੰ ਇੱਥੋਂ ਕਹਿੰਦੇ ਵੀ ਤੁਸੀਂ ਹੁਣ ਇੱਥੇ ਰਹਿੰਦੇ ਆ, ਇੱਥੋਂ ਦੇ ਇਸ਼ੂਜ਼ ਦੇ ਨੂੰ ਜਿਹੜਾ ਉਹ ਜਾਣੋ, ਇੱਥੋਂ ਦਾ ਪਤਾ ਹੋਵੇ। ਪੰਜਾਬ ਵਾਲੇ, ਇੰਡੀਆ ਵਾਲੇ ਤਾਂ ਚਲੋ ਆਪਾਂ ਦੇਖ ਹੀ ਜਾਂਦੇ, ਕਰੀ ਜਾਂਦੇ, ਉੱਥੇ ਕੀ ਹੁੰਦਾ, ਕਿਵੇਂ ਹੁੰਦਾ, ਉਹ ਆਪਾਂ ਨੂੰ ਪਤਾ ਹੀ ਆ। ਸੋ ਸਾਡੀ ਕੋਸ਼ਿਸ਼ ਆ ਵੀ ਇੱਥੇ ਵੱਧ ਤੋਂ ਵੱਧ ਲੋਕ ਜਿਹੜੇ ਜਾਗਰੂਕ ਹੋਣ। ਤੇ ਅਸੀਂ ਬਹੁਤ ਧੰਨਵਾਦੀ ਆ ਸਾਰੇ ਹੀ ਸਾਡੇ ਫੈਨਸ ਦੇ, ਸਾਰੇ ਹੀ ਸਾਡੇ ਸਰੋਤਿਆਂ ਦੇ, ਸਾਰੇ ਜਿਹੜੇ ਉਹ ਦਰਸ਼ਕਾਂ ਦੇ, ਵੀ ਮਣਾ ਮੁਹੀ ਜਿਹੜਾ ਉਹ ਪਿਆਰ ਕਰਦੇ ਆ। ਤੇ ਬਾਕੀ ਆਓ ਅੱਜ ਮਿਲ ਕੇ ਜਾਓ। ਹੁਣੇ ਨਿਸ਼ਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਹੋ ਕੇ ਹਟੀ ਆ, ਉਹ ਵੀ ਤੁਸੀਂ ਲਾਈਵ ਕਵਰੇਜ ਨਾਲ ਦੇ ਨਾਲ ਜਿਹੜੀ ਉਹ ਦੇਖ ਰਹੇ ਆ। ਸੋ ਸਾਡੀ ਟੀਮ ਪੂਰੀ ਤਰ੍ਹਾਂ ਬਿਜ਼ੀ ਚੱਲ ਰਹੀ ਆ। ਕੋਸ਼ਿਸ਼ ਸਾਡੀ ਜਿਹੜੀ ਇਹੀ ਆ ਵੀ ਅਸੀਂ ਵੱਧ ਤੋਂ ਵੱਧ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਕਵਰੇਜ ਆ ਕਰਦੇ ਜਾਈਏ। ਬਾਕੀ ਟਰਨੀਟਰ ਕਹਿਣਾ ਜੀ ਔਨ ਪਰਸਨਲ ਲੈਵਲ ਕੁਛ ਅੱਗੇ ਫਿਊਚਰ ਦੇ ਵਿੱਚ ਕਿੱਦਾਂ ਆ, ਹੁਣ ਸਿੰਗਲ ਤੋਂ ਮਿੰਗਲ ਕਦੋਂ ਹੋਣਾ ਆ, ਇਹਦਾ ਔਖਾ ਸਵਾਲ ਪੁੱਛ ਲਿਆ ਤੁਸੀਂ। ਸੋ ਕਿਉਂਕਿ ਬੜੇ ਜਾਣੇ ਜਾਗਰੂਕਤਾ ਕਈ ਵਾਰੀ ਪੁੱਛਦੇ ਰਹਿੰਦੇ ਆ, ਗੱਲਾਂ ਕਰਦੇ ਰਹਿੰਦੇ ਆ। ਅਸੀਂ ਵੀ ਲੱਡੂਆਂ ਦਾ ਡੱਬਾ ਭਾਲਦੇ ਆ, ਹੋਰ ਨਹੀਂ ਕੋਈ ਗੱਲ। ਚਲੋ ਹੁਣ ਮੈਂ ਕਿਹਾ ਪੁੱਛਿਆ ਹੀ ਆ ਤੁਸੀਂ, ਮੈਂ ਕਾਫੀਆਂ ਨੂੰ ਪਤਾ ਨਹੀਂ ਆ ਕਿ ਕਾਫੀ ਲਾਈਫ 'ਚ ਨਾ ਸਟਰਗਲ ਰਹੀ ਆ ਜੀ।
ਵਿੱਚ ਕਾਫੀ ਜ਼ਿਆਦਾ ਹੈਲਥ ਦਾ ਚੱਕਰ ਪੈ ਗਿਆ ਸੀਗਾ, ਰੇਡੀਓ ਜਦੋਂ ਇਵਨ ਚੱਲਦਾ ਵੀ ਸੀਗਾ ਜੀ ਜੀ ਐਦਾਂ ਦੀ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੋ ਗਈ ਸੀਗੀ ਕਿ ਪਤਾ ਨਹੀਂ ਸੀਗਾ ਕਿ ਬਚਣਾ ਕਿ ਨਹੀਂ ਬਚਣਾ। ਇਹ ਮੈਂ ਗੱਲ ਕਰ ਰਿਹਾ ਰੇਡੀਓ ਦੇ ਦੌਰਾਨ ਤੇ ਪਿਛਲੇ ਲਾਸਟ 2 ਇਅਰਸ ਦੇ ਵਿੱਚ। 2 ਇਅਰਸ ਦੇ ਵਿੱਚ ਤੇ ਜਿਹੜਾ ਕੰਮ ਸਾਰਾ ਸੀਗਾ ਜਿਹੜਾ ਇਹਦੇ ਵਿੱਚੋਂ ਨਿਕਲਿਆ, ਮੈਂ ਸਭ ਤੋਂ ਮੇਰਾ ਕਹ ਲਓ ਲੋਐਸਟ ਪੁਆਇੰਟ ਸੀਗਾ ਲਾਈਫ ਦਾ। ਬਿਲਕੁਲ ਜੀ। ਤੇ ਸਟੈਨਫੋਰਡ ਵਗੈਰਾ ਸਾਰਾ ਕਾਫੀ ਉੱਤੇ ਤੱਕ ਗੱਲ ਜਿਹੜੀ ਪਹੁੰਚ ਗਈ ਸੀਗੀ, ਚਲੋ ਸਾਰਾ ਕੁਝ ਬਚਾਅ ਹੋ ਗਿਆ, ਲੱਗੀਆਂ ਬਚਾਅ ਹੋ ਗਿਆ, ਇਹ ਆਸ਼ੀਰਵਾਦ। ਬਿਲਕੁਲ। ਤੇ ਕਾਫੀ ਲਾਈਫ ਦੇ ਵਿੱਚ ਹੋਰ ਵੀ ਜਦੋਂ ਤੋਂ ਆਏ ਚਲੋ ਆਪਣੀ ਕਿਸਮਤ ਵੀ ਕਈ ਵਾਰੀ ਮਾੜੀ ਰਹੀ ਤੇ ਇਦਾਂ ਦਾ ਕੁਝ ਨਾ ਕੁਝ ਜਿਹੜਾ ਚੱਲਦਾ ਰਿਹਾ। ਹੁਣ ਇਹ ਕਹ ਲਓ ਤੁਸੀਂ ਬਿਲਕੁਲ ਦਾ ਹੀ ਲਾਸਟ ਈਅਰ ਹੀ ਫਿਰ ਠੀਕ ਆ ਬਾਹਰ ਨਿਕਲੇ ਆ ਉਹਦੇ ਵਿੱਚੋਂ ਦੀ। ਨਹੀਂ ਚਲੋ ਜੀ ਵੈਰੀ ਗੁੱਡ ਵਿਸ਼ੇਸ। ਸੋ ਹੈਲਥ ਪ੍ਰੋਬਲਮ ਆ ਗਈ ਸੀਗੀ ਪਰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ, ਪ੍ਰਮਾਤਮਾ ਦੀ ਮਿਹਰ ਦੇ ਨਾਲ ਹੁਣ ਇਹ ਠੀਕ ਨੇ ਤੇ ਇਹਨਾਂ ਦੀ ਲੰਮੀ ਉਮਰ ਦੀ ਅਸੀਂ ਅਰਦਾਸ ਕਰਦੇ ਆ ਵੀ ਇਦਾਂ ਹੀ ਕਮਿਊਨਿਟੀ ਦੀ ਸੇਵਾ ਜਿਹੜੀ ਆ ਟਰਨੀ ਟਿਰਕੀਆਣਾ ਜੀ ਜਿਹੜੇ ਉਹ ਕਰਦੇ ਰਹਿਣ। ਤੇ ਬਾਕੀ ਜਦੋਂ ਵੀ ਕੋਈ ਇਦਾਂ ਦੀ ਨਿਊਜ਼ ਹੋਈ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਤੇ ਹੁਣ ਆਪਾਂ ਗੱਲਬਾਤ ਕਰੀਏ ਜੀ, ਸਮੇਟੀਏ ਜੀ ਫਿਰ। ਹੁਣ ਠੰਡ ਜ਼ਿਆਦਾ ਹੋ ਗਈ, ਚਾਹ ਚੂ ਵੀ ਪੀ ਲਈਏ ਹੁਣ ਦਾ ਵੀ ਬਹੁਤ ਆ ਕਿਉਂਕਿ ਖੜ ਕਰਕੇ ਜਾ ਰਹੇ ਆ। ਹਾਂਜੀ ਸੋ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਆ ਕੇ ਮਿਲੋ ਤੇ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਨਾਲ ਮਿਲਾਂਗੇ, 2-4 ਦਿਲ ਦੀਆਂ ਗੱਲਾਂ ਜਿਹੜੀਆਂ ਉਹ ਸਾਂਝ ਪਾਵਾਂਗੇ। ਜੱਫੀ ਪਾ ਕੇ ਮਿਲੋ, ਫੋਟੋ ਖਿਚਾ ਕੇ ਜਾਓ, ਆਪਣਾ ਕੋਈ ਤੁਸੀਂ ਟੈਸਟੀਮੋਨੀਅਲ ਦੇਣਾ ਆ, ਆਪਣੀ ਕੋਈ ਗੱਲ ਸ਼ੇਅਰ ਕਰਨੀ ਆ, ਰਿਕਾਰਡ ਕਰਨੀ ਆ, ਉਹ ਆ ਕੇ ਕਰਾ ਕੇ ਜਿਹੜਾ ਉਹ ਤੁਸੀਂ ਜਾਓ। ਸੋ ਇੱਥੇ ਹੀ ਆਪਣੀ ਗੱਲਬਾਤ ਨੂੰ ਸਮੇਟਦੇ ਆ। ਅਟਾਰਨੀ ਟਿਰਕੀਆਣਾ ਜੀ ਧੰਨਵਾਦ ਜੀ, ਬੜੀ ਮਿਹਰਬਾਨੀ। ਹਰਜੋਤ ਜੀ ਬੜੀ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।